ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਅਮਰੀਕਾ। ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ ਖਬਰਾਂ ਦੇ ਉੱਤੇ ਸਾਂਝ ਪਾਉਣ ਦੇ ਲਈ ਆਪਣੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਸਤੰਬਰ ਦੀ 12 ਤਰੀਕ ਆ, ਦਿਨ ਸ਼ੁੱਕਰਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਅਪਡੇਟ ਅਮਰੀਕਾ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468 272 2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468 272 2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਣਾ, ਟੋਨੀ ਟਰਕੀਆਣਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸਤਨਾਮ ਸਿੰਘ ਸਨੀਪੁਰੇਵਾਲ ਯੂਬਾ ਸਿਟੀ, ਲਖਬੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲਿੱਦਰ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ ਗਰੇਵਾਲ ਟਰੈਵਲ ਵਾਲੇ ਯੂਬਾ ਸਿਟੀ, ਜਿਨ੍ਹਾਂ ਤੋਂ ਤੁਸੀਂ ਟੈਕਸ, ਪੇਰੋਲ, ਵੀਜ਼ਾ, OCI ਜਾਂ ਫਿਰ ਪਾਸਪੋਰਟ ਬਣਵਾਉਣਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ 5307517605 ਦੇ ਉੱਤੇ। ਨਰਿੰਦਰ ਸਿੰਘ ਇੰਡੀਆਨਾ, ਹਰਜੀਤ ਸਿੰਘ ਲੈਥਰੋਪ, ਗੁਰਮੇਲ ਬਾਸੀ ਐਲਗਰੋਵ, ਊੜਾ ਡੈਟਰ ਲੀਫ ਵਾਲੇ ਨਿਰਮਲ ਮਾਨ, ਜਿਨ੍ਹਾਂ ਤੋਂ ਤੁਸੀਂ ਜੇਕਰ ਬੈਂਕ ਕਰਾਪਸੀ ਤੋਂ ਬਚਣਾ ਚਾਹੁੰਦੇ ਹੋ ਤੇ ਕਰਜ਼ੇ ਦੇ ਜਾਲ ਦੇ ਵਿੱਚ ਫਸੇ ਹੋ ਤਾਂ ਕਾਲ ਕਰੋ 8888889914 ਦੇ ਉੱਤੇ। ਹਰਨੇਕ ਸਿੰਘ ਪਾਵਲਾ, ਵਾਸ਼ਿੰਗਟਨ ਰੈਂਟਨ, ਤਲਵਿੰਦਰ ਸਿੰਘ ਗਿੱਲ, ਰਮਿੰਦਰ ਬਸਰਾ ਬੇਕਰਸਫੀਲਡ, ਮੇਜਰ ਸਿੰਘ ਸਿੱਧੂ, ਬਿੰਦਰ ਢਾਲੀਵਾਲ ਬੇਕਰਸਫੀਲਡ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ ਤੇ ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ 468 272 5200 ਦੇ ਉੱਤੇ। ਅੱਜ ਦਾ ਜਿਹੜਾ ਆਪਣਾ ਇਹ ਅਪਡੇਟ ਅਮਰੀਕਾ ਪ੍ਰੋਗਰਾਮ ਹੈ, ਆਪਣੇ ਸਾਰਿਆਂ ਦੇ ਲਈ ਬੜਾ ਹੀ ਅਹਿਮ ਹੈ, ਬੜਾ ਹੀ ਖਾਸ ਹੈ। ਹਰ ਇੱਕ ਬੰਦਾ ਇਹ ਸੋਚਦਾ ਕਿ ਮੇਰੀਆਂ ਜਿਹੜੀਆਂ ਜਨਰੇਸ਼ਨਸ ਨੇ, ਮੇਰੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ, ਉਹ ਸੁਰੱਖਿਅਤ ਰਹਿਣ, ਉਹਨਾਂ ਨੂੰ ਕੋਈ ਖਤਰਾ ਨਾ ਹੋਵੇ ਤੇ ਉਹਦੇ ਨਾਲ ਉਹਦੀ ਬਾਤ ਪਾਉਂਦਾ, ਉਹਦਾ ਜਿਹੜਾ ਸੱਦਾ ਦਿੰਦਾ, ਉਹਦੇ ਲਈ ਸਾਰਿਆਂ ਨੂੰ ਲਾਮਬੰਦ ਕਰਦਾ ਅੱਜ ਇਹ ਆਪਣਾ ਪ੍ਰੋਗਰਾਮ ਹੈ। ਕੱਲ ਦੇ ਪ੍ਰੋਗਰਾਮ ਦੇ ਵਿੱਚ ਵੀ ਜਿਹੜਾ 4:30 ਤੋਂ 4 ਤੋਂ 5:30 ਵਾਲਾ ਪ੍ਰੋਗਰਾਮ ਹੈ, ਉਹਦੇ ਵਿੱਚ ਆਪਾਂ ਸੁਣਿਆ ਸੀ ਸਾਰਿਆਂ ਨੇ ਵੀ ਕਿੰਨੀਆਂ ਖੁਆਰੀਆਂ ਤੋਂ ਬਾਅਦ ਲੋਕਾਂ ਨੂੰ ਇਹ ਹੱਕ ਹਕੂਕ ਮਿਲੇ ਨੇ ਤੇ ਕਿਸ ਤਰ੍ਹਾਂ ਦੇ ਹਾਲਾਤਾਂ ਦਾ ਸਾਹਮਣਾ ਆਪਾਂ ਨੂੰ ਸਾਰਿਆਂ ਨੂੰ ਕਰਨਾ ਪਿਆ। ਸੋ ਇਹ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਨਾ ਕਰਨਾ ਪਵੇ, ਇਹਦੀ ਗੱਲ ਕਰਦਾ ਇਹ ਪ੍ਰੋਗਰਾਮ ਹੈ। ਇਸ ਵੇਲੇ ਪੰਜਾਬੀ TV USA, ਪੰਜਾਬੀ ਰੇਡੀਓ USA ਦੇ ਵੱਖ-ਵੱਖ ਮਾਧਿਅਮਾਂ ਉੱਤੇ ਇਸ ਪ੍ਰੋਗਰਾਮ ਨੂੰ ਆਪਾਂ ਲਾਈਵ ਕਰ ਰਹੇ ਹਾਂ। ਤੁਸੀਂ ਉੱਥੋਂ ਵੀ ਜਿਹੜਾ ਇਹਨੂੰ ਸ਼ੇਅਰ ਕਰ ਸਕਦੇ ਆ। ਜੀ ਹਰਜੋਤ ਸਿੰਘ ਜੀ। ਜੀ ਬਿਲਕੁਲ। ਸੋ ਅੱਜ SV 509 ਬਿੱਲ ਨੂੰ ਲੈ ਕੇ ਆਪਾਂ ਤੁਹਾਡੀਆਂ ਕਾਲਸ ਵੀ ਲਵਾਂਗੇ। ਪਹਿਲਾਂ ਕੁਝ 15 ਮਿੰਟ 20 ਮਿੰਟ ਖਬਰਾਂ ਕਰਦੇ ਕੀ ਕੁਝ ਦੁਨੀਆ 'ਚ ਵਾਪਰਿਆ, ਅਮਰੀਕਾ 'ਚ ਵਾਪਰਿਆ ਤੇ ਕਿਉਂਕਿ ਹੁਣ ਇਹ ਆਖਰੀ ਲੜਾਈ ਹੈਗੀ ਆ। ਅਸੈਂਬਲੀ ਦੇ ਵਿੱਚ ਯੂਨੈਨਿਮਸਲੀ ਪਾਸ ਹੋ ਗਿਆ, ਸੈਨੇਟ ਦੇ ਵਿੱਚ ਯੂਨੈਨਿਮਸਲੀ ਪਾਸ ਹੋ ਰਿਹਾ, ਪਰ ਗਵਰਨਰ ਦੇ ਉੱਤੇ ਬਹੁਤ ਪ੍ਰੈਸ਼ਰ ਆ। ਉਹ ਆਰਗੇਨਾਈਜੇਸ਼ਨਸ ਬਹੁਤ ਸਾਰੀਆਂ ਜਿਹੜੀਆਂ ਵਿਰੋਧ ਕਰ ਰਹੀਆਂ ਹੈਗੀਆਂ, ਉਹਨਾਂ ਨੇ ਕਈ ਪਟੀਸ਼ਨਾਂ ਸ਼ੁਰੂ ਕੀਤੀਆਂ ਹੋਈਆਂ ਹੈਗੀਆਂ, ਪਰ ਆਪਣੇ ਜਿਹੜੇ ਭੈਣ ਭਰਾ ਆ ਹਜੇ ਵੀ ਸੁੱਤੇ ਪਏ ਆ। ਪਿਛਲੀ ਵਾਰੀ ਵੀ ਇੱਕ ਵਾਰੀ ਕਿਹਾ ਸੀ ਵੀ ਬਹੁਤ ਸਾਰੇ ਸਾਡੇ ਤੇ ਵੀ ਔਖੇ ਹੋਏ ਸੀ, ਭਾਈ ਤੁਸੀਂ ਰੇਡੀਓ ਵਾਲਿਆਂ ਨੇ ਨਹੀਂ ਦੱਸਿਆ। ਹੁਣ ਅਸੀਂ ਲਗਭਗ ਕੋਸ਼ਿਸ਼ ਕਰਾਂਗੇ ਹਰ ਇੱਕ ਸ਼ੋਅ ਦੇ ਵਿੱਚ ਤੁਹਾਨੂੰ ਇਹ ਦੱਸਿਆ ਜਾਵੇ। ਭਾਈ ਪਟੀਸ਼ਨ ਦਾ ਲਿੰਕ ਪੰਜਾਬੀ ਰੇਡੀਓ USA ਦੀ ਫੇਸਬੁੱਕ, ਪੰਜਾਬੀ ਰੇਡੀਓ USA ਦੀ YouTube ਤੇ ਪਿਆ ਹੈਗਾ, ਜੋ ਸਿੱਖ ਕੋਲੀਸ਼ਨ ਵਾਲਿਆਂ ਨੇ ਬਣਾਇਆ। ਹਰ ਇੱਕ ਪਰਿਵਾਰ ਦਾ ਮੈਂਬਰ ਉਸ ਨੂੰ ਸਾਈਨ ਕਰੇ। ਸੋ ਉਹਦੇ ਬਾਰੇ ਆਪਾਂ 9:25-30 ਤੇ ਜਦੋਂ ਬ੍ਰੇਕ ਲਵਾਂਗੇ ਉਹ ਤੋਂ ਬਾਅਦ ਗੱਲਬਾਤ ਕਰਾਂਗੇ। ਉਸ ਤੋਂ ਪਹਿਲਾਂ ਆਪਾਂ ਜੋ ਕੁਝ ਅਮਰੀਕਾ ਦੇ ਵਿੱਚ ਵਾਪਰਿਆ ਜਾਂ ਦੁਨੀਆ 'ਚ ਵਾਪਰਿਆ ਉਹ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਤੇ ਜੋ ਪਿਛਲੇ ਦਿਨਾਂ ਦੇ ਵਿੱਚ ਚਾਰਲੀ ਕਰਕ, ਜਿਹੜਾ ਇੱਕ ਬਹੁਤ ਨੌਜਵਾਨ ਉੱਭਰਦਾ ਨੌਜਵਾਨ ਸੀ, ਕਮੈਂਟੇਟਰ ਸੀ, ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਬਹੁਤ ਲਾਗੇ ਸੀ, ਯੂਨੀਵਰਸਿਟੀਜ਼ ਦੇ ਵਿੱਚ ਜਾ ਕੇ ਜਿਹੜਾ ਆਪਣੇ ਕਾਫੀ ਲੈਕਚਰ ਦਿੰਦਾ ਸੀ, ਉਸ ਨੂੰ ਯੂਟਾ ਦੇ ਵਿੱਚ ਹੀ ਇੱਕ ਯੂਨੀਵਰਸਿਟੀ ਦੇ ਵਿੱਚ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ। ਤੇ ਉਸ ਦੇ ਸੰਬੰਧ ਦੇ ਵਿੱਚ ਇੱਕ 22 ਸਾਲਾਂ ਦਾ ਜਿਹੜਾ ਸਸਪੈਕਟ ਆ ਉਹ ਹੁਣ ਅਰੈਸਟ ਹੋ ਗਿਆ ਹੈਗਾ ਆ। ਇਹ ਗਵਰਨਰ ਸਪੈਂਸਰ ਕਾਕਸ ਜੋ ਯੂਟਾ ਤੋਂ ਹੈਗੇ ਆ, ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਦੱਸਿਆ ਵੀ ਟਾਇਲਰ ਰੋਬਰਟਸਨ 22 ਸਾਲਾਂ ਦਾ ਆ, ਉਸ ਨੂੰ ਯੂਟਾ ਕਾਉਂਟੀ ਜੇਲ੍ਹ ਦੇ ਵਿੱਚ ਜਿਹੜਾ ਆ ਇਸ ਟਾਈਮ ਰੱਖਿਆ ਗਿਆ ਆ। ਉਹਦੇ ਫਰੈਂਡਸ ਵੱਲੋਂ ਹੀ ਪੁਲਿਸ ਨੂੰ ਕੰਟੈਕਟ ਕੀਤਾ ਗਿਆ। ਉਹਦੇ ਫਾਦਰ ਨੇ ਉਹਨੂੰ ਕੋਸ਼ਿਸ਼ ਕੀਤੀ ਪਈ ਜਿਹੜਾ ਆ ਤੂੰ ਆਪਣੇ ਆਪ ਨੂੰ ਸਰੈਂਡਰ ਕਰਾ ਦੇ। ਪਹਿਲਾਂ ਤਾਂ ਕਹਿੰਦੇ ਵੀ ਉਹ ਮੰਨਦਾ ਨਹੀਂ ਸੀ, ਪਰ ਫਿਰ ਬਾਅਦ ਦੇ ਵਿੱਚ ਉਹ ਐਗਰੀ ਕਰ ਗਿਆ। ਸੋ ਬਹੁਤ ਮਾੜੀ ਗੱਲ ਆ, ਕਿਸੇ ਦੇ ਵਿਚਾਰਾਂ ਦੇ ਨਾਲ ਤੁਸੀਂ ਸਹਿਮਤ ਨਹੀਂ ਹੁੰਦੇ, ਦੈਟਸ ਓਕੇ,
ਇਹਦਾ ਮਤਲਬ ਇਹ ਨਹੀਂ ਹੈ ਵੀ ਤੁਸੀਂ ਉਹਨਾਂ ਨੂੰ ਜਿਹੜੀ ਆ ਗੋਲੀ ਮਾਰ ਦਿਓ। ਇਹ ਜਿਹੜਾ ਫਰੀडम ਆਫ ਐਕਸਪ੍ਰੈਸ਼ਨ, ਫਰੀडम ਆਫ ਸਪੀਚ ਜਿਹੜਾ ਅਮਰੀਕਾ ਦੇ ਵਿੱਚ ਹਰ ਇੱਕ ਬੰਦੇ ਨੂੰ ਦਿੱਤਾ ਹੈਗਾ ਆ। ਸੋ ਇਹ ਮਾੜੀ ਗੱਲ ਹੋਈ ਹੈਗੀ ਆ। ਪਰ ਜੋ ਸਸਪੈਕਟ ਸੀ, ਈਵਨ $100,000 FBI ਨੇ ਉਹਦਾ ਨਾਮ ਵੀ ਰੱਖਿਆ ਸੀ। ਸੋ ਉਸ ਨੂੰ ਇਸ ਟਾਈਮ ਜਿਹੜਾ ਆ ਅਰੈਸਟ ਕਰ ਲਿਆ ਗਿਆ ਆ। ਤੇ ਦੂਸਰੇ ਪਾਸੇ ਚਾਰਲੀ ਕਰਕ ਦੀ ਜਿਹੜੀ ਬੋਡੀ ਆ ਉਹ ਐਰੀਜ਼ੋਨਾ ਦੇ ਵਿੱਚ ਪਹੁੰਚ ਗਈ ਆ। ਕੱਲ ਜਿਹੜੇ US ਦੇ ਵਾਈਸ ਪ੍ਰੈਜ਼ੀਡੈਂਟ JD ਵੈਂਸ ਆ ਉਹ ਨਾਲ ਗਏ ਸੀ, ਤੇ ਪ੍ਰੈਜ਼ੀਡੈਂਟ ਟਰੰਪ ਹੋਣੀ ਕਹਿੰਦੇ ਉਹਦੇ ਫਿਊਨਰਲ ਦੇ ਉੱਤੇ ਵੀ ਪਹੁੰਚ ਰਹੇ ਹੈਗੇ ਆ। ਪੂਰੀ ਅਮਰੀਕਾ ਦੇ ਵਿੱਚ ਵੱਖ-ਵੱਖ ਜਗ੍ਹਾ ਦੇ ਉੱਤੇ ਕੈਂਡਲ ਲਾਈਟ ਵਿਜ਼ੂਅਲਸ ਹੋ ਰਹੇ ਹੈਗੇ ਆ। ਯੂਟਾ ਵੈਲੀ ਯੂਨੀਵਰਸਿਟੀ ਦੇ ਵਿੱਚ ਜਿੱਥੇ ਚਾਰਲੀ ਕਰਕ ਇੱਕ ਆਪਣਾ ਲੈਕਚਰ ਕਰਨ ਗਿਆ ਸੀ, ਉੱਥੇ ਹੀ ਜਿਹੜਾ ਉਸ ਨੂੰ ਸ਼ੂਟ ਕੀਤਾ ਗਿਆ ਸੀਗਾ ਉਸੇ ਦੇ ਦੌਰਾਨ। ਤੇ ਇਹ ਇਸ ਵੇਲੇ ਨੰਬਰ 1 ਇਸ਼ੂ ਅਮਰੀਕਾ 'ਚ ਬਣਿਆ ਹੋਇਆ ਆ ਵੀ ਭਾਈ ਪੋਲੀਟੀਕਲ ਵਾਇਲੈਂਸ ਜਿਹੜੀ ਆ ਇਹਦਾ ਟੋਟਲੀ ਜਿਹੜਾ ਆ ਵਿਰੋਧ ਹੋਣਾ ਚਾਹੀਦਾ। ਸਾਰੇ ਹੀ ਡੈਮੋਕ੍ਰੇਟ ਲੀਡਰਸ ਵੀ, ਚਾਹੇ ਪ੍ਰੈਜ਼ੀਡੈਂਟ ਓਬਾਮਾ, ਚੱਕ ਸ਼ੂਮਰ, ਨੈਂਸੀ ਪਲੋਸੀ, ਗਵਰਨਰ ਜੋ ਗੈਬਨ ਨਿਊਸਮ ਆ, ਇਹਨਾਂ ਸਾਰਿਆਂ ਨੇ ਜਿਹੜਾ ਆ ਇਸ ਗੱਲ ਦਾ ਜਿਹੜਾ ਵਿਰੋਧ ਕੀਤਾ ਹੈਗਾ। ਈਵਨ ਕੋਰਟੇਜ ਜੋ ਅਲੈਗਜ਼ੈਂਡਰੀਆ ਕੋਰਟੇਜ ਉਹਨੇ ਵੀ। ਸੋ ਸਟੇਟ ਡਿਪਾਰਟਮੈਂਟ ਨੇ ਇਹ ਵੀ ਜਾਰੀ ਕੀਤੀ ਸੀ ਸਟੇਟਮੈਂਟ ਵੀ ਜੇ ਕੋਈ ਬੰਦਾ ਇਹਦਾ ਮਜ਼ਾਕ ਉਡਾਊਗਾ ਤੇ ਉਹਦੇ ਵੱਲ ਅਸੀਂ ਦੇਖਾਂਗੇ, ਉਹਦਾ ਇਮੀਗ੍ਰੇਸ਼ਨ ਸਟੇਟਸ ਵੀ ਦੇਖਾਂਗੇ। ਸੋ ਇਹ ਕੱਲ ਵੀ ਆਪਾਂ ਖਬਰਾਂ ਦੇ ਵਿੱਚ ਤੁਹਾਡੇ ਨਾਲ ਸਾਂਝਾ ਕੀਤਾ ਸੀ। ਸੋ ਇਹ ਜਿਹੜੀ ਆ ਚਾਰਲੀ ਕਰਕ ਦੇ ਬਾਰੇ ਜੋ ਅਪਡੇਟ। ਜੀ ਬਿਲਕੁਲ, ਤੇ ਆਪਾਂ ਅਗਲੀ ਖਬਰ ਦੇ ਵੱਲ ਵੱਧਦੇ ਹਾਂ। ਅਗਲੀ ਖਬਰ ਜਿਹੜੀ ਆ ਉਹ ਟਰੰਪ ਪ੍ਰਸ਼ਾਸਨ ਦੇ ਨਾਲ ਹੀ ਜੁੜੀ ਹੋਈ ਹੈ। ਟਰੰਪ ਪ੍ਰਸ਼ਾਸਨ ਨੇ ਅਨਾਉਂਸ ਕਰ ਦਿੱਤਾ ਹੈ ਕਿ ਹੁਣ ਜਿਹੜਾ ਨੈਸ਼ਨਲ ਗਾਰਡ ਤੈਨਾਤ ਕੀਤੇ ਜਾਣਗੇ ਉਹ ਮੈਂਫਿਸ ਦੇ ਵਿੱਚ ਤੈਨਾਤ ਕੀਤੇ ਜਾਣਗੇ ਕ੍ਰਾਈਮ ਦੇ ਉੱਤੇ ਕਾਬੂ ਪਾਉਣ ਦੇ ਲਈ। ਇਸ ਟਾਈਮ ਇਹ ਅਮਰੀਕਾ ਦੇ ਵਿੱਚ ਇੱਕ ਬਹੁਤ ਵੱਡਾ ਮੁੱਦਾ ਹੈ ਕਿ ਫੈਡਰਲਿਜ਼ਮ ਜਾਂ ਸੰਘੀ ਢਾਂਚੇ ਨੂੰ ਜਿਹੜਾ ਉਹਦੀ ਡਿਬੇਟ ਵੀ ਨਾਲ ਨਾਲ ਚੱਲ ਰਹੀ ਹੈ, ਤੇ ਨਾਲੋਂ ਨਾਲ ਜਿਹੜੀ ਸਰਕਾਰ ਆ ਉਹਦੇ ਵੱਲੋਂ ਦੋ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਜ਼ੋਰ ਦਿੱਤਾ ਜਾ ਰਿਹਾ। ਇੱਕ ਤਾਂ ਇਮੀਗ੍ਰੇਸ਼ਨ ਦੇ ਉੱਤੇ, ਤੇ ਦੂਜਾ ਕ੍ਰਾਈਮ ਦੇ ਮਾਮਲੇ ਉੱਤੇ। ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਿਹੜਾ ਕ੍ਰਾਈਮ ਵਧਿਆ ਹੋਇਆ, ਉਹਨਾਂ ਨੇ ਜਦੋਂ ਅਨਾਉਂਸ ਕੀਤਾ ਤੇ ਟਰੰਪ ਨੇ, ਤਾਂ ਉਹਨਾਂ ਨੇ ਇੱਕ ਗੱਲਬਾਤ ਕਰ ਰਹੇ ਸੀ ਉਹ ਫੌਕਸ ਦੇ ਨਾਲ ਇੱਕ ਇੰਟਰਵਿਊ ਦੇ ਵਿੱਚ। ਉਹ ਕਹਿੰਦੇ ਵੀ ਹੁਣ ਜਿਹੜਾ ਇਹ ਇਲਾਕਾ ਉਹ ਬਹੁਤ ਜ਼ਿਆਦਾ ਕ੍ਰਾਈਮ ਦੇ ਨਾਲ ਗਰਸਿਆ ਹੋਇਆ। ਲੋਕ ਇੱਥੋਂ ਦੇ ਕਹਿੰਦੇ ਵੀ ਨਾਖੁਸ਼ ਨੇ, ਨਾਰਾਜ਼ ਨੇ, ਪਰ ਜਿਹੜਾ ਡੈਮੋਕ੍ਰੈਟ ਦਾ ਜਿਹੜਾ ਮੇਅਰ ਹੈ ਉਹ ਬਹੁਤ ਹੈਪੀ ਹੈ। ਕਹਿੰਦੇ ਵੀ ਉਹਨੂੰ ਕੋਈ ਫਰਕ ਨਹੀਂਗਾ, ਤੇ ਜਿਹੜਾ ਗਵਰਨਰ ਆਫ ਟੈਨੇਸੀ ਆ ਉਹਨੂੰ ਕੋਈ ਫਰਕ ਹੀ ਨਹੀਂ ਪੈਂਦਾ। ਉਹ ਵੀ ਕਹਿੰਦੇ ਵੀ ਉਹਦੀਆਂ ਪੂਰੀਆਂ ਮੌਜਾਂ ਲੱਗੀਆਂ ਨੇ। ਸੋ ਉਹ ਕਹਿੰਦੇ ਵੀ ਹੁਣ ਜਿਹੜਾ ਇਹ ਅਸੀਂ ਸਹਾਰਾਂਗੇ ਨਹੀਂਗੇ। ਨੈਸ਼ਨਲ ਗਾਰਡ ਜਿਹੜੇ ਇੱਥੋਂ ਤੱਕ ਕਿ ਉਹ ਕਹਿੰਦੇ ਵੀ ਮਿਲਟਰੀ ਦੇ ਜਿਹੜੇ ਹੋਰ ਵੀ ਜਿਹੜੇ ਵਿੰਗ ਆ ਉਹ ਵੀ ਤੈਨਾਤ ਕਰਨੇ ਪਏ ਤਾਂ ਉਹ ਕਹਿੰਦੇ ਵੀ ਅਸੀਂ ਉਹਦੇ ਤੋਂ ਗੁਰੇਜ਼ ਨਹੀਂ ਕਰਾਂਗੇ। ਨੈਸ਼ਨਲ ਗਾਰਡ ਤਾਂ ਤੈਨਾਤ ਕੀਤੇ ਜਾਣਗੇ, ਤੇ ਕਹਿੰਦੇ ਵੀ ਇਹ ਇੱਕ ਬਹੁਤ ਵਧੀਆ ਸ਼ਹਿਰ ਹੈ ਜਿਹੜਾ ਸੰਗੀਤ ਦੇ ਲਈ ਕਦੇ ਜਾਣਿਆ ਜਾਂਦਾ ਸੀਗਾ। ਸੋ ਬਹੁਤ ਤਾਕੜੀ ਇਹਦੀ ਅਪਰੋਚ ਸੀਗੀ, ਪਰ ਕਹਿੰਦੇ ਵੀ ਸ਼ਿਕਾਗੋ ਤੋਂ ਬਾਅਦ ਜਾਂ ਹੋਰ ਥਾਵਾਂ ਤੋਂ ਬਾਅਦ ਸਾਨੂੰ ਹੁਣ ਇਹ ਅਹਿਸਾਸ ਹੋ ਚੁੱਕਿਆ ਵੀ ਮੈਂਫਿਸ ਦੇ ਵਿੱਚ ਜਿਹੜਾ ਉਹ ਨੈਸ਼ਨਲ ਗਾਰਡ ਤੈਨਾਤ ਕੀਤੇ ਜਾਣਗੇ ਕ੍ਰਾਈਮ ਤੇ ਕਾਬੂ ਪਾਉਣ ਦੇ ਲਈ। ਇਹਦੀ ਜਿਹੜੀ ਪਾਪੂਲੇਸ਼ਨ ਹੈ ਇਹ ਉਹਨਾਂ ਸਿਟੀਜ਼ ਦੇ ਵਿੱਚ ਆਉਂਦਾ ਜਿਨ੍ਹਾਂ ਦੀ 2.5 ਲੱਖ ਦੇ ਕਰੀਬ ਜਿਹੜੀ ਪਾਪੂਲੇਸ਼ਨ ਹੈ। ਸੋ ਤੁਸੀਂ ਦੇਖ ਸਕਦੇ ਹੋ ਵੀ ਜਿਹੜਾ ਇੱਥੇ ਵਾਇਲੈਂਟ ਕ੍ਰਾਈਮ ਦਾ ਜਿਹੜਾ ਰੇਟ ਆ ਉਹ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਵੱਧਦਾ ਜਾ ਰਿਹਾ। ਸੋ ਇਹਦੇ ਕਰਕੇ ਆਪਾਂ ਦੇਖਿਆ ਵੀ ਇਹ ਬਹੁਤ ਸਾਰੇ ਕੈਲੀਫੋਰਨੀਆ ਦੇ ਸ਼ਹਿਰ, ਬਹੁਤ ਸਾਰੇ ਅਮਰੀਕਾ ਦੇ ਸ਼ਹਿਰ ਜਿਹੜੇ ਅੱਜ ਤੋਂ ਤਕਰੀਬਨ ਜੇ 10-15 ਸਾਲ ਪਹਿਲਾਂ ਉਹਨਾਂ ਸ਼ਹਿਰਾਂ ਦਾ ਮੁਹਾਂਦਰਾ, ਉਹਨਾਂ ਸ਼ਹਿਰਾਂ ਦੇ ਵਿੱਚ ਤੁਸੀਂ ਕ੍ਰਾਈਮ ਰੇਟ ਦੇਖੋਗੇ, ਉਹਨਾਂ ਸ਼ਹਿਰਾਂ ਦੇ ਵਿੱਚ ਸਨੈਚਿੰਗ, ਵਾਰਦਾਤ, ਲੁੱਟ ਖੋਹ ਜਾਂ ਹੋਰ ਵੀ ਕਿਸੇ ਤਰੀਕੇ ਦਾ ਜਿਹੜਾ ਕ੍ਰਾਈਮ ਹੈ ਉਹ ਜੇ ਡਾਟੇ ਨੂੰ ਤੁਸੀਂ ਖੰਗਾਲੋਗੇ ਤਾਂ ਉਹ ਬਹੁਤ ਘੱਟ ਸੀਗਾ, ਤੇ ਉੱਥੇ ਟੂਰਿਜ਼ਮ ਵੀ ਬਹੁਤ ਜ਼ਿਆਦਾ ਸੀਗਾ। ਕ੍ਰਾਈਮ ਦਾ ਜਿਹੜਾ ਨੁਕਸਾਨ ਉਹ ਇਕੱਲੇ ਲੋਕਾਂ ਨੂੰ ਨਹੀਂ ਹੁੰਦਾ, ਬਲਕਿ ਮਾਲੀਏ ਦੇ ਰੂਪ ਦੇ ਵਿੱਚ ਸਰਕਾਰਾਂ ਨੂੰ ਵੀ ਹੁੰਦਾ। ਲੋਕ ਉੱਥੋਂ ਕੰਨੀ ਕਤਰਾਉਣ ਲੱਗ ਪੈਂਦੇ ਆ ਜਿੱਥੇ ਇਸ ਤਰ੍ਹਾਂ ਦੀਆਂ ਵਾਰਦਾਤਾਂ ਜ਼ਿਆਦਾ ਹੋਣ ਲੱਗ ਪੈਣ, ਉੱਥੇ ਕੋਈ ਨਹੀਂ ਆਉਣਾ ਚਾਹੁੰਦਾ। ਸੋ ਇਹ ਇਸ ਟਾਈਮ ਜਿੱਥੇ ਇੱਕ ਪਾਸੇ ਅਮਰੀਕਨ ਸਿਟੀਜ਼ਨ ਦੀ ਸੁਰੱਖਿਆ ਦੇ ਨਾਲ ਜੁੜਿਆ ਮਾਮਲਾ, ਉੱਥੇ ਦੂਜੇ ਪਾਸੇ ਰਾਜ ਸਰਕਾਰਾਂ ਤੇ ਫੈਡਰਲ ਸਰਕਾਰ ਦੇ ਵਿੱਚ ਟਸਲ ਦਾ ਵੀ ਕਾਰਨ ਜਿਹੜਾ ਉਹ ਵੱਡਾ ਬਣਿਆ ਹੋਇਆ। ਜੀ ਅਗਲੀ ਖਬਰ ਵੱਲ ਚਲੀਏ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਯੂਰਪੀਅਨ ਯੂਨੀਅਨ ਤੋਂ ਬਾਅਦ ਹੁਣ G7 ਦੇ ਜਿਹੜੇ ਮੁਲਕ ਹੈਗੇ G7 ਗਰੁੱਪ ਦੇ ਵਿੱਚ ਜੀ ਉਹਨਾਂ ਨੂੰ ਇਹ ਕਿਹਾ ਆ ਕਿ ਚਾਈਨਾ ਤੇ ਇੰਡੀਆ ਦੇ ਉੱਤੇ ਜਿਹੜੇ ਆ ਟੈਰਿਫ ਵਧਾਏ ਜਾਣ, ਕਿਉਂਕਿ ਉਹ ਹਜੇ ਵੀ ਰਸ਼ੀਆ ਤੋਂ ਜਿਹੜਾ ਆਇਲ ਆ ਉਹ ਇੰਪੋਰਟ ਕਰਨ ਤੋਂ ਨਹੀਂ ਹਟ ਰਹੇ ਹੈਗੇ। ਇਹ ਫਾਈਨੈਂਸ਼ੀਅਲ ਟਾਈਮਜ਼ ਅੱਜ ਦੀ ਜੋ ਰਿਪੋਰਟ ਕਰ ਰਹੀ ਹੈਗੀ ਆ। ਵੀਡੀਓ ਕਾਲ ਕਹਿੰਦੇ ਹੋਈ ਸੀ ਇਹਨਾਂ ਦੀ ਸਾਰਿਆਂ ਦੀ। ਯੂਰਪੀਅਨ ਯੂਨੀਅਨ ਨੇ ਵੀ ਡੈਮੋਨਸਟ੍ਰੇਟ ਕੀਤਾ ਆ ਵੀ ਉਹ ਦੋ ਜਿਹੜੀਆਂ ਏਸ਼ੀਆ ਦੀਆਂ ਇਕਨੋਮੀਜ਼ ਆ ਉਹਨਾਂ ਦੇ ਉੱਤੇ ਹੋਰ ਜਿਹੜਾ ਟੈਰਿਫ ਆ ਉਹ ਲਾਉਣ ਜਾ ਰਹੇ ਹੈਗੇ ਆ। ਜੀ ਇਸ ਹਫਤੇ ਦੀ ਸ਼ੁਰੂਆਤ ਦੇ ਵਿੱਚ ਇਹ ਕਲੀਅਰ ਸੀ ਵੀ ਯੂਰਪੀਅਨ ਯੂਨੀਅਨ ਦੇ ਜਿਹੜੇ ਐਲਾਈਜ਼ ਆ ਉਹ ਕਾਫੀ ਸੀਰੀਅਸ ਹੈਗੇ ਆ ਵੀ ਇਸ ਜੰਗ ਨੂੰ ਖਤਮ ਕੀਤਾ ਜਾਵੇ, ਕਿਉਂਕਿ ਉਹਨਾਂ ਦੇ ਬੈਕਯਾਰਡ ਦੇ ਵਿੱਚ ਹੈਗੀ ਆ ਤੇ ਉਹਨਾਂ ਦੇ ਉੱਤੇ ਇਹਦਾ ਜਿਹੜਾ ਜ਼ਿਆਦਾ ਅਸਰ ਹੋ ਰਿਹਾ। ਪਰ
ਪਿਛਲੇ ਹਫ਼ਤਿਆਂ ਦੇ ਵਿੱਚ ਜਦੋਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ ਰਸ਼ੀਆ ਦੇ ਪ੍ਰੈਜ਼ੀਡੈਂਟ ਪੁਟਿਨ ਦੇ ਨਾਲ ਵੀ ਗੱਲਬਾਤ ਕੀਤੀ ਸੀ। ਉਸ ਤੋਂ ਬਾਅਦ ਕੋਈ ਬਾਹਲਾ ਜਿਹੜਾ ਪੋਜ਼ਿਟਿਵ ਰਿਸਪੌਂਸ ਨਹੀਂ ਆਇਆ ਹੈਗਾ ਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਅੱਜ ਯੂਰਪੀਅਨ ਯੂਨੀਅਨ ਉਹਨਾਂ ਨੂੰ ਮੁਲਕਾਂ ਨੂੰ ਇਹ ਕਿਹਾ ਵੀ 100% ਟੈਰਿਫ ਜਿਹੜਾ ਚਾਈਨਾ ਤੇ ਇੰਡੀਆ ਦੇ ਉੱਤੇ ਲਾਇਆ ਜਾਵੇ ਵੀ ਜੇ ਤੁਸੀਂ ਚਾਹੁੰਦੇ ਆ ਵੀ ਰਸ਼ੀਆ ਦੇ ਉੱਤੇ ਜਿਹੜੀਆਂ ਸੈਂਕਸ਼ਨਸ ਆ ਉਹਨਾਂ ਦਾ ਪ੍ਰੈਸ਼ਰ ਪਾਇਆ ਜਾ ਸਕੇ। ਸੋ ਇਹ ਡਿਸਕਸ਼ਨ ਹੋਊਗੀ ਬਰਸਲਸ ਦੇ ਵਿੱਚ 19th ਪੈਕੇਜ ਆਫ ਸੈਂਕਸ਼ਨਸ ਅਗੇਂਸਟ ਮਾਸਕੋ। ਯੂਰਪੀਅਨ ਯੂਨੀਅਨ ਇਹ ਵੀ ਗਾਹਾਂ ਸੋਚ ਰਹੇ ਆ ਵੀ ਅਸੀਂ ਜੋ ਰਸ਼ੀਆ ਤੋਂ એનર્ਜੀ ਇੰਪੋਰਟ ਕਰਨ ਵਾਲੇ ਮੁਲਕ ਆ ਜੀ ਉਹਨਾਂ ਦੀ ਜਿਹੜੀ ਡੈਡਲਾਈਨ ਆ ਉਹ ਕਿਸ ਤਰ੍ਹਾਂ ਉਹਨੂੰ ਐਕਸਟੈਂਡ ਕੀਤੀ ਜਾਵੇ ਤਾਂ ਕਿ ਉੱਥੋਂ ਉਹ ਹੋਰ ਨਾ ਖਰੀਦ ਸਕਣ। ਸੋ ਇੱਕ ਪਾਸੇ ਤਾਂ ਆਪਾਂ ਪਿਛਲੇ ਦਿਨਾਂ 'ਚ ਦੇਖੀਆਂ ਸੀਆਂ ਵੀ ਇੰਡੀਆ ਦਾ ਮੀਡੀਆ ਵੀ ਬਹੁਤ ਰੌਲਾ ਪਾ ਰਿਹਾ ਸੀ ਵੀ ਹਾਂ ਜੀ ਸਾਡੀ ਗੱਲਬਾਤ ਦੁਆਰਾ ਕਿ ਪ੍ਰੈਜ਼ੀਡੈਂਟ ਡੋਨਲਡ ਟਰੰਪ ਤੇ ਪ੍ਰਾਈਮ ਹਾਂਜੀ ਮਿਨਿਸਟਰ ਮੋਦੀ ਉਹਨਾਂ ਦੀ ਹੋਣ ਜਾ ਰਹੀ ਹੈਗੀ ਆ ਤੇ ਦੋਨੋਂ ਹੀ ਦੇ ਵਿੱਚ ਦੋਨਾਂ ਮੁਲਕਾਂ ਦੇ ਵਿੱਚ ਜਿਹੜੀ ਡੀਲ ਆ ਉਹ ਬਣ ਜਾਊਗੀ। ਪਰ ਹੁਣ ਦੂਸਰੇ ਪਾਸੇ ਟਰੰਪ ਹੁਣੀ ਇਹ ਵੀ ਕਹਿ ਰਹੇ ਆ ਵੀ ਉਹਨਾਂ ਦੇ ਉੱਤੇ ਕਿਉਂਕਿ ਅਮਰੀਕਾ ਨੇ ਤਾਂ ਆਲਰੇਡੀ 50% ਟੈਰਿਫ ਲਾਇਆ ਹੀ ਲਾਇਆ ਹੈ ਤੇ ਇਹ ਵੀ ਕਹਿ ਰਹੇ ਹੈਗੇ ਆ ਵੀ ਹਾਂ ਬਿਲਕੁਲ ਜਿਹੜਾ ਟੈਰਿਫ ਆ ਯੂਰਪੀਅਨ ਯੂਨੀਅਨ ਦੇ ਮੁਲਕਾਂ ਨੂੰ G7 ਕੰਟਰੀਜ਼ ਨੂੰ ਉੱਤੇ ਹੋਰ ਵਧਾਉਣਾ ਚਾਹੀਦਾ ਹੈਗਾ ਚਾਈਨਾ ਤੇ ਇੰਡੀਆ ਦੇ ਉੱਤੇ। ਜੀ ਬਿਲਕੁਲ। ਅਗਲੀ ਜਿਹੜੀ ਖਬਰ ਆ ਉਹ ਸਿੰਗਾਪੁਰ ਤੋਂ ਆ ਰਹੀ ਹੈ। ਸਿੰਗਾਪੁਰ ਦੇ ਵਿੱਚ ਇੱਕ ਭਾਰਤੀ ਮੂਲ ਦੇ ਇਮੀਗ੍ਰੇਸ਼ਨ ਅਧਿਕਾਰੀ ਨੂੰ ਥੋੜੇ ਸਮੇਂ ਦੇ ਵੀਜ਼ੇ ਦੇਣ ਬਦਲੇ ਜਿਨਸੀ ਸਬੰਧ ਬਣਾਉਣ ਦੇ ਦੋਸ਼ ਦੇ ਵਿੱਚ 22 ਮਹੀਨਿਆਂ ਦੀ ਕੈਦ ਦੀ ਸਜ਼ਾ ਹੋਈ ਆ। ਇੱਕ ਮੀਡੀਆ ਰਿਪੋਰਟ ਨੇ ਦਾਅਵਾ ਕੀਤਾ ਵੀ ਇਮੀਗ੍ਰੇਸ਼ਨ ਤੇ ਚੈੱਕ ਪੁਆਇੰਟ ਅਥਾਰਟੀ ਜਿਹਨੂੰ ICA ਕਿਹਾ ਜਾਂਦਾ ਉਹਦਾ ਇੱਕ ਇੰਸਪੈਕਟਰ ਸੀਗਾ ਕਨਨ ਮੌਰਿਸ ਰਾਜਗੋਪਾਲ ਜੈਰਾਮ ਤੇ ਇਹਨੇ ਥੋੜੇ ਸਮੇਂ ਦੇ ਲਈ ਜਿਹੜੀਆਂ ਵਿਜ਼ਿਟ ਪਾਸ ਅਰਜ਼ੀਆਂ ਹੁੰਦੀਆਂ ਉਹਨਾਂ ਦੇ ਵਿੱਚ ਮਦਦ ਕਰਨ ਦੇ ਬਦਲੇ ਜਿਨਸੀ ਸਬੰਧ ਜਿਹੜੇ ਲੋਕਾਂ ਦੇ ਨਾਲ ਬਣਾਏ ਤੇ ਜਿਨ੍ਹਾਂ ਨੂੰ ਇਹ ਜਿਹੇ ਵੀਜ਼ਿਆਂ ਦੀ ਲੋੜ ਸੀਗੀ ਉਹਨਾਂ ਦੇ ਨਾਲ। ਤੇ ਇਹ 55 ਸਾਲ ਦਾ ਇਹ ਬੰਦਾ ਹੈ। ਚੈਨਲ ਇੱਕ ਨਿਊਜ਼ ਏਸ਼ੀਆ ਉਹਦੀ ਇੱਕ ਰਿਪੋਰਟ ਦੇ ਮੁਤਾਬਕ 3 ਮਾਮਲੇ ਨੇ ਜਿਨ੍ਹਾਂ ਦੇ ਵਿੱਚ ਇਹਨੂੰ ਸਜ਼ਾ ਸੁਣਾਈ ਗਈ ਆ। ਚੈਨਲ ਦੀ ਰਿਪੋਰਟ ਨੇ ਦਾਅਵਾ ਕੀਤਾ ਵੀ 2022 ਤੇ 2023 ਦੇ ਵਿੱਚ ਇਹਨੇ ਉਹਨਾਂ ਬੰਦਿਆਂ ਨਾਲ ਮੁਲਾਕਾਤਾਂ ਕੀਤੀਆਂ ਜਿਨ੍ਹਾਂ ਨੂੰ ਲੋੜ ਸੀ ਤੇ 25 ਤੋਂ 30 ਸਾਲ ਦੀ ਉਮਰ ਦੀਆਂ ਜਿਹੜੀਆਂ ਭਾਰਤੀ ਕੁੜੀਆਂ ਸੀ ਉਹਨਾਂ ਦਾ ਸ਼ੋਸ਼ਣ ਕੀਤਾ ਜਿਹੜੀਆਂ ਪੜ੍ਹਾਈ ਦੇ ਲਈ ਖਾਸ ਕਰਕੇ ਸਿੰਗਾਪੁਰ ਆਈਆਂ ਸਨ। ਅਜਿਹੇ ਵਿਜ਼ਟ ਪਾਸ ਕਹਿੰਦੇ ਦੇਣ ਲਈ ਕਨਨ ਅਧੀਨ ਕੰਮ ਕਰਦੇ ਅਮਲੇ ਨੂੰ ਜੇ ਮੁਸ਼ਕਲਾਂ ਆਉਂਦੀਆਂ ਸਨ ਤਾਂ ਉਹ ਕਨਨ ਦੇ ਨਾਲ ਸਲਾਹ ਮਸ਼ਵਰਾ ਕਰਦੇ ਸਨ ਤੇ ਕਨਨ ਦੇ ਕੋਲ ਕੋਈ ਵੀ ਅਰਜ਼ੀ ਨੂੰ ਮਨਜ਼ੂਰ ਕਰਨ ਜਾਂ ਰੱਦ ਕਰਨ ਦਾ ਅਧਿਕਾਰ ਸੀਗਾ। ਤੇ ਚੈਨਲ ਨੇ ਸਰਕਾਰੀ ਵਕੀਲਾਂ ਦੇ ਹਵਾਲੇ ਨਾਲ ਕਿਹਾ ਵੀ ਉਸਨੇ ਸਰਹੱਦਾਂ ਦੀ ਰਖਵਾਲੀ ਕਰਨ ਵਾਲੇ ਨੇ ਨਿਰਪੱਖ ਤੇ ਜਨਤਕ ਪ੍ਰਤੀਨਿਧੀ ਵਜੋਂ ਕੰਮ ਕਰਨ ਦੀ ਬਜਾਏ ਵਿਦੇਸ਼ ਤੋਂ ਆਉਣ ਵਾਲਿਆਂ ਦਾ ਸ਼ੋਸ਼ਣ ਕੀਤਾ। ਕਨਨ ਦੀ ਜਿਹੜੀ ਜੇਲ੍ਹ ਦੀ ਯਾਤਰਾ ਉਹ 18 ਸਤੰਬਰ ਤੋਂ ਜਿਹੜੀ ਆ ਸ਼ੁਰੂ ਹੋਣ ਜਾ ਰਹੀ ਆ। ਤੁਸੀਂ ਦੇਖੋ ਵੀ ਕਿੰਨੇ ਘਟੀਆ ਕਰੈਕਟਰ ਦੇ ਬੰਦੇ, ਕਿੰਨੇ ਘਟੀਆ ਮਾਨਸਿਕਤਾ ਦੇ, ਕਿੰਨੇ ਘਟੀਆ ਜਿਹੜੇ ਕਿਰਦਾਰ ਦੇ ਬੰਦੇ ਉਹ ਵੱਖ-ਵੱਖ ਥਾਵਾਂ ਦੇ ਉੱਤੇ ਬਿਠਾਏ ਗਏ ਨੇ ਔਰ ਇਹਨਾਂ ਦੇ ਵਿੱਚ ਭਾਰਤੀ ਸਿਸਟਮ ਦੇ ਬੰਦੇ ਵੀ ਨੇ। ਕੁੜੀਆਂ ਜਿਹੜੀਆਂ ਆਉਂਦੀਆਂ ਨੇ ਬੱਚੀਆਂ ਉਹ ਭਾਰਤ ਤੋਂ ਹੀ ਆਉਂਦੀਆਂ ਨੇ ਤੇ ਬਾਹਰਲੇ ਦੇਸ਼ਾਂ ਦੇ ਵਿੱਚ ਜਿਹੜੀਆਂ ਐਮਬੈਸੀਜ਼ ਬਣਦੀਆਂ ਨੇ ਜਾਂ ਦੂਤਾਵਾਸ ਬਣਦੇ ਨੇ ਉਹ ਇਸ ਕਰਕੇ ਬਣਦੇ ਨੇ ਵੀ ਤੁਸੀਂ ਜਦੋਂ ਕੋਈ ਤੁਹਾਨੂੰ ਉੱਥੇ ਮੁਸ਼ਕਲ ਆਉਂਦੀ ਹੈ ਤੇ ਉਹ ਤੁਹਾਡੇ ਦੇਸ਼ ਦਾ ਉੱਥੇ ਕੋਈ ਜਿਹੜਾ ਸੈਂਟਰ ਆ ਜਾਂ ਉੱਥੇ ਜਿਹੜਾ ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਅਧਿਕਾਰੀ ਆ ਤੁਹਾਡੀ ਗੱਲ ਸੁਣੇ। ਉਹਦੀ ਜਿਹੜੀ ਇਹੋ ਜਿਹੀ ਇੱਕ ਤੁਹਾਨੂੰ ਮਿਸਾਲ ਅੱਜ 3:30 ਵਜੇ ਸੁਣਾਵਾਂਗੇ ਪ੍ਰੋਗਰਾਮ ਦੇ ਵਿੱਚ, ਉਹ ਵੀ ਤੁਹਾਨੂੰ ਦੱਸਾਂਗੇ ਵੀ ਕਿਵੇਂ ਭਾਰਤੀ ਜਿਹੜੇ ਅਧਿਕਾਰੀ ਨੇ ਉਹ ਅਮਰੀਕੀ ਨਾਗਰਿਕਾਂ ਦੇ ਨਾਲ ਕਿਵੇਂ ਗੱਲ ਕਰਦੇ ਨੇ। ਤੇ ਦੂਜੀ ਜਿਹੜੀ ਗੱਲ ਆ ਇਹਨਾਂ ਦੇ ਕੋਲ ਤੁਸੀਂ ਅਮਰੀਕਾ ਦੀ ਐਮਬੈਸੀ ਭਾਵੇਂ ਵਰਲਡ ਦੇ ਵਿੱਚ ਕਿਸੇ ਵੀ ਹਿੱਸੇ ਦੇ ਵਿੱਚ ਤੁਸੀਂ ਕਾਲ ਕਰੋਗੇ, ਕਈ ਦਿਨ ਹੋ ਗਏ ਮੇਰਾ ਵਾਹ ਪਿਆ, ਉੱਥੇ ਤੁਹਾਨੂੰ ਦੱਸਿਆ ਜਾਊਗਾ ਪਹਿਲਾਂ ਵੀ ਜੇ ਤੁਹਾਨੂੰ ਐਮਰਜੈਂਸੀ ਆ, ਅਮਰੀਕਨ ਸਿਟੀਜ਼ਨ ਦੀ ਡੈਥ ਹੋਈ ਆ, ਉਹਦੀ ਅਰੈਸਟ ਹੋਈ ਆ ਤਾਂ ਤੁਸੀਂ ਆਹ ਬਟਨ ਆਪਣਾ ਤੁਸੀਂ ਬੇਸ਼ੱਕ ਕਾਲ ਕਰਕੇ ਦੇਖ ਲਓ, ਬੇਸ਼ੱਕ ਕੈਨੇਡਾ ਦੇ ਵਿੱਚ ਕਿਤੇ ਵੀ ਦੁਨੀਆ ਦੇ ਹਿੱਸੇ ਦੇ ਵਿੱਚ ਕਾਲ ਕਰਕੇ ਦੇਖ ਲਿਓ, ਉਹ ਪਹਿਲਾਂ ਤੁਹਾਨੂੰ ਇਹ ਆਪਸ਼ਨ ਦਿੰਦੇ ਆ। ਤੇ ਇੱਕ ਪਾਸੇ ਆਹ ਬੰਦੇ ਆ ਕਨਨ ਵਰਗੇ ਜਿਹੜੇ ਬੰਦਿਆਂ ਨੂੰ ਇਹ ਅਥਾਰਟੀ ਤਾਂ ਇਹ ਦਿੱਤੀ ਗਈ ਆ ਵੀ ਜੇ ਕਿਸੇ ਇੰਡੀਅਨ ਨਾਗਰਿਕ ਨੂੰ ਕੋਈ ਚੱਕਰ ਪੈਂਦਾ, ਕੋਈ ਵਿਜ਼ਿਟ ਪਾਸ ਉਹਦਾ ਘਟ ਗਿਆ, ਕੋਈ ਡਰੇਸ਼ਨ ਦਾ ਮਾਮਲਾ ਤੇ ਹੁਣ ਤੂੰ ਸਿੱਝ ਸਕਦਾ ਤੇਰੇ ਕੋਲੇ ਅਥਾਰਟੀ ਆ, ਪਾਵਰ ਆ। ਪਰ ਇਹ ਘਟੀਆ ਬੰਦੇ ਬੱਚੀਆਂ ਜਿਹੜੀਆਂ ਸਾਡੀਆਂ ਆਉਂਦੀਆਂ ਨੇ, ਧੀਆਂ ਭੈਣਾਂ ਸਭ ਦੀਆਂ ਬਾਹਰ ਪੜ੍ਹਨ ਜਾਂਦੀਆਂ ਨੇ ਤੇ ਉਹਨਾਂ ਦੀ ਮਜਬੂਰੀ ਦਾ ਫਾਇਦਾ ਉਠਾ ਕੇ ਫਿਰ ਆਪਣੀ ਕੁਰਸੀ ਦੀ ਗਲਤ ਵਰਤੋਂ ਕਰਦੇ ਨੇ। ਮੇਰੇ ਖਿਆਲ ਦੇ ਨਾਲ ਇਹੋ ਜਿਹੇ ਬੰਦੇ ਨੂੰ 22 ਮਹੀਨੇ ਤਾਂ ਘੱਟ, ਇਹਨੂੰ ਜੇ ਇਹੋ ਜਿਹੇ ਘਟੀਆ ਬੰਦੇ ਨੂੰ ਤਾਂ 22 ਸਾਲ ਦੀ ਸਜ਼ਾ ਵੀ ਹੋਵੇ ਤਾਂ ਉਹ ਵੀ ਘੱਟ ਆ। ਜੀ ਜੀ ਅਗਲੀ ਖਬਰ ਵੱਲ ਚੱਲੀਏ ਤੇ ਬਾਰਡਰ ਪੈਟਰੋਲ ਏਜੰਟਸ ਦੇ ਉੱਤੇ ਇੱਕ ਟੈਕਸਸ ਦੇ ਵਿੱਚ ਬੰਦੇ ਨੇ ਗਨ ਜਿਹੜੀ ਤਾਣ ਲਈ ਸੀ। ਹੁਣ ਉਹ ਜਦੋਂ ਉਸਨੂੰ ਅਰੈਸਟ ਕੀਤਾ ਗਿਆ ਉਹਦੇ ਉੱਤੇ ਚਾਰਜਸ ਲਾਏ ਗਏ ਤੇ ਉਹਨੂੰ 32 ਮਹੀਨੇ ਦੀ ਜਿਹੜੀ ਸਜ਼ਾ ਆ ਫੈਡਰਲ ਪ੍ਰਿਜ਼ਨ ਸੁਣਾਈ ਗਈ ਹੈਗੀ ਆ। ਐਰਿਕ ਅਲਬਰਟੋ ਬੀਲ 28 ਸਾਲਾਂ ਦਾ ਸੀ। ਉਹਨੂੰ ਚਾਰਜ ਕੀਤਾ ਗਿਆ ਸੀ ਅਸੌਲਟ ਔਨ ਏ ਫੈਡਰਲ ਆਫੀਸਰ ਵਿਦ ਡੈਡਲੀ ਐਂਡ ਡੇਂਜਰਸ ਵੈਪਨ। ਤੇ ਜਿਹੜੀ 32 ਮਹੀਨੇ ਦੀ ਸਜ਼ਾ ਸੁਣਾਈ ਗਈ ਆ ਉਹ ਤੋਂ ਬਾਅਦ ਫਿਰ 36 ਮਹੀਨੇ ਫਿਰ ਸੁਪਰਵਾਈਜ਼ ਜਿਹੜਾ ਰਿਲੀਜ਼ ਤੇ ਫੋਰਫੀਚਰ ਹੋਊਗਾ ਉਹਦਾ ਜਿਹੜੀ ਉਹਦੀ ਗਨ ਸੀ ਉਹ ਵੀ ਜਿਹੜੀ ਉਹਨਾਂ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਲਈ ਹੈਗੀ ਆ। ਸੋ ਇਸੇ ਤਰ੍ਹਾਂ ਵੱਖ-ਵੱਖ ਹੋਰ ਬਹੁਤ ਖਬਰਾਂ ਆ ਰਹੀਆਂ ਵੀ ਇੱਕ ਮਾਈਨਰ ਨੂੰ ਲੈ ਕੇ ਕੰਮ ਤੇ ਜਾ ਰਿਹਾ ਸੀ ਇੱਕ ਕਪਲ
ਤੇ ਉਹਨਾਂ ਨੂੰ ਵੀ ਚਾਰਜ ਕੀਤਾ ਗਿਆ ਹੈਗਾ। ਸੋ ਇਦਾਂ ਦੀਆਂ ਜਿਹੜੀਆਂ ਖਬਰਾਂ ਆ ਇਮੀਗ੍ਰੇਸ਼ਨ ਨੂੰ ਲੈ ਕੇ ਹਰ ਰੋਜ਼ ਬੜੀਆਂ ਹੈਰਾਨੀਜਨਕ ਵੀ ਆਉਂਦੀਆਂ ਰਹਿੰਦੀਆਂ ਹੈਗੀਆਂ। ਜੀ ਬਿਲਕੁਲ। ਤੇ ਅਗਲੀ ਜਿਹੜੀ ਖਬਰ ਆ ਉਹ ਆਈਸ ਦੇ ਨਾਲ ਜੁੜੀ ਹੋਈ ਆ ਤੇ ਆਈਸ ਦੇ ਨਾਲ ਸੰਬੰਧਿਤ ਆਪਾਂ ਦੇਖਿਆ ਕਈ ਖਬਰਾਂ ਤੁਹਾਡੇ ਨਾਲ ਸਾਂਝੀਆਂ ਲਗਾਤਾਰ ਕਰ ਰਹੇ ਹਾਂ। ਆਈਸ ਦੇ ਜਿਹੜੇ ਕੈਲੀਫੋਰਨੀਆ ਦਾ ਇੱਕ ਬਿੱਲ ਆ ਉਹ ਕਹਿੰਦੇ ਵੀ ਜਿਹੜੇ ਆਈਸ ਦੇ ਏਜੰਟ ਹੋਣਗੇ ਉਹ ਬਿੱਲ ਕੈਲੀਫੋਰਨੀਆ ਲਾਅ ਮੇਕਰਸ ਜਿਹੜੇ ਨੇ ਪਾਸ ਕਰਨ ਜਾ ਰਹੇ ਨੇ, ਜਿਹਦੇ ਵਿੱਚ ਆਈਸ ਦੇ ਏਜੰਟ ਜਿਹੜੇ ਆ ਉਹ ਮਾਸਕ ਨਹੀਂ ਪਹਿਨ ਸਕਣਗੇ। ਆਪਾਂ ਦੇਖਿਆ ਨਾ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਲੋਕਾਂ ਨੂੰ ਇਹ ਸ਼ੱਕ ਵੀ ਹੋਇਆ ਵੀ ਵਾਕਈ ਇਹ ਬੰਦਾ ਜਿਹੜਾ ਫਲਾਂ ਬੰਦੇ ਨੂੰ ਜਿਹੜਾ ਉਹ ਅਰੈਸਟ ਕਰ ਰਿਹਾ ਤੇ ਇਹ ਆਈਸ ਦਾ ਹੀ ਏਜੰਟ ਆ ਜਾਂ ਕੋਈ ਵੈਸੇ ਹੀ ਵਰਦੀ ਪਾਈ ਫਿਰਦਾ। ਤਾਂ ਉਹ ਕਹਿੰਦੇ ਵੀ ਜਿਹੜੇ ਲੈਜਿਸਲੇਸ਼ਨ ਨੇ ਉਹ ਗਵਰਨਰ ਗੈਵਿਨ ਨਿਊਸਮ ਦੇ ਕੋਲੇ ਗਿਆ ਤੇ ਉਹ ਕਹਿੰਦੇ ਵੀ ਇਹ ਡੈਮੋਕ੍ਰੇਟ ਲਾਅ ਮੇਕਰ ਵਾਲਾ ਦੁਆਰਾ ਪਾਸ ਕੀਤਾ ਗਿਆ। ਇਹ ਕਹਿੰਦੇ ਵੀ ਇਹਦੇ ਵਿੱਚ ਇਹ ਜਿਹੜੀ ਆ ਉਹ ਗੱਲ ਕਹੀ ਗਈ ਆ ਵੀ ਹੁਣ ਜਿਹੜੇ ਆਈਸ ਦੇ ਏਜੰਟ ਜਦੋਂ ਵੀ ਕਿਸੇ ਦੀ ਗ੍ਰਿਫਤਾਰੀ ਕਰਨਗੇ ਜਾਂ ਜਦੋਂ ਵੀ ਉਹ ਕਿਸੇ ਵੀ ਲਾਅ ਐਨਫੋਰਸਮੈਂਟ ਨਾਲ ਜੁੜੀ ਕੋਈ ਗੱਲ ਕੈਲੀਫੋਰਨੀਆ ਦੇ ਵਿੱਚ ਕਿਸੇ ਮਾਮਲੇ ਨੂੰ ਅਮਲੀ ਜਾਮਾ ਪਹਿਨਾਉਣ ਜਾਣਗੇ ਤਾਂ ਉਹਦੇ ਵਿੱਚ ਉਹ ਮਾਸਕ ਜਿਹੜਾ ਉਹ ਨਹੀਂ ਪਹਿਨ ਸਕਣਗੇ। ਦੇਖੋ ਇਹ ਆਪਾਂ ਲਗਾਤਾਰ ਦੇਖ ਰਹੇ ਹਾਂ ਵੀ ਜਿਹੜੀ ਕੈਲੀਫੋਰਨੀਆ ਦੀ ਸਰਕਾਰ ਹੈ ਡੈਮੋਕ੍ਰੇਟ ਤੇ ਗਵਰਨਰ ਗੈਵਿਨ ਨਿਊਸਮ ਤਾਂ ਜਿਹੜੇ ਨੇ ਉਹ ਸਿੱਧਾ ਇੱਟ ਖੜਿੱਕਾ ਉਹਨਾਂ ਦਾ ਜਿਹੜਾ ਕੇਂਦਰ ਫੈਡਰਲ ਸਰਕਾਰ ਦੇ ਨਾਲ ਚੱਲਦਾ ਰਹਿੰਦਾ। ਇੱਥੇ ਤਾਂ ਜਿਹੜੇ ਟਰੰਪ ਦੇ ਸਮਰਥਕ ਨੇ ਉਹ ਤਾਂ ਕਾਰਾਂ ਦੇ ਉੱਤੇ ਜਿਹੜੇ ਉਹਨਾਂ ਦੇ ਸਲੋਗਨ ਲਿਖੇ ਹੋਏ ਨੇ ਤੇ ਉਹ ਜੇ ਤੁਹਾਨੂੰ ਮੈਂ ਪੜ੍ਹ ਕੇ ਦੱਸਦਾ, ਮੈਂ ਕੱਲ ਪਰਸੋਂ ਪੜ੍ਹ ਕੇ ਹਟਿਆ ਇੱਕ ਸਲੋਗਨ ਤੇ ਉਹ ਤੁਸੀਂ ਹੱਸੀ ਜਾਓਗੇ। ਮਤਲਬ ਇੰਨਾ ਉਹਨਾਂ ਦਾ ਜ਼ਿਆਦਾ ਜਿਹੜੀ ਆਪਸੀ ਇੱਕ ਸਿਆਸੀ ਟਸਲਬਾਜ਼ੀ ਆ। ਪਰ ਦੂਜੇ ਪਾਸੇ ਇਸ ਗੱਲ ਨੂੰ ਜੋੜਿਆ ਜਾ ਰਿਹਾ ਲੋਕਾਂ ਦੇ ਜਿਹੜੇ ਬੇਸਿਕ ਰਾਈਟ ਨੇ, ਲੋਕਾਂ ਦੇ ਜਿਹੜੇ ਹੱਕ ਨੇ। ਮਤਲਬ ਜਦੋਂ ਵੀ ਯੂਐਸ ਦੇ ਵਿੱਚ ਕਿਸੇ ਵੀ ਬੰਦੇ ਨੂੰ ਕੋਈ ਬੰਦਾ ਕੋਈ ਕਿਸੇ ਵੀ ਲਾਅ ਐਨਫੋਰਸਮੈਂਟ ਦਾ ਅਧਿਕਾਰੀ ਅਰੈਸਟ ਕਰਦਾ ਤੇ ਉਹਨੂੰ ਇਹ ਹੱਕ ਆ ਜਿਹਦੀ ਗ੍ਰਿਫਤਾਰੀ ਕੀਤੀ ਜਾ ਰਹੀ ਵੀ ਉਹਦੀ ਜਾਣ ਪਛਾਣ ਜਿਹੜੀ ਆ ਉਹ ਪੁੱਛੇ ਤੇ ਉਹਨੂੰ ਦੇਖੇ ਵੀ ਇਹ ਵਾਕਈ ਕੀ ਉਹੀ ਬੰਦਾ। ਸੋ ਇਹ ਹੁਣ ਆਪਾਂ ਦੇਖਿਆ ਵੀ ਸੈਂਚੁਰੀ ਸਿਟੀ ਜਾਂ ਹੋਰ ਮਾਮਲਿਆਂ ਤੋਂ ਬਾਅਦ ਅੱਗੇ ਹੁਣ ਇਹ ਗੱਲ ਅਪੜ ਗਈ ਆ ਵੀ ਹੁਣ ਆਈਸ ਦੀ ਜਿਹੜੀ ਆਇਡੈਂਟੀਟੀ ਆ ਉਹ ਕੈਲੀਫੋਰਨੀਆ ਦੇ ਵਿੱਚ ਇੱਕ ਬਿੱਲ ਜਿਹੜਾ ਕਿ ਆਲਰੇਡੀ ਪਾਸ ਹੋ ਚੁੱਕਿਆ ਲਾਅ ਮੇਕਰਸ ਨੇ ਕਰ ਦਿੱਤਾ। ਗੈਵਿਨ ਨਿਊਸਮ ਦੇ ਕੋਲੇ ਉਹਨੇ ਜਾਣਾ ਤੇ ਉਹਦੇ ਤਹਿਤ ਬਿੱਲ ਦੇ ਵਿੱਚ ਇਹ ਪ੍ਰਾਵਧਾਨ ਕੀਤਾ ਗਿਆ, ਇਹ ਮੱਦ ਬਣਾਈ ਗਈ ਆ ਵੀ ਆਈਸ ਨੂੰ ਹੁਣ ਆਪਣੀ ਜਿਹੜੀ ਆਇਡੈਂਟੀਟੀ ਆ ਉਹ ਕਿਸੇ ਵੀ ਸੰਬੰਧਿਤ ਵਿਅਕਤੀ ਨੂੰ ਜਿਹਨੂੰ ਫੜਨ ਗਈ ਆ ਉਹਨੂੰ ਦੱਸਣੀ ਪਊਗੀ, ਉਹ ਮਾਸਕ ਨਹੀਂ ਪਹਿਨ ਸਕਣਗੇ। ਜੀ। ਇਮੀਗ੍ਰੈਂਟ ਡਿਟੇਨੀਜ਼ ਜਿਹੜੇ ਆ ਉਹ ਹੁਣ ਟੈਨਸੀ ਦਾ ਇੱਕ ਪੇਂਡੂ ਏਰੀਆ ਜਿੱਥੇ ਇੱਕ ਜੇਲ੍ਹ ਆ ਉੱਥੇ ਪਹੁੰਚਣੇ ਸ਼ੁਰੂ ਹੋ ਗਏ ਹੈਗੇ। ਕੋਰ ਸਿਵਿਕ ਇਨਕਾਰਪੋਰੇਸ਼ਨ ਇਹ ਕਾਰਪੋਰੇਸ਼ਨ ਆ, ਪ੍ਰਾਈਵੇਟ ਕੰਪਨੀ ਆ ਜੋ ਕਿ ਵੱਖ-ਵੱਖ ਜੇਲ੍ਹਾਂ ਨੂੰ ਮੈਨੇਜ ਕਰਦੀ ਆ ਜਿਨ੍ਹਾਂ ਦੇ ਵਿੱਚ ਇਲੀਗਲ ਇਲੀਗਲ ਜਿਹੜੇ ਲੋਕ ਆ ਜਿਨ੍ਹਾਂ ਨੂੰ ਫੜਿਆ ਜਾਂਦਾ ਹੈਗਾ ਉਹਨਾਂ ਨੂੰ ਰੱਖਿਆ ਜਾਂਦਾ ਹੈਗਾ ਡਿਪੋਰਟ ਕਰਨ ਤੋਂ ਪਹਿਲਾਂ। ਸੋ ਵੈਸਟ ਟੈਨਸੀ ਡਿਟੈਂਸ਼ਨ ਫੈਸਿਲਿਟੀ ਇੱਕ ਪੇਂਡੂ ਏਰੀਆ ਮੇਸਨ ਛੋਟਾ ਜਿਹਾ ਪਿੰਡ ਆ ਉੱਥੇ ਹੈਗੀ ਆ 40 ਮੀਲ ਜੋ ਨਾਰਥ ਈਸਟ ਆਫ ਮੈਂਫਿਸ ਦੇ ਲਾਗੇ। ਤੇ ਇਹਨੂੰ ਅਪਰੂਵ ਆਲਰੇਡੀ ਕਰ ਦਿੱਤਾ ਗਿਆ ਆ ਆਈਸ ਵੱਲੋਂ। ਤੇ ਕੋਰ ਸਿਵਿਕ ਨੇ ਇਹ ਕਿਹਾ ਸੀ ਵੀ ਅਗਸਤ 12 ਤੋਂ ਇੱਥੇ ਲੋਕ ਆਣੇ ਜਿਹੜੇ ਸ਼ੁਰੂ ਹੋ ਗਏ ਹੈਗੇ ਆ। ਅਲਕਾਟਰਾਜ਼ ਜਿਹੜੀ ਜੇਲ੍ਹ ਫਲੋਰੀਡਾ ਦੇ ਵਿੱਚ ਬਣਾਈ ਆ ਉਹਦੇ ਉੱਤੇ ਤਾਂ ਇੱਕ ਜੱਜ ਨੇ ਕਿਹਾ ਸੀ ਵੀ ਨਹੀਂ ਇੱਥੇ ਤੁਸੀਂ ਡਿਟੇਨੀਜ਼ ਨਹੀਂ ਰੱਖ ਸਕਦੇ। ਜੀ। ਹੁਣ ਉਸ ਜੱਜ ਦੇ ਅਗੇਂਸਟ ਵੀ ਟਰੰਪ ਐਡਮਿਨਿਸਟ੍ਰੇਸ਼ਨ ਜਿਹੜਾ ਆ ਐਕਸ਼ਨ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈਗਾ। ਪਰ ਇਸ ਨਵੀਂ ਫੈਸਿਲਿਟੀ ਦੇ ਨਾਲ ਜਿਹੜੇ ਉੱਥੇ ਦੇ ਲੋਕ ਆ ਬੜੇ ਖੁਸ਼ ਆ, ਕਹਿੰਦੇ ਵੀ ਸਾਨੂੰ ਜੌਬਾਂ ਮਿਲਣਗੀਆਂ 250 ਦੇ ਕਰੀਬ ਜੌਬਸ ਕ੍ਰੀਏਟ ਹੋਣੀਆਂ, $3.5 ਲੱਖ ਦੇ ਕਰੀਬ ਪ੍ਰੋਪਰਟੀ ਟੈਕਸ ਆਊਗਾ, 2 ਲੱਖ ਦੇ ਕਰੀਬ ਐਨੂਅਲ ਫੀਸ ਆਊਗੀ। ਕਹਿੰਦੇ ਵੀ ਜਿਹੜੇ ਸਕੂਲ ਦੇ ਲਈ ਇਨਫਰਾਸਟ੍ਰਕਚਰ ਇੰਪਰੂਵਮੈਂਟਸ ਦੇ ਲਈ ਯੂਜ਼ ਕੀਤੀ ਜਾਊਗੀ ਤੇ ਮਿਨੀਮਮ ਵੇਜਸ ਵੀ ਲਾਈਕ $25-26 ਪਰ ਆਵਰ ਦੇ ਹਿਸਾਬ ਨਾਲ ਉੱਥੇ ਹੋਣਗੇ। ਸੋ ਟੈਨਸੀ ਕਰੈਕਸ਼ਨ ਏਜੰਸੀ ਜਿਹੜੀ ਆ ਇਹਨਾਂ ਨੇ ਫਾਈਨ ਵੀ ਕੀਤਾ ਸੀ ਕੋਰ ਸਿਵਿਕ ਨੂੰ $44.7 ਮਿਲੀਅਨ ਦਾ ਕਿਉਂਕਿ ਵੱਖ-ਵੱਖ ਵਾਇਲੇਸ਼ਨਸ ਹੋਈਆਂ ਸੀਗੀਆਂ। ਸੋ ਧੜਾ-ਧੜ ਜਿਹੜੀਆਂ ਜੇਲ੍ਹਾਂ ਆ ਉਹ ਅਮਰੀਕਾ ਦੇ ਵਿੱਚ ਬਣਾਈਆਂ ਜਾ ਰਹੀਆਂ ਆ ਲੋਕਾਂ ਨੂੰ ਅਰੈਸਟ ਕਰਨ ਦੇ ਲਈ ਜਿਨ੍ਹਾਂ ਦੇ ਕੋਲ ਕਿਸੇ ਤਰ੍ਹਾਂ ਦਾ ਲੀਗਲ ਸਟੇਟਸ ਨਹੀਂ ਹੈਗਾ ਤੇ ਜਾਂ ਜਿਨ੍ਹਾਂ ਨੇ ਕ੍ਰਾਈਮ ਕੀਤੇ ਹੈਗੇ ਤੇ ਉੱਥੇ ਰੱਖ ਕੇ ਉਹਨਾਂ ਨੂੰ ਡਿਪੋਰਟ ਕਰਨ ਦੇ ਲਈ। ਜੀ। ਅਗਲੀ ਜਿਹੜੀ ਖਬਰ ਆ ਬੜੀ ਮੰਦਭਾਗੀ ਖਬਰ ਆ ਉਹ ਕਾਂਗੋ ਤੋਂ ਆ ਰਹੀ ਆ। ਕਾਂਗੋ ਦੇ ਇਕੁਆਟੋਰ ਜਿਹੜਾ ਇਲਾਕਾ ਉੱਥੇ ਇੱਕ ਮੋਟਰ ਵਾਲੀ ਕਿਸ਼ਤੀ ਪਲਟ ਗਈ ਆ ਤੇ 86 ਜਣਿਆਂ ਦੀ ਮੌਤ ਹੋ ਗਈ ਹੈ। ਬੜੀ ਮੰਦਭਾਗੀ ਖਬਰ ਆ। ਸਰਕਾਰੀ ਖਬਰ ਏਜੰਸੀ ਜਿਹੜੀ ਉੱਥੋਂ ਦੀ ਆ ਉਹਨਾਂ ਨੇ ਦੱਸਿਆ ਵੀ ਬਸਾਨ ਕੁਸੂ ਇਲਾਕਾ ਇਹ ਜਿੱਥੇ ਘਟਨਾ ਵਾਪਰੀ ਹੈ ਤੇ ਮਰਨ ਵਾਲਿਆਂ ਦੇ ਵਿੱਚ ਜ਼ਿਆਦਾਤਰ ਜਿਹੜੇ ਵਿਦਿਆਰਥੀ ਸੀਗੇ ਉਹ ਸ਼ਾਮਲ ਸੀਗੇ। ਹਾਦਸੇ ਦੇ ਕਾਰਨਾਂ ਦਾ ਹਲੇ ਪਤਾ ਨਹੀਂ ਲੱਗ ਸਕਿਆ। ਸਰਕਾਰੀ ਮੀਡੀਆ ਨੇ ਹਾਦਸੇ ਦਾ ਕਾਰਨ ਜਿਹੜਾ ਉਹ ਲੱਗਿਆ ਵੀ ਜਿਹੜੀ ਜ਼ਿਆਦਾ ਲੋਡ ਸੀਗੀ ਕਿਸ਼ਤੀ ਤੇ ਜਿਹੜਾ ਉੱਥੇ ਕਿਸ਼ਤੀ ਦੇ ਜਿਹੜਾ ਬੈਲੈਂਸ ਆ ਉਹ ਵਿਗੜ ਗਿਆ ਸੀ, ਇਸ ਕਰਕੇ ਜਿਹੜਾ ਕਿਸ਼ਤੀ ਪਲਟ ਗਈ। ਆਪਾਂ ਦੇਖਿਆ ਇਹਨਾਂ ਇਲਾਕਿਆਂ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਮਾਈਗ੍ਰੇਸ਼ਨ ਹੁੰਦੀ ਹੈ ਤੇ ਖਾਸ ਤੌਰ ਤੇ ਜਿਹੜੀ ਮਾਈਗ੍ਰੇਸ਼ਨ ਆ ਉਹ ਪਾਣੀ ਦੇ ਜ਼ਰੀਏ ਹੁੰਦੀ ਹੈ, ਪਾਣੀਆਂ ਦੇ ਵਿੱਚ ਦੀ ਹੁੰਦੀ ਆ। ਬਹੁਤ ਸਾਰੇ ਦੇਸ਼ਾਂ ਨੂੰ ਇੱਥੋਂ ਦੇ ਇਲਾਕਿਆਂ ਦੇ ਥਾਣੀ ਜਿਹੜੇ ਵਿਦਿਆਰਥੀ ਨੇ ਜਾਂ ਹੋਰ ਲੋਕ ਨੇ
ਜਿਨ੍ਹਾਂ ਨੇ ਅੱਗੇ ਜਾ ਕੇ ਬਾਕੀ ਮੁਲਕਾਂ ਦੇ ਵਿੱਚ ਪ੍ਰਵਾਸ ਕਰਨਾ, ਉਹ ਇੱਥੋਂ ਦੀ ਲੰਘਦੇ ਨੇ ਤੇ ਕਈ ਵਾਰੀ ਜਿਹੜੇ ਏਜੰਟ ਹੁੰਦੇ ਨੇ, ਉਹਨਾਂ ਨੂੰ ਇਹ ਹੁੰਦਾ ਵੀ ਚਲੋ ਵੱਧ ਤੋਂ ਵੱਧ ਬੰਦੇ ਆਪਾਂ ਲੰਘਾ ਦਈਏ ਤੇ ਉਹ ਲੋਕਾਂ ਦੀ ਸੁਰੱਖਿਆ ਦਾ ਖਿਆਲ ਨਹੀਂ ਰੱਖਦੇ। ਇਸ ਤਰ੍ਹਾਂ ਦੇ ਬਹੁਤ ਮੰਦਭਾਗੇ ਹਾਦਸੇ ਵਾਪਰ ਚੁੱਕੇ ਨੇ। ਪੰਜਾਬੀਆਂ ਨੂੰ ਮਾਲਟਾ ਕਾਂਡ ਕਦੇ ਨਹੀਂ ਭੁੱਲਣਾ, ਪੰਜਾਬੀਆਂ ਮਾਵਾਂ ਨੂੰ, ਭੈਣਾਂ ਨੂੰ, ਜਿਹੜੇ ਉਹਨਾਂ ਦੇ ਬਾਪ ਨੇ ਬੱਚਿਆਂ ਦੇ, ਉਹਨਾਂ ਨੂੰ ਕਦੇ ਨਹੀਂ ਇਹ ਪਰਿਵਾਰਾਂ ਨੂੰ ਭੁੱਲਣਾ। ਸੋ ਅੱਜ ਵੀ ਦੁਨੀਆ ਦੇ ਵਿੱਚ ਬਹੁਤ ਸਾਰੇ ਹਿੱਸੇ ਅਜਿਹੇ ਨੇ ਜਿੱਥੇ ਪ੍ਰਵਾਸ ਕਰਨਾ ਇੱਕ ਮਜਬੂਰੀ ਹੈ, ਇੱਕ ਜੱਦੋ-ਜਹਿਦ ਆ, ਪਰ ਇਸੇ ਦਰਮਿਆਨ ਲੋਕਾਂ ਦੀਆਂ ਜਿਹੜੀਆਂ ਜਾਨਾਂ ਤੱਕ ਨੇ ਉਹ ਚਲੀਆਂ ਜਾਂਦੀਆਂ ਨੇ। ਜੀ। ਤੇ ਆਪਾਂ ਪ੍ਰਵੀਨ ਜੀ ਬ੍ਰੇਕ ਲੈਂਦੇ ਹਾਂ। ਬ੍ਰੇਕ ਜੀ। ਤੋਂ ਬਾਅਦ ਐਸਵੀ 509 ਬਿੱਲ ਲੈ ਕੇ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਵਾਲਾ, ਉਹਦੇ ਸੰਬੰਧ ਦੇ ਵਿੱਚ ਤੁਹਾਡੀਆਂ ਕਾਲਸ ਵੀ ਲਵਾਂਗੇ 408 272 5200 ਵੀ ਤੁਸੀਂ ਆਪਣੇ ਲੈਵਲ ਤੇ ਕੀ ਕਰ ਰਹੇ ਆ, ਆਪਣੇ ਜੀ। ਗੁਰੂ ਘਰ ਆਰਗੇਨਾਈਜੇਸ਼ਨਸ ਕੀ ਕਰ ਰਹੀਆਂ, ਆਪਣੀਆਂ ਹੋਰ ਰਿਲੀਜੀਅਸ ਸਪੋਰਟਸ ਆਰਗੇਨਾਈਜੇਸ਼ਨ ਜਿਹੜੀਆਂ ਆ, ਉਹ ਅਮਰੀਕਨ ਸਿਟੀਜ਼ਨਸ ਨੂੰ ਬਾਹਰਲੀਆਂ ਸਰਕਾਰਾਂ ਤੋਂ ਬਚਾਉਣ ਦੇ ਲਈ ਕੀ ਕਰ ਰਹੀਆਂ ਹੈਗੀਆਂ। ਇਹ ਆਪਾਂ ਡਿਸਕਸ ਕਰਦੇ ਹਾਂ ਤੇ ਇੱਕ ਆਪਾਂ ਲੈਣੇ ਛੋਟੀ ਜਿਹੀ ਬ੍ਰੇਕ ਤੇ ਉਸ ਤੋਂ ਬਾਅਦ ਫੇਰ ਆ ਕੇ ਤੁਹਾਨੂੰ ਮਿਲਦੇ ਹਾਂ। ਜੀ ਬਿਲਕੁਲ, ਤੇ ਵਿਦੇਸ਼ੀ ਸਰਕਾਰਾਂ ਦੇ ਜ਼ੁਲਮ ਤੋਂ ਅਮਰੀਕੀ ਨਾਗਰਿਕਾਂ ਨੂੰ ਬਚਾਉਂਦਾ SB 509 ਆ। ਕਈ ਵਾਰੀ ਚੀਜ਼ਾਂ ਜਿਹੜੀਆਂ ਨੇ ਉਹ ਦੂਜੀਆਂ ਆਰਗੇਨਾਈਜੇਸ਼ਨ ਜਿਹੜੀਆਂ ਐਂਟੀ ਨੇ ਉਹ ਗਲਤ ਪ੍ਰਭਾਸ਼ਿਤ ਕਰ ਦਿੰਦੀਆਂ ਨੇ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ, ਤੇ ਇਹਨਾਂ 'ਚ ਇਹੋ ਜਿਹੇ ਹੱਕਾਂ ਹਿੱਤਾਂ ਦੀ ਜਿਹੜੀ ਰਾਖੀ ਕਰਨ ਵਾਲੇ ਬਿੱਲ ਆ ਉਹਨਾਂ ਨੂੰ ਫੇਲ ਕਰਾਉਣ ਵਾਸਤੇ। ਸੋ ਜਿਵੇਂ ਹਰਜੋਤ ਸਿੰਘ ਖਾਲਸਾ ਜੀ ਨੇ ਜ਼ਿਕਰ ਕਰ ਹੀ ਦਿੱਤਾ, ਤੁਹਾਡੀਆਂ ਕਾਲਸ ਵੀ ਲਈਆਂ ਜਾਣਗੀਆਂ। ਤੁਸੀਂ ਇਸ ਬਾਬਤ ਕੀ ਸੋਚਦੇ ਹੋ? ਵੱਖ-ਵੱਖ ਸੰਸਥਾਵਾਂ ਤੱਕ ਪਹਿਲ ਕਿਵੇਂ ਕਰ ਰਹੇ ਹੋ? ਉਹਨਾਂ ਦੇ ਉੱਤੇ ਜਿਹੜੀ ਗੱਲਬਾਤ ਆ ਉਹ ਕਿਵੇਂ ਕੀਤੀ ਜਾ ਰਹੀ ਹੈ? ਉੱਥੇ ਜਿੱਥੇ ਵੀ ਕੋਈ ਇਵੈਂਟ ਹੁੰਦਾ, ਕਿਸ ਤਰ੍ਹਾਂ ਦੀ ਗੱਲਬਾਤ ਹੈ, ਕਿਹੋ ਜਿਹੀਆਂ ਸਰਗਰਮੀਆਂ ਨੇ, ਕਿਹੋ ਜਿਹੀਆਂ ਲਾਮਬੰਦੀਆਂ ਨੇ? ਸੋ ਬਹੁਤ ਅਹਿਮ ਥਾਂ ਦੇ ਉੱਤੇ ਇਸ ਟਾਈਮ ਇਹ ਬਿੱਲ ਜਿਹੜਾ ਉਹ ਪਹੁੰਚ ਚੁੱਕਿਆ। ਸਟੇਟ ਅਸੈਂਬਲੀ ਸੈਨੇਟ ਨੇ ਇਹਨੂੰ ਪਾਸ ਕਰ ਦਿੱਤਾ। ਕੱਲ੍ਹ ਦੇ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਵੀ ਤੁਹਾਨੂੰ ਜਾਣਕਾਰੀ ਦਿੱਤੀ ਸੀ ਇਸ ਬਾਬਤ। ਸੋ ਬਿਲਕੁਲ ਆਪਾਂ ਇਹਦੇ ਤੇ ਇੱਕ ਲੰਬੀ ਜਿਹੜੀ ਚਰਚਾ ਉਹ ਕਰਾਂਗੇ। ਤੁਹਾਡੀਆਂ ਕਾਲਸ ਦਾ ਵੀ ਇੰਤਜ਼ਾਰ ਰਹੇਗਾ। ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ? 408 272 5200 ਦੇ ਉੱਤੇ ਆਪਾਂ ਇੱਕ ਸ਼ਾਰਟ ਬ੍ਰੇਕ ਦੇ ਲਈ ਰੁਕਦੇ ਹਾਂ ਤੇ ਉਸ ਤੋਂ ਬਾਅਦ ਪਰਤਦੇ ਹਾਂ ਤੇ ਕਰਦੇ ਹਾਂ ਚਰਚਾ SB 509 ਦੇ ਉੱਤੇ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬ ਰੇਡੀਓ USA ਦੇ ਨਾਲ ਤੇ ਆਪਣੇ ਨਾਲ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜੀ, ਸੋ ਤੇ ਆਪਾਂ ਸਰੋਤਿਓ ਕੀ ਹੁਣ ਅਹਿਮ ਖਬਰਾਂ ਦਾ ਰੁਖ ਕਰੀਏ। ਹਰਜੋਤ ਸਿੰਘ ਜੀ, ਮਾਫੀ ਚਾਹਣਾ, ਮੈਂ ਤੁਹਾਨੂੰ ਰੋਕ ਦਿੱਤਾ। ਆਪਾਂ ਕੀ ਅਹਿਮ ਖਬਰਾਂ ਦਾ ਰੁਖ ਕਰੀਏ ਉਸ ਤੋਂ ਪਹਿਲਾਂ ਆਪਣੇ ਨਾਲ ਜੁੜ ਚੁੱਕੇ ਨੇ ਫਰੇਟ ਗਾਰਡ ਤੋਂ ਗਗਨ ਜੀ। ਗਗਨ ਜੀ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਤੁਸੀਂ ਆਉਣ ਰਹੇ ਹੋ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ। ਪੰਜਾਬੀ ਰੇਡੀਓ USA ਸੁਣ ਰਹੇ ਗਗਨ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਗਗਨ ਸਿੰਘ ਜੀ, ਅੱਜ ਫਰੇਟ ਗਾਰਡ ਦੇ ਬਾਰੇ ਕੀ ਤੁਸੀਂ ਜਾਣਕਾਰੀਆਂ ਸਾਂਝੀਆਂ ਕਰੋਗੇ? ਫਰੇਟ ਰਿਪੋਰਟਸ ਦੇ ਬਾਰੇ ਇਹ ਗੱਲ ਆ ਰਹੀ ਹੈ ਵੀ ਕਾਫੀ ਹੋ ਰਹੀਆਂ ਨੇ ਫਲੋਰੀਡਾ ਹਾਦਸੇ ਤੋਂ ਬਾਅਦ ਤਾਂ ਖਾਸ ਕਰਕੇ ਜੀ। ਹਾਂਜੀ, ਇਸ ਹਾਦਸੇ ਨੇ ਬਹੁਤ ਵੱਡਾ ਇੰਪੈਕਟ ਪਾਇਆ ਜੀ ਆਪਣੀ ਟਰਕਿੰਗ ਇੰਡਸਟਰੀ ਤੇ। ਬਿਲਕੁਲ। ਜਿੱਦਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ, ਟਰਕਿੰਗ ਇੰਡਸਟਰੀ ਪਿਛਲੇ ਕਾਫੀ ਸਾਲਾਂ ਤੋਂ ਹੂੰ ਪਹਿਲਾਂ ਹੀ ਬਹੁਤ ਉਹਦਾ ਜਿਹੜਾ ਗ੍ਰਾਫ ਡਿੱਗਾ ਹੋਇਆ ਵਾ, ਹੂੰ ਤੇ ਇਸ ਚੀਜ਼ ਕਰਕੇ ਉਹ ਹੋਰ ਮੇਜਰ ਇੰਪੈਕਟ ਪੈ ਗਿਆ ਵਾ। ਹੁਣ ਜਿੱਦਾਂ ਆਪਾਂ ਗੱਲ ਕਰ ਲਈਏ ਵੀ ਫਿਕਸ ਰੇਟ ਕਰ ਤੇ ਆਪਾਂ ਕਰਦੇ ਕੀ ਆ ਜੀ। ਹੁਣ ਇੱਕ ਨੈਗੇਟਿਵ ਰਿਪੋਰਟ ਆ ਜੀ ਕਿਸੇ ਵੀ ਪਲੇਟਫਾਰਮ ਤੇ ਪਈ ਹੋਈ ਆ ਕੈਰੀਅਰ ਦੇ ਖਿਲਾਫ, ਉਹ ਸਭ ਤੋਂ ਵੱਡਾ ਡੈਮੇਜ ਤੁਹਾਡੀ ਰੈਪੂਟੇਸ਼ਨ ਨੂੰ ਕਰਦਾ ਜੀ। ਕਰਦਾ ਬਿਲਕੁਲ। ਹੁਣ ਜੇ ਰੈਪੂਟੇਸ਼ਨ ਡੈਮੇਜ ਹੈ ਤੇ ਆਬਵੀਅਸ ਹੈ ਤੁਹਾਨੂੰ ਫਾਈਨੈਂਸ਼ੀਅਲ ਲਾਸ ਹੋਣੇ ਸ਼ੁਰੂ ਹੋ ਜਾਣੇ ਆ ਜੀ। ਤੇ ਈਵਨ ਕਈ ਵਾਰੀ ਆਪਾਂ ਨੂੰ ਜੀ ਲੀਗਲ ਇਸ਼ੂਜ਼ ਦਾ ਸਾਹਮਣਾ ਵੀ ਕਰਨਾ ਪੈਂਦਾ ਵੀ ਜੇ ਜਿਹੜਾ ਬ੍ਰੋਕਰ ਆ ਤੁਹਾਨੂੰ ਸੂ ਕਰਨ ਦੀ ਕੋਸ਼ਿਸ਼ ਵੀ ਕਰਦਾ। ਤੇ ਇਸ ਚੀਜ਼ ਦੇ ਕਈ ਕਾਰਨ ਹੋ ਸਕਦੇ ਆ ਜੀ। ਹੁਣ ਕੈਰੀਅਰ ਜਿਹੜਾ ਬ੍ਰੋਕਰ ਆ ਕਈਆਂ ਚੀਜ਼ਾਂ ਦੇ ਕਾਰਨ ਤੁਹਾਨੂੰ ਸੂ ਕਰਨ ਦੀ ਕੋਸ਼ਿਸ਼ ਕਰਦਾ। ਜਿੱਦਾਂ ਆਪਾਂ ਕਹਿ ਲਈਏ ਨੋ ਸ਼ੋ ਨੋ ਕਾਲ, ਵੀ ਹੁਣ ਕੈਰੀਅਰ ਨੇ ਲੋਡ ਐਕਸੈਪਟ ਕਰ ਲਿਆ ਸੀ ਪਰ ਉਹ ਕਿਸੇ ਵਜ੍ਹਾ ਕਰਕੇ ਉਹ ਉੱਥੇ ਪਹੁੰਚਿਆ ਨਹੀਂ, ਨਾ ਹੀ ਉਹਨੇ ਕੋਈ ਕਮਿਊਨੀਕੇਸ਼ਨ ਕੀਤੀ ਹੈ ਕੈਰੀਅਰ ਨੂੰ ਵੀ ਹਾਂ ਮੈਂ ਕਿਹੜੇ ਰੀਜ਼ਨਸ ਕਰਕੇ ਮੈਂ ਨਹੀਂ ਆ ਪਾ ਰਿਹਾ ਨਾ ਜੀ। ਇਹ ਕਾਮਨ ਜਿਹਾ ਇਸ਼ੂ ਆ ਜੀ। ਫਿਰ ਕਈ ਚੀਜ਼ਾਂ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਵੀ ਆਪਾਂ ਪਹੁੰਚਦੇ ਲੇਟ ਆ ਲੋਡ ਐਕਸੈਪਟ ਕਰਨ ਤੋਂ ਬਾਅਦ, ਤੇ ਕਈ ਵਾਰੀ ਲੋਡ ਆਪਾਂ ਟਾਈਮ ਤੇ ਪਿਕ ਕਰ ਲੈਂਦੇ ਆਪਾਂ ਡਿਲੀਵਰ ਲੇਟ ਕਰਦੇ ਆ ਜੀ, ਹਨਾ ਜੀ। ਇਹ ਛੋਟੇ ਛੋਟੀਆਂ ਕਈ ਚੀਜ਼ਾਂ ਹੁੰਦੀਆਂ ਸਾਨੂੰ ਧਿਆਨ ਚ ਰੱਖਣੇ ਪੈਣੀਆਂ। ਪਰ ਸਭ ਤੋਂ ਵੱਡਾ ਚੀਜ਼ ਆਉਂਦੀ ਡਬਲ ਬ੍ਰੋਕਰਿੰਗ ਦੇ ਵਿੱਚ। ਠੀਕ ਹੈ, ਲੋਡ ਮੈਂ ਪਿਕ ਕੀਤਾ ਜੀ, ਹਨਾ ਜੀ, ਤੇ ਉਹ ਮੈਂ ਕਿਸੇ ਹੋਰ ਅੱਗੇ ਵਿਦਆਊਟ ਦੀ ਜਿਹੜੀ ਬ੍ਰੋਕਰ ਦੇ ਕੰਸੈਂਟ ਮੈਂ ਕਿਸੇ ਹੋਰ ਨੂੰ ਲੋਡ ਦੇਤਾ। ਇਹ ਇੱਕ ਤਰ੍ਹਾਂ ਦੀ ਬਹੁਤ ਵੱਡੀ ਵਾਇਓਲੇਸ਼ਨ ਆ। ਆਪਣੇ ਲੋਕ ਇਸ ਚੀਜ਼ ਨੂੰ ਸਮਝਦੇ ਨਹੀਂ ਗਏ। ਇਟਸ ਅ ਸੀਰੀਅਸ ਵਾਇਓਲੇਸ਼ਨ, ਹਨਾ ਜੀ। ਤੇ ਇਹ ਛੋਟੀਆਂ ਛੋਟੀਆਂ ਚੀਜ਼ਾਂ ਨੇ ਜਿਹੜੀਆਂ ਵੱਡੀਆਂ ਬਣ ਜਾਂਦੀਆਂ ਨੇ ਜਦੋਂ ਤੁਹਾਡੀ ਇੱਕ ਨੈਗੇਟਿਵ ਰਿਪੋਰਟ ਪੈ ਜਾਂਦੀ ਆ ਤੇ ਉਹਦੇ ਕਰਕੇ ਤੁਹਾਨੂੰ ਅੱਗੋਂ ਲੋਡ ਨਹੀਂ ਮਿਲਦੇ ਜੀ। ਬਿਲਕੁਲ। ਤੇ ਅਸੀਂ ਉਸ ਚੀਜ਼ ਨੂੰ ਜੀ ਬਿਲਕੁਲ ਗਗਨ ਜੀ, ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਰੈਪੂਟੇਸ਼ਨ ਜਿਹੜੇ ਟਰੱਕਿੰਗ ਇੰਡਸਟਰੀ ਨਾਲ ਜੁੜੇ ਲੋਕ ਨੇ ਉਹਨਾਂ ਨੂੰ ਪਤਾ ਹੀ ਹੈ ਵੀ ਰੈਪੂਟੇਸ਼ਨ ਜਿਹੜੀ ਉਹ ਕਿੱਡੀ ਮਾਇਨੇ ਰੱਖਦੀ ਹੈ ਇਸ ਕੰਮ ਦੇ ਵਿੱਚ। ਬਹੁਤ ਸਾਰੇ ਲੋਕ ਨੇ ਡੈਡੀਕੇਟਡ ਲੋਡ ਦੇ ਉੱਤੇ ਕੰਮ ਕਰਦੇ ਨੇ ਤਾਂ ਉਹ ਰੈਪੂਟੇਸ਼ਨ ਦੇ ਕਰਕੇ ਮੇਰੇ ਖਿਆਲ ਆ ਉਹਨਾਂ ਦਾ ਵੱਡਾ ਕਾਰਨ ਹੁੰਦਾ ਇਹ। ਰਾਈਟ ਜੀ। ਹਾਂਜੀ। ਸੋ ਜੇ ਤੁਸੀਂ ਇਸ ਨੂੰ ਰਿਪੋਰਟ ਨੂੰ ਜਿਹੜੀ ਆ ਫਿਕਸ ਕਰਦੇ ਹੋ ਤੇ ਫਿਕਸ ਫਰੇਟ ਗਾਰਡ ਜਿਹੜਾ ਉਹ ਕੀ ਚਾਰਜ ਕਰਦਾ, ਕਿੰਨਾ ਟਾਈਮ ਲੱਗਦਾ ਜੀ ਸਾਰਾ ਕੁਝ ਸਹੀ ਹੋਣ ਦੇ ਵਿੱਚ? ਦੇਖੋ ਵੀਰ ਜੀ, ਜਿਹੜੀ ਚਾਰਜਿਸ ਦੀ ਗੱਲ ਹੈਗੀ ਅਸੀਂ ਫ੍ਰੀ ਕੰਸਲਟੇਸ਼ਨ ਦਿੰਦੇ ਆ। ਆਬਵੀਅਸ ਕੋਈ ਜੇ ਆਪਾਂ ਕੋਈ ਇਹ ਡਿਪੈਂਡ ਕਰਦਾ ਰਿਪੋਰਟ ਕਿ ਉਹ ਕਿਸ ਤਰ੍ਹਾਂ ਦੇ ਨੈਗੇਟਿਵ ਰਿਪੋਰਟ ਹੈ ਨਾ ਜੀ, ਉਹਦੇ ਹਿਸਾਬ ਨਾਲ ਚਾਰਜਿਸ ਨੇ। ਪਰ ਜਿਹੜਾ ਤੁਸੀਂ ਟਾਈਮ ਫਰੇਮ ਦੀ ਗੱਲ ਕੀਤੀ ਇਹਦੇ 'ਚ ਵੀ ਸੇਮ ਕਨਸੈਪਟ ਹੀ ਫੋਲੋ ਹੁੰਦਾ ਜੀ। ਉਹ ਰਿਪੋਰਟ ਕੇਸ ਅਦਾਰੇ ਤੇ ਰਿਪੋਰਟ ਕੀਤਾ ਹੋਇਆ ਵਾ ਤੇ ਉਸ ਚੀਜ਼ ਨੂੰ ਕਿੰਨਾ ਟਾਈਮ ਹੋ ਗਿਆ ਵਾ, ਹਨਾ। ਕੋਈ ਸਰਟਨ ਫਿਕਸ ਟਾਈਮ ਫਰੇਮ ਕਿਸੇ ਵੀ ਰਿਪੋਰਟ ਦਾ ਨਹੀਂ ਹੋਗਾ ਕਿਉਂਕਿ ਇੰਡੀਵਿਜੂਅਲ ਦੀ ਰਿਪੋਰਟ ਡਿਫਰੈਂਟ ਹੁੰਦੀ ਹਰ ਇੱਕ ਦੀ ਨਾ ਜੀ। ਜੀ ਬਿਲਕੁਲ। ਇਸ ਕਰਕੇ ਉਸ ਨੂੰ ਤੁਸੀਂ ਸਾਡੀ ਫ੍ਰੀ ਕੰਸਲਟੇਸ਼ਨ ਆ ਜੀ ਤੁਹਾਡੇ ਚੈਨਲ ਦੇ ਮਾਧਿਅਮ ਤੇ ਕੋਈ ਵੀ ਤੁਹਾਡੇ ਚੈਨਲ ਦਾ ਹਵਾਲਾ ਦੇਵੇ ਅਸੀਂ ਉਹਨੂੰ ਫ੍ਰੀ ਕੰਸਲਟ ਕਰਾਂਗੇ ਜੀ। ਤੇ ਸਾਡੇ ਜਿਹੜੇ ਅਟਾਰਨੀਜ਼ ਹੈਗੇ ਨੇ ਤੁਸੀਂ ਸਾਨੂੰ ਕਾਲ ਕਰੋ। ਇੱਕ ਵਾਰੀ ਮੈਂ ਆਪਣਾ ਨੰਬਰ ਫਿਕਸ ਰੇਟ ਕਰਦਾ ਬੋਲ ਦੇਣਾ। ਸਾਡਾ ਨੰਬਰ ਹੈ ਜੀ 855 ਜੀ 447 5155। ਜੀ ਬਹੁਤ ਧੰਨਵਾਦ ਗਗਨ ਜੀ ਤੁਹਾਡਾ ਜੁੜਨ ਦੇ ਲਈ। ਨੰਬਰ ਇੱਕ ਵਾਰੀ ਫੇਰ ਅਨਾਉਂਸ ਕਰ ਦਿਓ ਜੀ। ਨੰਬਰ ਹੈ ਜੀ 855 447 5155 5155 ਜੀ। ਸੋ ਆਪਣੇ ਨਾਲ ਜੁੜੇ ਸੀ ਫਿਕਸ ਫਰੇਟ ਗਾਰਡ ਤੋਂ ਗਗਨ ਜੀ, ਜਿਨ੍ਹਾਂ ਨੇ ਦੱਸਿਆ ਵੀ ਜਿਹੜੀ ਨੈਗੇਟਿਵ ਰਿਪੋਰਟ ਆ ਉਹ ਤੁਹਾਨੂੰ ਕਿਵੇਂ ਨੁਕਸਾਨ ਕਰਦੀ ਆ, ਇੰਡਸਟਰੀ ਦੇ ਵਿੱਚ ਤੁਹਾਡੀ ਰੈਪੂਟੇਸ਼ਨ ਕਿਵੇਂ ਖਰਾਬ ਹੁੰਦੀ ਆ, ਕਿੰਨਾ ਟਾਈਮ ਲੱਗਦਾ ਤੇ ਕਿਵੇਂ ਤੁਸੀਂ ਜਿਹੜਾ ਇਹਨੂੰ ਸਾਰੇ ਮਸਲੇ ਨੂੰ ਸੁਲਝਾ ਸਕਦੇ ਹੋ। ਇੱਕ ਵਾਰੀ ਨੰਬਰ ਆਪਾਂ ਉਹਨਾਂ ਨੂੰ ਦੱਸ ਦਿੰਦੇ 855 447 5155 ਤੇ ਤੁਸੀਂ ਰਾਬਤਾ ਕਾਇਮ ਕਰਕੇ ਤੇ ਤੁਸੀਂ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਹੈ ਫਿਕਸ ਫਰੇਟ ਗਾਰਡ ਵਾਲਿਆਂ ਦੇ ਨਾਲ ਕਰ ਸਕਦੇ ਹੋ ਜੀ। ਹਰਜੋਤ ਸਿੰਘ ਜੀ। ਸੋ ਸਰੋਤਿਓ ਹੁਣ ਆਓ ਆਪਾਂ ਟਰਾਂਸਨੈਸ਼ਨਲ ਬਿੱਲ ਦੇ ਸੰਬੰਧ ਦੇ ਵਿੱਚ ਆਪਾਂ ਡਿਸਕਸ ਕਰਦੇ ਹਾਂ। ਬਹੁਤ ਸਾਰੇ ਲੋਕਾਂ ਨੂੰ ਇਹਦੇ ਬਾਰੇ ਪਤਾ ਹਜੇ ਵੀ ਨਹੀਂ ਹੋਣਾ ਤੇ ਬਹੁਤ ਹੀ ਇੰਪੋਰਟੈਂਟ ਮੁੱਦਾ ਆ ਹਰ ਇੱਕ ਪੰਜਾਬੀ ਦੇ ਲਈ। ਨੋ ਮੈਟਰ ਤੁਸੀਂ ਸਿੱਖ ਆ, ਹਿੰਦੂ ਆ, ਮੁਸਲਮਾਨ ਆ, ਕ੍ਰਿਸਚਨ ਆ, ਜਿਹੜੇ ਮਰਜ਼ੀ ਧਰਮ ਨੂੰ ਬਿਲੋਂਗ ਕਰਦੇ ਆ। ਅਮਰੀਕਾ ਦੇ ਵਿੱਚ ਇੱਕੋ ਇੱਕ ਚੀਜ਼ ਆ ਜਿਹਦੇ ਫਰੀਡਮ ਆਫ ਸਪੀਚ ਆ ਆਪਾਂ ਦੇਖੀ ਆ, ਹਨਾ। ਤੁਹਾਡੇ ਕੋਲ ਹੱਕ ਆ ਬੋਲਣ ਦਾ। ਜਦੋਂ ਤੁਹਾਨੂੰ ਕੋਈ ਇੰਟੀਮੀਡੇਟ ਕਰੇ, ਤੁਹਾਨੂੰ ਥ੍ਰੈਟ ਕਰੇ, ਤੁਹਾਨੂੰ ਕਹੇ ਵੀ ਵੀਜ਼ਾ ਨਹੀਂ ਦੇਣਾ,
ਤੁਹਾਡੇ ਤੋਂ ਐਕਸਟੋਰਸ਼ਨਸ ਹੋਣ, ਤੁਹਾਡੇ ਰਿਸ਼ਤੇਦਾਰਾਂ ਨੂੰ ਜਿੱਥੋਂ ਤੁਸੀਂ ਆਏ ਆ ਉਹਨਾਂ ਮੁਲਕਾਂ 'ਚ ਤੰਗ ਕੀਤਾ ਜਾਵੇ, ਉਹ ਚੀਜ਼ ਜਿਹੜੀ ਆ ਉਹ ਟਰਾਂਸਨੈਸ਼ਨਲ ਅਪਰੈਸ਼ਨ ਗਿਣੀ ਜਾਂਦੀ ਹੈਗੀ ਆ। 2 ਬਿੱਲ ਇਸ ਵੇਲੇ ਚੱਲ ਰਹੇ ਆ, ਇੱਕ ਫੈਡਰਲ ਲੈਵਲ ਤੇ ਹੈਗਾ ਆ HR 4829, ਇੱਕ ਕੈਲੀਫੋਰਨੀਆ 'ਚ SV 509 ਬਿੱਲ ਆ। SV 509 ਬਿੱਲ ਦਾ ਮੇਨ ਮਕਸਦ ਇਹ ਸੀ ਵੀ ਜਿਹੜੀਆਂ ਬਾਹਰ ਦੀਆਂ ਸਰਕਾਰਾਂ ਆ, ਉਹ ਕੈਲੀਫੋਰਨੀਆ ਨਿਵਾਸੀ ਜਿਹੜੇ ਕੈਲੀਫੋਰਨੀਆ ਦੇ ਸਿਟੀਜ਼ਨਸ ਆ, ਉਹਨਾਂ ਨੂੰ ਕਿਸੇ ਤਰ੍ਹਾਂ ਉਹ ਇੰਟੀਮੀਡੇਟ ਕਰਦੀਆਂ ਆ, ਉਹਨਾਂ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰਦੀਆਂ ਹੈਗੀਆਂ ਆ। ਜਿਹੜਾ ਮਰਜ਼ੀ ਮੈਥਡ ਉਹ ਵਰਤਦੀਆਂ ਹੈਗੀਆਂ, ਚਾਹੇ ਉਹ ਫਿਜ਼ੀਕਲ ਹੋਵੇ, ਗੋਲੀ ਮਾਰਨ ਦਾ ਹੋਵੇ, ਮਾਰਨ ਦੀ ਕੋਸ਼ਿਸ਼ ਹੋਵੇ, ਡਿਜੀਟਲ ਤਰੀਕੇ ਨਾਲ ਹੋਵੇ, ਸੋਸ਼ਲ ਮੀਡੀਆ ਦੇ ਉੱਤੇ ਹੋਵੇ, ਐਨਾਲੌਗ ਹੋਵੇ, ਇੰਟੀਮੀਡੇਟ ਕਰਨਾ, ਹਰਾਸ ਕਰਨਾ, ਤੇ ਹਰਾਸ ਮੈਂਬਰਸ ਆਫ ਡਾਇਸਪੋਰਾ ਔਰ ਐਗਜ਼ਾਈਲ ਕਮਿਊਨਿਟੀਜ਼। ਸੋ ਇਸ ਨੂੰ ਬਚਾਉਣ ਦੇ ਲਈ ਇਹ ਬਿੱਲ ਜਿਹੜਾ ਆ ਜਸਮੀਤ ਕੌਰ ਬੈਂਸ ਤੇ ਐਨਾ ਕੈਬਰੀਐਲੋ ਇਹ ਲੈ ਕੇ ਆਏ ਸੀ ਕੈਲੀਫੋਰਨੀਆ ਦੀ ਅਸੈਂਬਲੀ ਦੇ ਵਿੱਚ। ਅਸੈਂਬਲੀ 'ਚ ਯੂਨੈਨਿਮਸਲੀ ਪਾਸ ਹੋਇਆ, ਸੈਨੇਟ 'ਚ ਯੂਨੈਨਿਮਸਲੀ ਪਾਸ ਹੋਇਆ, 40 ਦੇ 40 ਸੈਨੇਟਰਸ ਨੇ ਵੋਟ ਪਾਈ ਤੇ ਹੁਣ ਇਹ ਗਵਰਨਰ ਕੋ ਗਿਆ। ਗਵਰਨਰ ਦੇ ਕੋਲ ਜਿਹੜੀਆਂ ਕਈ ਆਰਗੇਨਾਈਜੇਸ਼ਨਸ ਆ, ਉਹ ਇਹਦਾ ਬਹੁਤ ਵਿਰੋਧ ਕਰ ਰਹੀਆਂ ਹੈਗੀਆਂ। ਉਹ ਮੈਂ ਸਾਰਾ ਥੋੜਾ ਜਿਹਾ 2 ਮਿੰਟ 'ਚ ਐਕਸਪਲੇਨ ਕਰਦਾ, ਫਿਰ ਤੁਹਾਡੀਆਂ ਕਾਲਸ ਲਵਾਂਗੇ। ਸੋ ਉਹ ਗਵਰਨਰ ਤੇ ਪ੍ਰੈਸ਼ਰ ਪਾ ਰਹੇ ਵੀ ਇਹ ਬਿੱਲ ਪਾਸ ਨਾ ਹੋਵੇ। ਸੋ ਹੁਣ ਇਸ ਬਿੱਲ ਦੇ ਪਾਸ ਹੋਣ ਦਾ ਮਤਲਬ ਕੀ ਆ ਵੀ ਜੇ ਇਹ ਬਿੱਲ ਪਾਸ ਹੋ ਜਾਂਦਾ, ਜਿਹੜੀ ਕੈਲੀਫੋਰਨੀਆ ਸਟੇਟ ਦੀ ਗਵਰਨਮੈਂਟ ਆ, ਉਹ ਜਿਹੜੀਆਂ ਸਾਡੀਆਂ ਪੁਲਿਸ ਡਿਪਾਰਟਮੈਂਟਸ ਹੈਗੀਆਂ ਆ, ਉਹਨਾਂ ਨੂੰ ਟ੍ਰੇਨਿੰਗ ਦੇਣਗੀਆਂ ਵੀ ਕਿਸ ਤਰ੍ਹਾਂ ਦੇ ਨਾਲ ਜਿਹੜਾ ਇਹ ਟਰਾਂਸਨੈਸ਼ਨਲ ਅਪਰੈਸ਼ਨ ਹੁੰਦਾ, ਕਿਸ ਤਰ੍ਹਾਂ ਤੁਹਾਡੇ ਨਾਲ ਧੱਕਾ ਹੁੰਦਾ। ਕਾਰਨ ਕੀ ਆ, ਬਹੁਤ ਵਾਰ ਲੋਕ ਸੋਚਦੇ ਹੋਗੇ ਪੰਜਾਬੀ ਰੇਡੀਓ ਵਾਲੇ ਪਤਾ ਨਹੀਂ ਕਾਹਦੇ ਰੌਲਾ ਪਾਈ ਜਾਂਦੇ ਆ, ਹਨਾ ਜੀ। ਸਾਡੇ ਰੇਡੀਓ ਸਟੇਸ਼ਨ ਤੇ ਬਹੁਤ ਕਾਲਸ ਆਉਂਦੀਆਂ ਵੀ ਭਾਜੀ ਸਾਨੂੰ ਥ੍ਰੈਟ ਆਈ ਆ, ਸਾਤੋਂ ਪੈਸੇ ਮੰਗ ਰਹੇ ਹੈਗੇ ਆ, ਸਾਨੂੰ ਵੀਜ਼ਾ ਨਹੀਂ ਦਿੱਤਾ ਜਾ ਰਿਹਾ, ਵੀ ਤੁਸੀਂ ਪ੍ਰੋਟੈਸਟ ਤੇ ਨਾ ਜਾਇਓ। ਇਦਾਂ ਦੀਆਂ ਬਹੁਤ ਆਉਂਦੀਆਂ। ਜਦੋਂ ਉਹਨਾਂ ਨੂੰ ਕਹਿੰਦੇ ਵੀ ਤੁਸੀਂ FBI ਨੂੰ ਰਿਪੋਰਟ ਕਰੋ, ਉਹ ਕਰਨਾ ਨਹੀਂ ਚਾਹੁੰਦੇ ਹੈਗੇ। ਸੋ ਇਸ ਚੀਜ਼ ਦੇ ਨਾਲ ਪੂਰੇ ਕੈਲੀਫੋਰਨੀਆ ਦੇ ਵਿੱਚ ਜਿੰਨੀਆਂ ਵੀ ਲਾ ਇਨਫੋਰਸਮੈਂਟ ਏਜੰਸੀਜ਼ ਹੈਗੀਆਂ ਆ, ਫੈਡਰਲ ਤੇ ਸਟੇਟ ਲਾ ਇਨਫੋਰਸਮੈਂਟ ਏਜੰਸੀਜ਼, ਉਹਨਾਂ ਨੂੰ ਸਪੈਸ਼ਲਾਈਜ਼ਡ ਟ੍ਰੇਨਿੰਗ ਦਿੱਤੀ ਜਾਊਗੀ ਵੀ ਟਰਾਂਸਨੈਸ਼ਨਲ ਅਪਰੈਸ਼ਨ ਕਿੱਦਾਂ ਹੁੰਦਾ ਹੈਗਾ ਆ। ਇਹ ਇਕੱਲਾ ਇਹ ਨਹੀਂ ਵੀ ਪੰਜਾਬੀਆਂ ਨਾਲ ਹੁੰਦਾ ਜਾਂ ਭਾਰਤੀ ਮੂਲ ਦੇ ਲੋਕਾਂ ਨਾਲ, ਚਾਈਨੀਜ਼, ਰਸ਼ੀਅਨ ਮੂਲ ਦੇ, ਯੂਕਰੇਨ, ਸੋ ਬਹੁਤ ਸਾਰੇ ਮੁਲਕ ਹੈ, ਚਾਈਨਾ, ਇੰਡੀਆ, ਰਸ਼ੀਆ, ਟਰਕੀ, ਇਰਾਨ, ਇਹ ਸਾਰੇ ਮੁਲਕਾਂ ਦੇ ਜਿਹੜੇ ਲੋਕ ਆ ਕਿਸ ਤਰ੍ਹਾਂ ਕਰਦੇ ਆ, ਆਪਾਂ ਦੇਖਿਆ ਸੀ, ਹਨਾ। ਤੇ ਇਸ ਚੀਜ਼ ਨੂੰ ਲੈ ਕੇ ਹੁਣ ਇਹ ਬਿੱਲ ਸਾਰਾ ਪਾਸ ਹੋ ਚੁੱਕਾ ਆ ਸਟੇਟ ਦੇ ਵਿੱਚ। ਹੁਣ ਇਹ ਗਵਰਨਰ ਦੇ ਕੋਲ ਜਾਣਾ ਆ, ਗਵਰਨਰ ਨੇ ਜਦੋਂ ਸਾਈਨ ਕਰਨੇ ਆ, ਇਹ ਬਿੱਲ ਹੋਣਾ ਆ। ਇਹ ਬਿੱਲ ਉਸ ਟਾਈਮ ਤੇ ਬਣਨਾ ਆ। ਅੱਜ ਵੀ ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਹੇ ਹਾਂ ਤੇ ਕੈਲੀਫੋਰਨੀਆ ਸਟੇਟ ਕੈਪੀਟਲ ਦੇ ਬਾਹਰ ਪ੍ਰੈਸ ਕਾਨਫਰੰਸ ਹੋ ਰਹੀ ਆ। ਡਾਕਟਰ ਜਸਮੀਤ ਕੌਰ ਬੈਂਸ ਉਸ ਪ੍ਰੈਸ ਕਾਨਫਰੰਸ ਨੂੰ ਐਡਰੈਸ ਕਰ ਰਹੇ ਆ ਤੇ ਆਪਣੇ ਰਾਜਕਨਵੀਰ ਸਿੰਘ ਜੀ ਹੁਣੀ ਉੱਥੇ ਪਹੁੰਚੇ ਹੋਏ ਆ, ਇਸੇ ਕਰਕੇ ਉਹ ਸਾਡੇ ਨਾਲ ਜੁੜੇ ਨਹੀਂ ਸੀ ਇੱਥੇ। ਸੋ ਜਿਹੜਾ ਕੈਲੀਫੋਰਨੀਆ ਦੇ ਵਿੱਚ SV 509 ਬਿੱਲ, ਇਹ ਸਟੇਟ ਨੂੰ ਰਿਕੁਆਇਰ ਕਰੂਗਾ ਵੀ ਇਦਾਂ ਦਾ ਟ੍ਰੇਨਿੰਗ ਪ੍ਰੋਗਰਾਮ ਕ੍ਰੀਏਟ ਕੀਤਾ ਜਾਵੇ ਲਾ ਇਨਫੋਰਸਮੈਂਟ ਏਜੰਸੀ ਦੇ ਲਈ, ਉਹ ਰਿਕੋਗਨਾਈਜ਼ ਕਰ ਸਕਣ ਤੇ ਉਸ ਨੂੰ ਰਿਸਪੌਂਡ ਕਰ ਸਕਣ। ਇਹ ਤਾਂ ਹੈਗਾ ਮੇਨ ਗੱਲ। ਦੂਜੀ ਗੱਲ ਆਏ ਵੀ ਬਹੁਤ ਵਾਰ ਲੋਕ ਸੋਚਦੇ ਵੀ ਪਤਾ ਨਹੀਂ ਇਹ ਖਾਲਿਸਤਾਨ ਹੈ। ਇਹਦਾ ਖਾਲਿਸਤਾਨ ਨਾਲ ਇਸ ਬਿੱਲ ਦਾ ਕੋਈ ਲੈਣਾ ਦੇਣਾ ਨਹੀਂ ਹੈ। ਇਹ ਕਲੀਅਰਲੀ ਆਪਾਂ ਪੰਜਾਬੀ ਰੇਡੀਓ USA ਤੋਂ ਕਹਿ ਰਹੇ ਹਾਂ, ਕੋਈ ਖਾਲਿਸਤਾਨ ਨਾਲ ਲੈਣਾ ਦੇਣਾ ਨਹੀਂ। ਨਾ ਹੀ ਇਹਦੇ ਵਿੱਚ ਕੋਈ ਕੰਟਰੀ ਮੈਂਸ਼ਨ ਕੀਤੀ ਗਈ ਆ ਵੀ ਚਾਹੇ ਉਹ ਇੰਡੀਆ ਹੋਵੇ, ਰਸ਼ੀਆ ਹੋਵੇ, ਚਾਈਨਾ ਹੋਵੇ, ਇਰਾਨ ਹੋਵੇ। ਇਹ ਚ ਹੋਊਗਾ ਕੋਈ ਵੀ ਜਿਹੜੀ ਕੰਟਰੀ ਉਹ ਜਾਂ ਉਹਨਾਂ ਦੇ ਏਜੰਟਸ ਜਾਂ ਉਹਨਾਂ ਦੇ ਬੰਦੇ ਥ੍ਰੈਟ ਕਰਦੇ ਆ। ਜੀ ਬਿਲਕੁਲ। ਸੋ ਥ੍ਰੈਟ ਕਿੱਦਾਂ ਹੁੰਦੀ? ਜਿਹੜਾ ਇਹਦਾ ਵਿਰੋਧ ਕਰ ਰਿਹਾ ਹਿੰਦੂ ਅਮਰੀਕਨ ਆਰਗੇਨਾਈਜੇਸ਼ਨ ਜਿਹੜੀਆਂ ਵਿਰੋਧ ਕਰ ਰਹੀਆਂ। ਹੁਣ ਮੈਂ ਤੁਹਾਨੂੰ ਬਿੱਲ ਐਕਸਪਲੇਨ ਕਰਤਾ ਵੀ ਕੀ ਆ। ਬਿੱਲ ਦਾ ਮਤਲਬ ਇਹ ਆ ਵੀ ਫਰੀडम ਆਫ ਸਪੀਚ ਆ। ਜੇ ਤੁਸੀਂ ਤੁਹਾਡੇ ਨਾਲ ਧੱਕਾ ਹੁੰਦਾ ਕਿਸੇ ਚੀਜ਼ ਦੀ ਵੀ ਜਿਹੜੀ ਗੱਲ ਹੁੰਦੀ ਆ ਤੇ ਉਹਦੇ ਉਲਟ ਜੇ ਉਹ ਬਾਹਰ ਦੀਆਂ ਸਰਕਾਰਾਂ ਤੁਹਾਨੂੰ ਮਾਰਨ ਦੀ ਕੋਸ਼ਿਸ਼ ਕਰਦੀਆਂ, ਧਮਕਾਉਣ ਦੀ ਕੋਸ਼ਿਸ਼ ਕਰਦੀਆਂ ਅਮਰੀਕਨ ਸਿਟੀਜ਼ਨਸ ਨੂੰ, ਉਹਦੇ ਅਗੇਂਸਟ ਜਿਹੜੀ ਆ ਟ੍ਰੇਨਿੰਗ ਹੈਗੀ ਆ। ਹੁਣ ਇਦਾਂ ਹੀ ਇੱਕ ਹਿੰਦੂ ਅਮਰੀਕਨ ਆਰਗੇਨਾਈਜੇਸ਼ਨ ਆ ਹਿੰਦੂ ਪੈਕਟ ਕਰਕੇ, ਉਹਨਾਂ ਨੇ ਪਟੀਸ਼ਨ ਸਾਈਨ ਕੀਤੀ ਉਹ ਆ ਆਲਰੇਡੀ, ਜਿਹੜੀ ਗਵਰਨਰ ਦੇ ਕੋਲ ਪਹੁੰਚੀ ਆ। ਹਜ਼ਾਰਾਂ ਦੀ ਗਿਣਤੀ 'ਚ ਉਹ ਸਾਈਨ ਕਰ ਚੁੱਕੇ ਆ। ਉਹਦਾ ਜਿਹੜਾ ਹੈਡਿੰਗ ਉਹਨੇ ਰੱਖਿਆ ਸਟਾਪ SV 509 ਪ੍ਰੋਟੈਕਟ ਫ੍ਰੀ ਸਪੀਚ ਐਂਡ ਹਿੰਦੂ ਵੌਇਸਿਸ। ਇਹ ਉਹਨੇ ਹੈਡਿੰਗ ਰੱਖਿਆ। ਹੁਣ ਮੈਂ ਤੁਹਾਨੂੰ ਉਦਾਹਰਨ ਦਿੰਦਾ ਵੀ ਕਿੱਦਾਂ ਹੁੰਦਾ ਆ ਟਰਾਂਸਨੈਸ਼ਨਲ ਅਪਰੈਸ਼ਨ ਬਾਹਰਲੇ ਸਰਕਾਰਾਂ 'ਚ। ਮੇਜਰ ਗੌਰਵ ਆਰੀਆ ਸਾਰੇ ਜਾਣਦੇ ਆ। ਜਦੋਂ ਉਹਦੀ ਵੀਡੀਓ ਆਉਂਦੀ ਆ ਨਾ, ਹਰ ਇੱਕ ਪੰਜਾਬੀ ਗਾਲ ਕੱਢ ਕੇ ਗੱਲ ਕਰਦਾ। ਹੁਣ ਤੁਹਾਡਾ ਜਿਹੜਾ ਫਰਜ਼ ਬਣਦਾ ਹੈਗਾ ਆ ਵੀ ਤੁਸੀਂ ਇਸ ਬਿੱਲ ਦੇ ਉੱਤੇ ਜਿਹੜੀ ਪਟੀਸ਼ਨ ਸਾਈਨ ਕੀਤੀ ਆ ਸਿੱਖ ਕੋਲੀਸ਼ਨ ਨੇ, ਉਹਦਾ ਲਿੰਕ ਅਸੀਂ ਆਲਰੇਡੀ ਪੰਜਾਬੀ ਰੇਡੀਓ USA ਦੇ YouTube ਚੈਨਲ ਤੇ Facebook ਉਹਦੇ ਥੱਲੇ ਪਾ ਦਿੱਤਾ ਹੈਗਾ। ਗਵਰਨਰ ਨੂੰ ਭੇਜੋ। ਹੁਣ ਮੇਜਰ ਗੌਰਵ ਆਰੀਆ ਪਿਛਲੇ 2-3 ਸਾਲ ਪਹਿਲਾਂ ਕਹਿੰਦਾ ਸੀ ਵੀ ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਲੋਕ ਹੈਗੇ ਆ
ਕੋਈ ਵੀ ਕਿਸੇ ਤਰ੍ਹਾਂ ਦੇ ਉਹ ਹਿਊਮਨ ਰਾਈਟਸ ਦੀ ਗੱਲ ਕਰਦੇ ਆ, ਉਹਨਾਂ ਨੂੰ ਉੱਥੇ ਕਹਿੰਦਾ ਗੈਂਗਸਟਰਾਂ ਨੂੰ ਪੈਸੇ ਦੇ ਕੇ ਮਰਵਾ ਦਿਓ। ਇਹ ਉਹਦੀਆਂ ਵੀਡੀਓਜ਼ ਆ, ਓਪਨਲੀ ਵੀਡੀਓਜ਼ ਆ। ਉਸੇ ਚੱਕਰ 'ਚ ਨਿਖਿਲ ਗੁਪਤਾ ਵਰਗੇ ਵੀ ਫਸੇ ਗਏ ਆ। ਹੁਣ ਪਿਛਲੇ ਦਿਨਾਂ 'ਚ ਕਈਆਂ ਨੂੰ ਹੋਣਾ ਵੀ ਲੈ ਸਾਨੂੰ ਕੀ ਲੈਣਾ ਦੇਣਾ, ਇਹ ਸਿੱਖਾਂ ਨਾਲ ਹੀ ਆ। ਪਿਛਲੇ ਦਿਨਾਂ 'ਚ ਜਦੋਂ ਪੰਜਾਬ ਦੇ ਵਿੱਚ ਫਲੱਡ ਆਏ, ਉਹਦੀ ਵੀਡੀਓ ਆਈ ਆ ਤੇ ਪੰਜਾਬ ਨੂੰ ਪੂਰਾ ਤਬਾਹ ਕਰ ਦਿਓ। ਕਹਿੰਦਾ ਜਦੋਂ ਮੀਂਹ ਵਾਲਾ ਸੀਜ਼ਨ ਹੁੰਦਾ ਪੂਰਾ ਫਲੱਡ ਕਰ ਦਿਓ, ਤੇ ਜਦੋਂ ਇਹਨਾਂ ਨੂੰ ਪਾਣੀ ਦੀ ਜ਼ਰੂਰਤ ਆ ਉਦੋਂ ਪਾਣੀ ਨਾ ਦਿਓ, ਪਾਣੀ ਬੰਦ ਕਰ ਦਿਓ। ਸੋ ਇਸ ਬਿੱਲ ਦੇ ਨਾਲ ਕੀ ਹੋਊਗਾ? ਇਸ ਬਿੱਲ ਦੇ ਨਾਲ ਇਹ ਹੋਊਗਾ ਵੀ ਇਹ ਦੇਖੋ ਡਿਜੀਟਲ ਜਿਹੜੀ ਥ੍ਰੈਟ ਹੈਗੀ, ਸੋਸ਼ਲ ਮੀਡੀਆ ਦੇ ਥ੍ਰੈਟ ਆ। ਸੋ ਇਸ ਥ੍ਰੈਟ ਦੇ ਨਾਲ ਅੱਗੇ ਅਸੀਂ ਫਾਈਟ ਇਹ ਕਰ ਸਕਦੇ ਹਾਂ ਵੀ ਜਿਹੜੇ ਲੋਕ ਇਦਾਂ ਥ੍ਰੈਟ ਕਰਦੇ ਆ ਬਾਹਰਲੀਆਂ ਸਰਕਾਰਾਂ ਦੇ ਏਜੰਟਸ, ਉਹਨਾਂ ਨੂੰ ਅਮਰੀਕਾ ਦੇ ਵਿੱਚ ਵੀਜ਼ਾ ਨਾ ਦਿੱਤਾ ਜਾਵੇ। ਸੋ ਉਹਨਾਂ ਦੇ ਉੱਤੇ ਵੀਜ਼ਾ ਸੈਂਕਸ਼ਨਸ ਹੋਊਗੀ। ਉਹ ਕਹਿੰਦੇ ਵੀ ਮੈਂਡੇਟਿੰਗ ਦਾ ਇੰਪੋਜੀਸ਼ਨ ਆਫ ਪ੍ਰੋਪਰਟੀ ਐਂਡ ਵੀਜ਼ਾ ਬਲੌਕਿੰਗ ਸੈਂਕਸ਼ਨਸ ਔਨ ਇੰਡੀਵਿਜੂਅਲਸ ਐਂਡ ਐਂਟੀਟੀਜ਼ ਅੰਗੇਜਡ ਇਨ ਟ੍ਰਾਂਸਨੈਸ਼ਨਲ ਰਿਪਰੈਸ਼ਨ। ਸੋ ਇਹ ਜਿਹੜੀ ਚੀਜ਼ ਆ ਨਾ, ਇਹ ਹੁਣ ਮੌਕਾ ਹੈਗਾ। ਹੁਣ ਸਾਨੂੰ ਕੋਈ ਗਾਲਾਂ ਕੱਢਣ ਦਾ ਨਹੀਂ, ਕਿਸੇ ਨੂੰ ਕੋਈ ਲੈਣ ਦਾ ਨਹੀਂ। ਪੂਰੀ ਸਰਕਾਰ, ਪੂਰੀ ਸਟੇਟ ਦੀ ਅਸੈਂਬਲੀ ਨਾਲ ਆ, ਪੂਰੀ ਜਿਹੜੀ ਸੈਨੇਟ ਨਾਲ ਆ, ਸਿਰਫ ਗਵਰਨਰ ਦੇ ਕੋਲ ਆ। ਗਵਰਨਰ ਤੋਂ ਸ਼ੱਕ ਸਾਨੂੰ ਇਸ ਕਰਕੇ ਆ, ਪਹਿਲਾਂ 2 ਬਿੱਲ ਇਦਾਂ ਗਵਰਨਰ ਸਾਡੇ ਫੇਲ ਕਰ ਚੁੱਕੇ ਹੈਗੇ ਆ ਤੇ ਉਹਦੇ ਤੇ ਪ੍ਰੈਸ਼ਰ ਬਹੁਤ ਸਾਰਾ ਪਾਇਆ ਜਾ ਰਿਹਾ। ਈਵਨ ਅਸੈਂਬਲੀ ਮੈਂਬਰ ਜਸਮੀਤ ਬੈਂਸ ਉਹਨਾਂ ਦੇ ਉੱਤੇ ਵੀ ਬਹੁਤ ਪਾਇਆ ਗਿਆ ਸੀ ਵੀ ਤੁਸੀਂ ਛੱਡੋ ਬਿੱਲ ਨੂੰ, ਇਹ ਕੀ ਕਰਨਾ ਹੈਗਾ। ਸੋ ਹੁਣ ਅੱਜ ਤੋਂ ਹੀ ਸਾਡਾ ਫਰਜ਼ ਕੀ ਬਣਦਾ ਹੈਗਾ ਆ ਵੀ ਹੁਣ ਗਵਰਨਰ ਦੇ ਡੈਸਕ ਤੇ ਆਲਰੇਡੀ ਬਿੱਲ ਪਹੁੰਚ ਚੁੱਕਾ ਹੈਗਾ। ਉਹ ਕਿਸੇ ਟਾਈਮ ਵੀ ਸਾਈਨ ਜਾਂ ਉਹਨੂੰ ਰਿਜੈਕਟ ਕਰ ਸਕਦੇ ਹੈਗੇ ਆ। ਤੇ ਸਾਡਾ ਜਿੰਨੇ ਵੀ ਗੁਰੂ ਘਰ ਹੈਗੇ, ਜਿੰਨੇ ਵੀ ਗੁਰੂ ਘਰਾਂ ਦੀਆਂ ਕਮੇਟੀਆਂ ਆ, ਤੁਹਾਨੂੰ ਕਲੀਅਰ ਹੋ ਗਿਆ ਵੀ ਇਹ ਬਿੱਲ ਦਾ ਮਕਸਦ ਕੀ ਹੈਗਾ। ਕੋਈ ਇਹਦਾ ਖਾਲਿਸਤਾਨ ਨਾਲ ਲੈਣਾ ਦੇਣਾ ਨਹੀਂ ਹੈ। ਬਿਲਕੁਲ ਇਹ ਸਾਡੇ ਜਿਹੜੇ ਸਿਟੀਜ਼ਨਸ ਆ ਉਹਨਾਂ ਦੇ ਰਾਈਟਸ ਤੇ ਹੱਕ ਆ। ਤੁਸੀਂ ਆ ਮੰਨ ਲਓ ਵੀ ਅੱਜ ਅਸੀਂ ਕਹਿੰਦੇ ਵੀ ਸਿੱਖਾਂ ਨਾਲ ਧੱਕਾ ਹੁੰਦਾ, ਹੁਣ ਕੱਲ ਨੂੰ ਤੁਸੀਂ ਕਹਿੰਦੇ ਜੀ ਦੇਖੋ ਸਾਡੇ ਤਾਂ ਪੰਜਾਬੀਆਂ ਨਾਲ ਧੱਕਾ ਹੋ ਗਿਆ, ਖੇਤਾਂ 'ਚ ਫਲੱਡ ਸ਼ਰੇਆਮ ਛੱਡੇ ਆ, ਆਪਾਂ ਨੂੰ ਪਤਾ ਹੀ ਆ ਵੀ ਕਿੱਦਾਂ ਹੋਈ ਆ ਉੱਥੇ। ਦਲਿਤਾਂ ਨਾਲ ਧੱਕਾ ਹੁੰਦਾ, ਕਿਸੇ ਹੋਰ ਨਾਲ ਹੁੰਦਾ। ਸੋ ਸਾਡਾ ਫਰਜ਼ ਬਣਦਾ ਵੀ ਹਰ ਇੱਕ ਪਰਿਵਾਰਕ ਮੈਂਬਰ ਇਸ ਪਟੀਸ਼ਨ ਨੂੰ ਸਾਈਨ ਕਰੇ। ਇਹ ਪਟੀਸ਼ਨ ਨਾ ਤਾਂ ਕੋਈ ਪੈਸੇ ਇਕੱਠੇ ਕਰ ਰਹੀ ਆ ਤੇ ਨਾ ਹੀ ਇਹ ਪਟੀਸ਼ਨ ਦੀ ਜਿਹੜੀ ਇਨਫੋਰਮੇਸ਼ਨ ਆ ਕਿਸੇ ਵੀ ਸਰਕਾਰ ਕੋਲ ਜਾਣੀ ਆ। ਸਿੱਧੇ ਦੀ ਸਿੱਧੀ ਜਿਹੜੀ ਈਮੇਲ ਆ ਇਹ ਗਵਰਨਰ ਦੇ ਕੋਲ ਜਾਣੀ ਆ। ਜੇ ਕੋਈ ਤੁਹਾਨੂੰ ਕਹਿੰਦਾ ਹੈ ਨਾ ਵੀ ਆਹ ਕਰੋ, ਉਹਨੂੰ ਕੋਈ ਪਤਾ ਨਹੀਂ ਹੈ। ਉਹਨੇ ਸਿਰਫ ਤੁਹਾਨੂੰ ਖੋਲ ਕੇ ਦੇ ਦੇਣਾ ਕੰਪਿਊਟਰ ਉੱਤੇ, ਸਾਈਨ ਕਰਕੇ ਤੁਹਾਡੀ ਈਮੇਲ ਹੋਣੀ ਤੇ ਸਿੱਧੀ ਗਵਰਨਰ ਨੂੰ ਜਾਣੀ ਹੈਗੀ ਆ। ਸੋ ਪਹਿਲੀ ਤਾਂ ਬੇਨਤੀ ਇਹ ਆ ਵੀ ਅੱਜ ਤੋਂ ਹੀ ਇਸ ਵੀਕਐਂਡ ਤੋਂ ਜਿੰਨੇ ਵੀ ਕੈਲੀਫੋਰਨੀਆ ਦੇ ਗੁਰੂ ਘਰ ਹੈਗੇ ਆ, ਗੁਰੂ ਘਰਾਂ ਦੇ ਵਿੱਚ ਟੇਬਲ ਲਾਓ, ਕਮੇਟੀਆਂ ਤਾਈਂ ਪਹੁੰਚ ਕਰੋ। ਜੇ ਕਮੇਟੀਆਂ ਨਹੀਂ ਕਰਦੀਆਂ ਆਪ ਕਰੋ। ਇਹ ਕਿਹੜਾ ਕੋਈ ਤੁਸੀਂ ਕ੍ਰਾਈਮ ਕਰ ਰਹੇ ਹੈਗੇ ਆ। ਇਹ ਅਮਰੀਕਨ ਸਿਟੀਜ਼ਨ ਦੀ ਸੇਫਟੀ ਦਾ ਮਸਲਾ ਆ। ਬਿਲਕੁਲ ਠੀਕ ਹੈ ਕਿ ਨਹੀਂ? ਸਿੱਖਾਂ ਨਾਲੋਂ ਵੀ ਪਹਿਲਾਂ ਅਮਰੀਕਨ ਸਿਟੀਜ਼ਨ ਦੀ ਸੇਫਟੀ ਦਾ ਮਸਲਾ। ਸੋ ਸਾਰਿਆਂ ਨੂੰ ਬੇਨਤੀ ਆ ਇਸ ਪਟੀਸ਼ਨ ਤੇ ਜਿੱਥੇ ਵੀ ਹੈਗੇ ਆ ਅੱਜ ਤੋਂ ਹੀ ਸਾਈਨ ਕਰਨੇ ਸ਼ੁਰੂ ਕਰ ਦਿਓ। ਹਜ਼ਾਰਾਂ ਦੀ ਗਿਣਤੀ 'ਚ ਸਾਡੇ ਸਾਈਨ ਹੋਣੇ ਚਾਹੀਦੇ ਤਾਂ ਕਿ ਗਵਰਨਰ ਨੂੰ ਪਤਾ ਹੋਵੇ ਭਾਈ ਐਡੀ ਵੱਡੀ ਜਿਹੜੀ ਕਮਿਊਨਿਟੀ ਆ, ਹੋਰ ਵੀ ਬਹੁਤ ਸਾਰੀਆਂ ਕਮਿਊਨਿਟੀ ਜਿਹੜੀਆਂ ਆ ਉਹ ਸਾਈਨ ਕਰ ਰਹੀਆਂ ਹੈਗੀਆਂ। ਸੋ ਇਹ ਸਾਡੀ ਜਿਹੜੀ ਬੇਨਤੀ ਹੈਗੀ ਆ। ਤੇ ਤੁਸੀਂ ਜਿਹੜੀ ਆ ਕਾਲ ਵੀ ਕਰ ਸਕਦੇ ਹੋ 408-272-5200 ਵੀ ਤੁਸੀਂ ਹੁਣ ਤੱਕ ਕੀ ਕੀਤਾ ਹੈਗਾ, ਪਟੀਸ਼ਨ ਤੇ ਸਾਈਨ ਕੀਤੇ ਆ, ਕਿੰਨੇ ਔਖੇ ਆ ਸਾਈਨ ਕਰਨੇ, ਜਾਂ ਤੁਸੀਂ ਐਜ਼ ਏ ਹਿਊਮਨ, ਐਜ਼ ਏ ਇੰਡੀਵਿਜੂਅਲ, ਇਨਸਾਨੀਅਤ ਦੇ ਨਾਤੇ ਵੀ ਤੁਸੀਂ ਇਸ ਬਿੱਲ ਨੂੰ ਪਾਸ ਕਰਾਉਣ ਦੇ ਲਈ, ਪਟੀਸ਼ਨ ਤੇ ਸਾਈਨ ਕਰਾਉਣ ਲਈ ਕੀ ਸੇਵਾ ਜਿਹੜੀ ਆ ਕਰੋਗੇ। ਜੀ ਬਿਲਕੁਲ। ਸੋ ਆਪਣੇ ਨਾਲ ਹੋਰ ਜਾਣਕਾਰੀਆਂ ਜਿਹੜੀਆਂ ਸਾਂਝੀਆਂ ਕਰਨ ਦੇ ਲਈ ਜੁੜ ਚੁੱਕੇ ਨੇ ਰਾਜਕਰਨਵੀਰ ਸਿੰਘ ਜੀ। ਰਾਜਕਰਨਵੀਰ ਸਿੰਘ ਜੀ ਤੁਸੀਂ ਆਨ 에ਅਰ ਹੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪ੍ਰਵੀਨ ਸ਼ਰਮਾ ਜੀ, ਹਰਜੋਤ ਸਿੰਘ ਖਾਲਸਾ ਜੀ ਸਤਿ ਸ਼੍ਰੀ ਅਕਾਲ, ਤੇ ਪੰਜਾਬੀ ਰੇਡੀਓ USA ਤੁਹਾਡੇ ਦੇਖਦੇ ਸਾਰੇ ਦਰਸ਼ਕਾਂ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਮੈਂ ਬਿਲਕੁਲ ਇਸ ਟਾਈਮ ਕੈਪੀਟਲ ਦੇ ਉਹਨਾਂ ਸਟੈਪਸ ਦੇ ਉੱਤੇ ਹੀ ਹਾਂ ਜਿੱਥੇ ਹੁਣੇ ਪ੍ਰੈਸ ਕਾਨਫਰੰਸ ਜਿਹੜੀ ਉਹ ਕੰਪਲੀਟ ਹੋ ਕੇ ਹਟੀ ਆ। SB 509 ਦਾ ਜਿਹੜਾ ਬਿੱਲ ਆ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ, ਜਿਸ ਦਾ ਲੈਜਿਸਲੇਟਿਵ ਪ੍ਰੋਸੈਸ ਹੁਣ ਪੂਰਾ ਹੋ ਚੁੱਕਾ ਆ ਤੇ ਉਹ ਹੁਣ ਗਵਰਨਰ ਦੇ ਕੋਲ ਆ। ਸੋ ਅਸੈਂਬਲੀ ਮੈਂਬਰ ਜਸਮੀਤ ਕੌਰ ਬੈਂਸ ਦੇ ਨਾਲ ਜਿਹੜੇ ਸਟੇਟ ਸੈਨੇਟਰ ਐਨਾ ਕਾਬਰੇਓ ਉਹ ਇੱਥੇ ਮੌਜੂਦ ਸੀਗੇ, ਨਾਲ ਐਲਗਰੋਵ ਦੇ ਮੇਅਰ ਬੋਬੀ ਐਲਨ ਸਿੰਘ ਉਹ ਵੀ ਆਏ ਹੋਏ ਸੀ, ਡਾਕਟਰ ਪ੍ਰਿਤਪਾਲ ਸਿੰਘ ਵੀ ਸੀ, ਤੇ ਹੋਰ ਵੀ ਜਿਹੜੇ ਸਿੱਖ ਕੁਛ ਇੱਥੇ ਪਹੁੰਚੇ ਹੋਏ ਸੀਗੇ ਜਿਨ੍ਹਾਂ ਦੀ ਮੌਜੂਦਗੀ ਦੇ ਵਿੱਚ ਜਿਹੜੀ ਪ੍ਰੈਸ ਕਾਨਫਰੰਸ ਜਿਹੜੀ ਹੋਈ ਆ। ਸੋ ਉਹਨਾਂ ਨੇ ਜਿਹੜਾ ਇਹੀ ਆਖਿਆ ਵੀ ਖੁਸ਼ੀ ਆ ਵੀ ਆਪਣਾ ਹੁਣ ਪ੍ਰੋਸੈਸ ਕੰਪਲੀਟ ਹੋਇਆ ਆ, ਲਾਅ ਜਿਹੜਾ ਬਿੱਲ ਆ ਉਹ ਪਾਸ ਹੋ ਚੁੱਕਾ ਆ, ਤੇ ਹੁਣ ਆਪਣਾ ਜ਼ੋਰ ਇਹ ਹੋਣਾ ਚਾਹੀਦਾ ਵੀ ਜਿਹੜਾ ਗਵਰਨਰ ਤੱਕ ਪਹੁੰਚ ਕਰੀਏ, ਅਪਰੋਚ ਕਰੀਏ, ਕਾਲ ਕਰੀਏ, ਈਮੇਲ ਕਰੀਏ, ਚਿੱਠੀ ਲਿਖ ਕੇ ਘੱਲੀਏ, ਤਾਂ ਜੋ ਆਪਾਂ ਇਸ ਨੂੰ ਜਿਹੜਾ ਇੱਕ ਕਾਨੂੰਨ ਦਾ ਰੂਪ ਅਖਤਿਆਰ ਕਰ ਸਕੀਏ। ਜਿਹੜੀਆਂ ਮਾਈਨੋਰਟੀਜ਼ ਆ ਜਿਨ੍ਹਾਂ ਦੇ ਨਾਲ ਧੱਕਾ ਹੁੰਦਾ ਆ, ਮਾਰਜਨਲਾਈਜ਼ਡ ਜਿਹੜੀਆਂ ਕਮਿਊਨਿਟੀਜ਼ ਆ ਇੱਥੇ, ਜਿਨ੍ਹਾਂ ਨੂੰ ਉੱਥੋਂ ਦੀਆਂ ਸਰਕਾਰਾਂ ਡਰਾਉਂਦੀਆਂ ਧਮਕਾਉਂਦੀਆਂ ਆ
ਉਹਦੇ ਬਾਰੇ ਜਿਹੜੀ ਪੁਲਿਸ ਨੂੰ ਜਿਹੜੀ ਉਹ ਟ੍ਰੇਨਿੰਗ ਹੋਊਗੀ ਐਟਲੀਸਟ ਉਹ ਰੈਕੋਗਨਾਈਜ਼ ਕਰ ਸਕਣਗੇ ਵੀ ਹਾਂ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਇੱਕ ਜਿਹੜਾ ਰੂਪ ਆ ਜਿਸ ਦੇ ਕਰਕੇ ਜਿਹੜੀਆਂ ਬਾਹਰਲੀਆਂ ਸਰਕਾਰਾਂ ਆ ਉਹ ਇਸ ਤਰੀਕੇ ਦੇ ਨਾਲ ਇੱਥੇ ਟਰਾਂਸਨੈਸ਼ਨਲ ਰਿਪਰੈਸ਼ਨ ਕਰ ਰਹੀਆਂ ਤੇ ਉਸ ਦੇ ਉੱਤੇ ਜਿਹੜੀ ਉਹ ਠੱਲ ਜਿਹੜੀ ਉਹ ਪਵੇ। ਸੋ ਇਹ ਇਸ ਟਾਈਮ ਹੈਗਾ। ਉਹਨਾਂ ਦੇ ਨਾਲ ਇਹ ਵੀ ਦੱਸਿਆ ਸੀਗਾ ਮੈਂ ਉਹਨਾਂ ਨੂੰ ਵੀ ਤੁਹਾਡੀ ਗੱਲਬਾਤ ਹੋਈ ਆ ਇਸ ਬਿੱਲ ਪਾਸ ਹੋਣ ਤੋਂ ਬਾਅਦ ਚ ਗਵਰਨਰ ਨਿਊਸਮ ਦੇ ਨਾਲ। ਉਹਨਾਂ ਨੇ ਕਿਹਾ ਅਜੇ ਤੱਕ ਤਾਂ ਕੋਈ ਗੱਲ ਨਹੀਂ ਹੋਈ ਪਰ ਅਜੇ ਜਿਹੜਾ ਪ੍ਰੋਪ 50 ਜਿਹੜੀ ਰੀਡਿਸਟ੍ਰਿਕਟਿੰਗ ਵਾਲੀ ਹੈ ਕਹਿੰਦੇ ਵੀ ਇਹਦੇ ਗਵਰਨਰ ਦਾ ਫੋਕਸ ਉਹਦੇ ਤੇ ਆ ਤੇ 30 ਦਿਨਾਂ ਬਾਅਦ ਜਦ ਉਸ ਦੇ ਕੋਲ ਇਹ ਬਿੱਲ ਜਾਊਗਾ ਉਸ ਤੋਂ ਬਾਅਦ ਦੇ ਵਿੱਚ ਉਹਦੇ ਦਰਮਿਆਨ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤਾਂ ਜੋ ਇਸ ਦੇ ਉੱਤੇ ਉਸ ਨੂੰ ਉਹ ਸਾਈਨ ਕਰਨ। ਪਰ ਹੁਣ ਸਾਰੀ ਪਬਲਿਕ ਦਾ, ਸਾਰੀ ਜਨਤਾ ਦਾ, ਸਾਰੀ ਸੰਗਤ ਦਾ ਇਹ ਹੁਣ ਫਰਜ਼ ਬਣਦਾ ਆ ਵੀ ਭਾਈ ਇਸ ਨੂੰ ਸਾਈਨ ਜਿਹੜਾ ਉਹ ਕਰੋ। ਸੋਫਿਆਂ ਦੇ ਬਹਿ ਕੇ ਫੇਸਬੁੱਕਾਂ ਦੇ ਉੱਤੇ ਕਮੈਂਟ ਲਿਖ ਕੇ ਗੱਲ ਨਹੀਂ ਜੋ ਬਣਨੀ। ਹੁਣ ਇਹ ਗੱਲਾਂ ਕਰਕੇ ਨਹੀਂ ਗੱਲ ਬਣਨੀ। ਹੁਣ ਇਹ ਐਕਸ਼ਨ ਲੈਣ ਦਾ ਟਾਈਮ ਆ। ਐਕਸ਼ਨ ਕੀ ਕਰਨਾ ਸੌਖਾ ਕੰਮ ਆ। ਜਿਹੜਾ ਲਿੰਕ ਆਪਾਂ ਕੱਲ ਵੀ ਪਾਇਆ ਸੀ ਅੱਜ ਵਾਲੀਆਂ ਵੀਡੀਓਜ਼ ਦੇ ਵਿੱਚ ਵੀ ਆਪਾਂ ਪਾ ਦੇਵਾਂਗੇ। ਉਹ ਪਟੀਸ਼ਨ ਦੇ ਉੱਤੇ ਸਾਈਨ ਕਰੋ। ਕਾਲ ਵੀ ਕਰ ਸਕਦੇ ਹੋ, ਉਹਨੂੰ ਈਮੇਲ ਵੀ ਕਰ ਸਕਦੇ ਹੋ ਵੀ ਭਾਈ SB 509 ਨੂੰ ਪਾਸ ਜਿਹੜਾ ਉਹ ਕੀਤਾ ਜਾਵੇ। ਇਸ ਤੋਂ ਬਾਅਦ ਦੇ ਵਿੱਚ ਕੁਝ ਹੋਰ ਰਿਪਬਲਿਕਨ ਜਿਹੜੇ ਸੈਨੇਟਰ ਅਸੈਂਬਲੀ ਮੈਂਬਰਸ ਉਹ ਵੀ ਮਿਲੇ, ਉਹਨਾਂ ਨੇ ਵੀ ਸਪੋਰਟ ਕੀਤੀ ਸੀ SB 509 ਦੀ। ਸੋ ਉਹਨਾਂ ਦਾ ਵੀ ਆਪਾਂ ਜਿਹੜਾ ਜ਼ਰੂਰ ਉਸ ਦੇ ਵਿੱਚ ਧੰਨਵਾਦ ਜਿਹੜਾ ਉਹ ਕਰਦੇ ਆ ਜਿਨ੍ਹਾਂ ਨੇ ਵੀ ਸਾਰਿਆਂ ਨੂੰ ਸਪੋਰਟ ਕੀਤੀ। ਕਿਉਂਕਿ ਇਸ ਦੇ ਵਿੱਚ ਹਰਜੋਤ ਸਿੰਘ ਜੀ, ਪ੍ਰਵੀਨ ਜੀ ਤੇ ਜਿੰਨੇ ਵੀ ਸਾਡੇ ਸੁਣਨ ਵਾਲੇ ਦੇਖਣ ਵਾਲੇ ਉਹਨਾਂ ਨੂੰ ਇਹ ਦੱਸਦੇ ਜਾਈਏ, ਗੱਲ ਇਹ ਨੋਟ ਕਰਨ ਵਾਲੀ ਆ 0 ਵੋਟ ਆਪੋਜੀਸ਼ਨ ਚ ਆ। ਇਹ ਨੋਟ ਕਰਨ ਵਾਲੀ ਗੱਲ ਆ। 0 ਵੋਟ ਆਪੋਜੀਸ਼ਨ ਚ ਆ। ਇੱਕ ਵੀ ਜਾਣੇ ਨੇ ਇਸ ਬਿੱਲ ਦੇ ਉਲਟ ਵੋਟ ਨਹੀਂ ਪਾਈ, ਨਾ ਸੈਨੇਟ ਵਿੱਚ ਨਾ ਅਸੈਂਬਲੀ ਦੇ। ਬਿਲਕੁਲ। ਸੋ ਇਹ ਬਹੁਤ ਵੱਡਾ ਪੁਆਇੰਟ ਆ ਜਿਹੜਾ ਤੁਸੀਂ ਗਵਰਨਰ ਨੂੰ ਜਿਹੜਾ ਨਾਲ ਦੱਸਣਾ ਆ ਤਾਂ ਜੋ ਉਸ ਦਾ ਜਿਹੜਾ ਸਮਰਥਨ ਆ ਇਸ ਦੇ ਵਿੱਚ ਲਿਆ ਜਾਵੇ। ਜਿੱਦਾਂ ਹਰਜੋਤ ਸਿੰਘ ਜੀ ਪਹਿਲੋਂ ਬੜੇ ਪੈਸ਼ਨੇਟਲੀ ਜਿਹੜਾ ਉਹ ਦੱਸ ਰਹੇ ਸੀ ਵੀ ਕਿੱਦਾਂ ਗਵਰਨਰ ਨੇ ਪਹਿਲੋਂ ਵੀ ਇੱਕ ਇਸ ਗਵਰਨਰ ਨੇ ਤੇ ਇੱਕ ਪਹਿਲੇ ਗਵਰਨਰ ਨੇ ਜਿਹੜੇ ਕੁਛ ਅਜਿਹੇ ਬਿੱਲ ਜਿਹੜੇ ਪਾਸ ਹੋਏ ਸੀ ਉਹਨਾਂ ਨੂੰ ਵੀਟੋ ਕੀਤਾ ਜਿਹੜੇ ਆਪਣੀ ਕਮਿਊਨਿਟੀ ਦੇ ਨਾਲ ਸੰਬੰਧਿਤ ਸੀਗੇ। ਸੋ ਹੁਣ ਇਹ ਚੀਜ਼ ਜਿਹੜੀ ਉਹ ਨਾ ਹੋਵੇ। ਸੋ ਇਹ ਬਹੁਤ ਜ਼ਿਆਦਾ ਜਿਹੜਾ ਜ਼ਰੂਰੀ ਹੈ। ਜੀ ਬਿਲਕੁਲ। ਜੀ ਹਰਜੋਤ ਸਿੰਘ ਜੀ ਬਿਲਕੁਲ ਰਾਜਕਨਵੀਰ ਸਿੰਘ, ਆਪਾਂ ਐਕਸਪਲੇਨ ਕਰ ਚੁੱਕੇ ਹਾਂ ਵੀ ਹੁਣ ਤੁਸੀਂ ਅਮਰੀਕਨ ਸਿਟੀਜ਼ਨਸ ਦੀ ਪ੍ਰੋਟੈਕਸ਼ਨ ਦੇ ਲਈ, ਉਹਨਾਂ ਦੇ ਫ੍ਰੀ ਸਪੀਚ ਦੇ ਲਈ ਪਟੀਸ਼ਨ ਦੇ ਹੱਕ ਦੇ ਵਿੱਚ ਸਾਈਨ ਕਰਨੀ ਆ ਜਿਹੜੀ ਕਿਸੇ ਕੋਲੀਸ਼ਨ ਵੱਲੋਂ ਤਿਆਰ ਕੀਤੀ ਗਈ ਆ ਜਾਂ ਜਿਹੜੀ ਹਿੰਦੂ ਪੈਕਟ ਵੱਲੋਂ ਤਿਆਰ ਕੀਤੀ ਗਈ ਆ, ਪ੍ਰੋਟੈਕਟ ਫ੍ਰੀ ਸਪੀਚ ਐਂਡ ਹਿੰਦੂ ਵੌਇਸਸ। ਉਹ ਹਿੰਦੂ ਵੌਇਸਸ ਜਿਹੜੇ ਮੇਜਰ ਗੌਰਵ ਆਰੀਆ ਵਰਗੇ ਹਿੰਦੂਆਂ ਦੀ ਵੌਇਸ ਹੈਗੀ ਆ ਕਿ ਉਹਨਾਂ ਦੀ ਜਿਹੜੀ ਸਪੋਰਟ ਕਰਨੀ ਹੈ। ਜੀ ਬਿਲਕੁਲ, ਇਹ ਹੁਣ ਦੇਖਣ ਵਾਲੀ ਜਿਹੜੀ ਸਾਰਿਆਂ ਨੂੰ ਗੱਲ ਆ। ਤੇ ਹਰਜੋਤ ਸਿੰਘ ਜੀ, ਪ੍ਰਵੀਨ ਜੀ, ਤੁਸੀਂ ਪ੍ਰੋਗਰਾਮ ਨੂੰ ਕੰਟੀਨਿਊ ਰੱਖੋ। ਪ੍ਰੈਸ ਕਾਨਫਰੰਸ ਇੱਥੇ ਜਿਹੜੀ ਹੁਣ ਸਮਾਪਤ ਹੋ ਚੁੱਕੀ ਆ ਤੇ ਇਹ ਜਲਦੀ ਹੀ ਜਿਹੜੀ ਵੀਡੀਓਜ਼ ਆ ਪ੍ਰੈਸ ਕਾਨਫਰੰਸ ਦੀ ਜਿਹੜੀ ਵੀਡੀਓ ਆ ਤੁਹਾਡੇ ਨਸ਼ਰ ਜਿਹੜੀ ਉਹ ਆਪਾਂ ਪੰਜਾਬੀ ਰੇਡੀਓ USA ਦੇ ਉੱਤੇ ਜਿਹੜੇ ਸੋਸ਼ਲ ਮੀਡੀਆ ਪੇਜਸ ਦੇ ਉੱਤੇ ਸਭ ਦੇ ਉੱਤੇ ਜਿਹੜੀ ਉਹ ਪੇਸ਼ ਜਿਹੜੀ ਉਹ ਕਰਾਂਗੇ। ਜੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਰਾਜਕਨਵੀਰ ਸਿੰਘ ਜੀ। ਆਪਣੇ ਨਾਲ ਜੁੜੇ ਸਨ ਰਾਜਕਨਵੀਰ ਸਿੰਘ ਜੀ ਜਿਹੜੇ ਕਿ ਕੈਪੀਟਲ ਦੇ ਵਿੱਚ ਪਹੁੰਚੇ ਹੋਏ ਨੇ ਇਸ ਟਾਈਮ ਤੇ ਉਹਨਾਂ ਨੇ ਜਿਹੜੀਆਂ ਤਾਜ਼ਾ ਅਪਡੇਟਸ ਨੇ ਕਿਹੜੇ ਲੋਕ ਪਹੁੰਚੇ ਹੋਏ ਨੇ, ਇਸ ਬਿੱਲ ਦੀ ਮਹੱਤਤਾ ਕੀ ਹੈ, ਬਿੱਲ ਦੀ ਭਾਵਨਾ ਕੀ ਹੈ। ਇਸ ਬਿੱਲ ਤੋਂ ਬਾਅਦ ਜਦੋਂ ਹੁਣ ਸੈਨੇਟ ਦਾ ਜਿਹੜਾ ਇੱਕ ਕਦਮ ਸੀਗਾ, ਸਟੈਪ ਸੀਗਾ, ਉਹ ਕੰਪਲੀਟ ਹੋ ਚੁੱਕਿਆ, ਅਸੈਂਬਲੀ ਦਾ ਜਿਹੜਾ ਸਟੈਪ ਕੰਪਲੀਟ ਹੋ ਚੁੱਕਿਆ ਤੇ ਉਸ ਤੋਂ ਬਾਅਦ ਕੀ ਜਿਹੜੇ ਹਾਲਾਤ ਨੇ ਬਣ ਸਕਦੇ ਨੇ, ਜਿਹਦੇ ਬਾਰੇ ਹਰਜੋਤ ਸਿੰਘ ਖਾਲਸਾ ਜੀ ਨੇ ਵੀ ਜ਼ਿਕਰ ਕੀਤਾ ਵੀ ਪਹਿਲਾਂ ਵੀ ਬਿੱਲ ਜਿਹੜੇ ਨੇ ਉਹ ਵੀਟੋ ਹੋ ਚੁੱਕੇ ਨੇ। ਸੋ ਹੁਣ ਸਾਨੂੰ ਜਿਹੜਾ ਸਾਰਿਆਂ ਨੂੰ ਰਲ ਮਿਲ ਕੇ ਇਸ ਬਾਬਤ ਕੋਈ ਜਿਹੜੀ ਜਿਹੀ ਲਾਮਬੰਦੀ ਉਹ ਕਰਨੀ ਪਊਗੀ ਜਿਹਦੇ ਨਾਲ ਇਹ ਜਿਹੜਾ ਬਿੱਲ ਆ ਉਹ ਅਖੀਰਲੇ ਟੇਬਲ ਦੇ ਉੱਤੇ, ਅਖੀਰਲੀ ਜਿਹੜੀ ਪੌੜੀ ਆ ਉੱਥੋਂ ਨਾ ਕਿਤੇ ਖਿਸਕ ਕੇ ਫੇਰ ਧੜਾਮ ਕਰਕੇ ਡਿੱਗ ਪਵੇ। ਸੋ ਉੱਥੇ ਸਾਨੂੰ ਹੁਣ ਸਭ ਤੋਂ ਜ਼ਿਆਦਾ ਜਿਹੜੀਆਂ ਕੋਸ਼ਿਸ਼ਾਂ ਨੇ, ਹੰਭਲੇ ਨੇ, ਉਹ ਮਾਰਨ ਦੀ ਲੋੜ ਆ। ਜੀ ਬਿਲਕੁਲ। ਸੋ ਸਰੋਤੇ ਤੁਸੀਂ ਕਾਲ ਵੀ ਕਰ ਸਕਦੇ ਹੋ 408 272 5200 ਜੇ ਤੁਹਾਡਾ ਕੁਐਸਚਨ ਹੈਗਾ ਕੋਈ, 408 272 5200। ਤੇ ਉਹਨਾਂ ਸਾਰੀਆਂ ਆਰਗੇਨਾਈਜੇਸ਼ਨਸ ਦਾ, ਉਹਨਾਂ ਸਾਰੇ ਇੰਡੀਵਿਜੂਅਲ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਾਥ ਦਿੱਤਾ ਹੈਗਾ। ਦੇਖੋ, ਪੂਰੀ ਦੀ ਪੂਰੀ ਕੈਲੀਫੋਰਨੀਆ ਦੀ ਅਸੈਂਬਲੀ ਤੁਹਾਡੇ ਨਾਲ, ਪੂਰੀ ਦੀ ਪੂਰੀ ਕੈਲੀਫੋਰਨੀਆ ਸਟੇਟ ਦੀ ਸੈਨੇਟ ਤੁਹਾਡੇ ਨਾਲ, ਤੇ ਹੁਣ ਪਤਾ ਨਹੀਂ ਕਿਸ ਗੱਲੋਂ ਜਿਹੜੇ ਤੁਸੀਂ ਸੰਗ ਰਹੇ ਹੋ। ਸੋ ਇਹ ਪਟੀਸ਼ਨ ਕਈ ਕਹਿੰਦੇ ਖੁੱਲ ਨਹੀਂ ਰਹੀ ਭਾਈ। ਸਿੱਖ ਪੋਲੀਸ਼ਨ ਦੇ ਸਾਈਟ ਤੇ ਜਾ ਕੇ ਵੀ ਤੁਸੀਂ ਦੇਖ ਲਓ, ਗੂਗਲ ਸਰਚ ਕਰ ਲਓ SB 509 ਪਟੀਸ਼ਨ ਟੂ ਗਵਰਨਰ। ਲਿੰਕ ਮੈਂ ਫੇਰ ਦੁਆਰਾ ਕੀ ਵਿੱਚ ਪਾ ਦਿੱਤਾ। ਖੁੱਲਣਾ ਚਾਹੀਦਾ ਹੈ, ਕੋਈ ਔਖਾ ਨਹੀਂ ਹੈ। ਸਿਰਫ ਨਾਂ, ਐਡਰੈਸ ਤੇ ਈਮੇਲ ਹੀ ਜਿਹੜਾ ਤੁਸੀਂ ਪਾਉਣਾ ਹੈਗਾ ਤੇ ਇਸ ਨੂੰ ਪਟੀਸ਼ਨ ਨੂੰ ਸਾਈਨ ਕਰ ਸਕਦੇ ਆ। ਇਹ ਹਜ਼ਾਰਾਂ ਦੀ ਗਿਣਤੀ ਜਾਣੀ ਚਾਹੀਦੀ। ਬਾਕੀ ਹੋਰ ਕਿਸੇ ਕੋਈ ਗੁਰੂ ਘਰ ਪਟੀਸ਼ਨ ਸਾਈਨ ਕਰਵਾ ਰਿਹਾ, ਉਹ ਤੁਸੀਂ ਸਾਨੂੰ ਕਾਲ ਕਰਕੇ ਦੱਸ ਦਿਓ ਤਾਂ ਕਿ ਹੋਰ ਸਰੋਤਿਆਂ ਨੂੰ ਵੀ ਪਤਾ ਲੱਗ ਜਾਵੇ ਭਾਈ ਇਸ
ਗੁਰੂ ਘਰ ਦੇ ਵਿੱਚ ਪਟੀਸ਼ਨ ਸਾਈਨ ਹੋਣੀ ਆ ਇਸ ਵੀਕਐਂਡ ਦੇ ਉੱਤੇ ਸੰਡੇ ਨੂੰ, ਜੀ ਤਾਂ ਕਿ ਉੱਥੇ ਜਾ ਕੇ ਤੁਸੀਂ ਜਿਹੜੇ ਆ ਸਾਈਨ ਕਰ ਸਕਦੇ ਹੋ ਜਿਨ੍ਹਾਂ ਜੀ ਨੂੰ ਨਹੀਂ ਪਤਾ ਲੱਗ ਰਿਹਾ। ਬਿਲਕੁਲ ਜੀ। ਹਰਜੋਤ ਸਿੰਘ ਜੀ ਆਪਣੇ ਨਾਲ ਕੁਝ ਕਾਲਰ ਜੁੜਨਾ ਚਾਹੁੰਦੇ ਨੇ ਜੀ, ਉਹਨਾਂ ਦੀ ਰਾਏ ਨੂੰ ਵੀ ਆਪਾਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਦੇ ਹਾਂ। ਆਪਣੇ ਨਾਲ ਜੁੜੇ ਨੇ ਇੰਦਰਜੀਤ ਸਿੰਘ ਬਰਾੜ ਜੀ। ਇੰਦਰਜੀਤ ਸਿੰਘ ਬਰਾੜ ਜੀ, ਤੁਸੀਂ ਆਉਣੇ ਹੋ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਖਾਲਸਾ ਜੀ, ਸ਼ਰਮਾ ਜੀ, ਆਪ ਜੀ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਮੈਂ ਸਿਰਫ ਤੁਸੀਂ ਵੈਸੇ ਤਾਂ ਬਹੁਤ ਕਾਫੀ ਬਰੀਫ ਦੇ ਵਿੱਚ ਦੱਸਤਾ, ਜਿਵੇਂ ਕਾਫੀ ਜ਼ਿਕਰ ਕੀਤਾ ਹੈਗਾ, ਬਰੀਕੀਆਂ ਦੇ ਵਿੱਚ ਜ਼ਿਕਰ ਕੀਤਾ ਹੈਗਾ। ਆਪ ਜੀ ਦਾ ਧੰਨਵਾਦ। ਔਰ ਇਸ ਪਲੇਟਫਾਰਮ ਦਾ ਜਿਹੜਾ ਕਿ ਬਣਦਾ ਸਰਦਾ ਮਤਲਬ ਸਾਰਾ ਤੁਸੀਂ ਮਤਲਬ ਟੇਕਰ ਕਰਦੇ ਹੋ, ਉਹਦਾ ਬਹੁਤ ਬਹੁਤ ਧੰਨਵਾਦ, ਤੇ ਸਾਰਿਆਂ ਨੂੰ ਅਵੇਅਰ ਕਰਦੇ ਹੋ ਇਹਦੇ ਲਈ। ਤੇ 509 ਸਾਰਿਆਂ ਨੂੰ ਵੈਸੇ ਤਾਂ ਪਤਾ ਲੱਗ ਗਿਆ ਹੋਣਾ ਵੀ 509 ਹੋਣਾ ਕੀ ਜ਼ਰੂਰੀ ਹੈ, ਕਿੰਨਾ ਕੁ ਜ਼ਰੂਰੀ ਹੈ। ਤੇ ਇਹਦੇ ਵਿੱਚ ਇਹ ਆਖੇ ਵੀ ਕਿਸੇ ਵੀ ਮਜ਼ਹਬ ਦਾ ਬੰਦਾ ਹੋਵੇ, ਸਿਰਫ ਆਪਾਂ ਆਏ ਆ ਇੰਡੀਆ ਤੋਂ, ਇੱਥੇ ਆਏ ਆ, ਉੱਥੇ ਸੇਫ ਨਹੀਂ ਸੀ, ਇੱਥੇ ਸੇਫ ਹੈਗੇ ਆ। ਔਰ ਉਹ ਸੇਫਤਾ ਨੂੰ ਮਤਲਬ ਸੁਰੱਖਿਅਤਾ ਨੂੰ ਬਰਕਰਾਰ ਰੱਖਣ ਵਾਸਤੇ ਇਹ ਜਿਹੜਾ 509 ਹੈ ਉਹ ਮੈਟਰ ਨਹੀਂ ਕਰਦਾ ਵੀ ਤੁਸੀਂ ਕਿਸੇ ਮੁਲਕ ਦੇ ਹੈਗੇ ਹੋ, ਕਿਸੇ ਜਾਤ ਨਾਲ ਸੰਬੰਧਿਤ ਹੈ। ਸਿਰਫ ਆਪਣੀ ਮਨੁੱਖਤਾ ਨੂੰ ਕੋਈ ਥ੍ਰੈਟ ਨਾ ਹੋਵੇ, ਕੋਈ ਉਹਦਾ ਮਤਲਬ ਉਹਨੂੰ ਚੈਲੰਜ ਨਾ ਕਰੇ ਵੀ ਤੂੰ ਉਹ ਆਪਦਾ ਜੀਓ ਔਰ ਜੀਨੋ ਦੀ ਫਿਲਾਸਫੀ ਦੇ ਉੱਤੇ ਇਹ ਬਿੱਲ ਹੈਗਾ, ਸਿੰਪਲ ਬਿੱਲ ਹੈਗਾ। ਔਰ ਵੱਧ ਤੋਂ ਵੱਧ ਸਾਈਨ ਹੋ। ਤੇ ਕੱਲ ਸਾਡੇ ਇੱਥੇ 2-3 ਜਣੇ ਅਸੀਂ ਖੜੇ ਸੀਗੇ, ਤੇ ਸਾਡੇ ਕੋਲ ਈਮੇਲਾਂ ਸੀਸੀ ਕੋਲੀਜਨ ਤੋਂ ਵੀ ਆਈਆਂ, ਹੋਰ ਵੀ ਆਈਆਂ, ਤੇ ਉਹਨਾਂ ਨੂੰ ਅਸੀਂ ਸਾਈਨ ਕਰਕੇ ਭੇਜਿਆ। ਬਾਕੀ ਜਿੰਨਾ ਕੁ ਬਣ ਸਕਦਾ ਆਪਾਂ ਆਪਣੇ ਕਰੀ ਕਰ ਸਕਦੇ ਹਾਂ, ਬਿਲਕੁਲ ਕਰਾਂਗੇ। ਔਰ ਇਹ ਸਾਰਿਆਂ ਦਾ ਬਣਦਾ। ਬਾਕੀ ਇੰਦਰ ਸਿੰਘ ਬਰਾੜ ਜੀ, ਤੁਹਾਡੇ ਜਗਾਰਾ ਆਰਗੇਨਾਈਜੇਸ਼ਨ ਵੱਲੋਂ ਜਾਂ ਹੋਰ ਕਿਸੇ ਗੁਰੂ ਘਰ ਫ੍ਰਿਜਨੋ ਏਰੀਏ 'ਚ ਸਾਈਨ ਕਰਵਾ ਰਹੇ ਵੀਕਐਂਡ ਦੇ ਉੱਤੇ? ਹਾਂਜੀ, ਮੇਰੀ ਕੋਸ਼ਿਸ਼ ਹੋਊਗੀ ਵੀ ਗੁਰੂ ਘਰ ਟੇਬਲਿੰਗ ਕੀਤੀ ਜਾਵੇ, ਤੇ ਉਹਦੇ ਉੱਤੇ ਡਾਕਟਰਾਂ ਵਾਲੇ ਗੁਰੂ ਘਰ ਤਾਂ ਵੈਸੇ ਵੀ ਉਹ ਆਪ ਹੀ ਬਹੁਤ ਕਮੇਟੀ ਹੈਗੀ ਹੈ ਜਿਹੜੀ ਕਾਫੀ ਉਪਰਾਲਾ ਕਰ ਰਹੀ ਹੈਗੀ ਆ ਸਾਰੀ। ਮੈਂ ਸੋਚਦਾ ਵੀ ਚੈਰੀ ਵਾਲੇ ਗੁਰੂ ਘਰ ਜਾਂ ਇੱਥੇ ਟੇਬਲਿੰਗ ਕੀਤੀ ਜਾਵੇ। ਮੈਂ ਕੋਸ਼ਿਸ਼ ਕਰੂੰਗਾ ਵੀ ਇਸ ਸਮੇਂ ਸਿਰ ਜਾ ਕੇ ਟੇਬਲਿੰਗ ਕਰਕੇ ਤੇ ਉਹਨਾਂ ਨੂੰ ਲਿੰਕ ਸਾਰਿਆਂ ਤੋਂ ਵੀ ਇੱਕ ਦਿੱਤਾ ਜਾਵੇ ਉਹਨਾਂ ਨੂੰ, ਉਹਨਾਂ ਦੇ ਟੈਕਸਟ ਮੈਸੇਜ ਤੇ ਉਹ ਕਲਿੱਕ ਕਰਕੇ ਉਹਨਾਂ ਨੂੰ ਜਿੰਨਾ ਵੱਧ ਤੋਂ ਵੱਧ ਹੋ ਸਕੇ ਹੋ ਜਾਵੇ ਜੀ। ਧੰਨਵਾਦ, ਧੰਨਵਾਦ ਬਹੁਤ ਬਹੁਤ ਜੀ। ਓਕੇ, ਆਪਣੇ ਨਾਲ ਜੁੜੇ ਸੀ ਇੰਦਰ ਬਰਾੜ ਜੀ, ਤੇ ਉਸ ਤੋਂ ਬਾਅਦ ਜੁੜੇ ਨੇ ਸੁਰਿੰਦਰ ਸਿੰਘ ਗਿੱਲ ਜੀ। ਸੁਰਿੰਦਰ ਸਿੰਘ ਗਿੱਲ ਜੀ, ਤੁਸੀਂ ਆਉਣੇ ਰਹੋ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਮੇਰੀ ਵੀਰ ਜੀ ਬੇਨਤੀ ਹੈ, ਕਿਉਂਕਿ ਅਸੀਂ ਵੀ ਇੰਨੀ ਜਾਣਕਾਰੀ ਨਹੀਂ ਰੱਖਦੇ ਕਿ ਹੋ ਸਕਦਾ ਕਈ ਤਰ੍ਹਾਂ ਦੀ, ਤੇ ਕੀ ਇਸ ਬਿੱਲ ਵਾਸਤੇ ਸਿਟੀਜ਼ਨ ਹੋਣਾ ਜ਼ਰੂਰੀ, ਨਾ ਕਿ ਗ੍ਰੀਨ ਕਾਰਡ ਹੋਲਡਰ ਵੀ? ਨਹੀਂ ਜੀ, ਬਸ ਕੈਲੀਫੋਰਨੀਆ ਦੇ ਰੈਜ਼ੀਡੈਂਟ ਹੋਣਾ ਜ਼ਰੂਰੀ ਆ। ਕੈਲੀਫੋਰਨੀਆ ਦੇ ਰੈਜ਼ੀਡੈਂਟ ਹੋਣਾ ਜ਼ਰੂਰੀ ਹੈ, ਚਾਹੇ ਤੁਸੀਂ ਕਿ ਕੋਈ ਵੀ ਤੁਹਾਡਾ ਸਟੇਟਸ ਹੈ ਨਹੀਂ, ਕੋਈ ਇਟ ਡਜ਼ ਨੋ ਮੈਟਰ, ਤੁਸੀਂ ਕੈਲੀਫੋਰਨੀਆ ਦੇ ਰੈਜ਼ੀਡੈਂਟ ਹੋਣੇ ਚਾਹੀਦੇ ਆ ਬਸ। ਠੀਕ ਹੈ ਜੀ, ਚਲੋ ਬਾਕੀ ਵੀ ਭਰਾਵਾਂ ਭੈਣਾਂ ਨੂੰ ਪਤਾ ਲੱਗ ਜੂ। ਠੀਕ ਹੈ ਜੀ, ਮਿਹਰਬਾਨੀ। ਬਹੁਤ ਧੰਨਵਾਦ ਜੀ, ਬਹੁਤ ਧੰਨਵਾਦ। ਓਕੇ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰੋਤਿਓ, ਤੁਹਾਡਾ ਵੀ ਜੇਕਰ ਕੋਈ ਸਵਾਲ ਹੈ, ਤੁਸੀਂ ਕੋਈ ਗੱਲ ਪੁੱਛਣਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ 46272 ਦੇ ਉੱਤੇ। ਬਿੱਲ ਦੇ ਬਾਰੇ ਹੁਣ ਤੱਕ ਆਪਾਂ ਜਿਹੜੀ ਚਰਚਾ ਕਰ ਹੀ ਚੁੱਕੇ ਹਾਂ। ਰਾਜਕਨਵੀਰ ਸਿੰਘ ਜੀ ਆਪਣੇ ਨਾਲ ਜੁੜੇ ਸਨ ਸੈਕਰਾਮੈਂਟੋ ਕੈਪੀਟਲ ਤੋਂ, ਤੇ ਉਹਨਾਂ ਨੇ ਵੀ ਜਾਣਕਾਰੀਆਂ ਸਾਂਝੀਆਂ ਕੀਤੀਆਂ ਨੇ। ਤੇ ਜਿਹੜੀ ਮੈਂ ਸਵੇਰ ਦੇ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਹੀ ਆਪਾਂ ਜਿਹੜੀ ਗੱਲ ਕੀਤੀ ਸੀਗੀ ਵੀ ਕੱਲ ਦੇ ਜਿਹੜੇ ਪ੍ਰੋਗਰਾਮ ਦੇ ਵਿੱਚ ਤੁਸੀਂ ਦੇਖੋ ਵੀ ਜਿਹੜੇ ਪੁਰਾਣੇ ਲੋਕ ਆਏ ਆਪਣੇ ਪਿਓਾਂ ਦੀ ਉਮਰ ਦੇ, ਆਪਣੇ ਦਾਦਿਆਂ ਦੀ ਉਮਰ ਦੇ, ਉਹਨਾਂ ਨੂੰ ਕਿੰਨੀ ਜੱਦੋਜਹਿਦ ਇੱਥੇ ਇਹਨਾਂ ਮੁਲਕਾਂ ਦੇ ਵਿੱਚ ਕਰਨੀ ਪਈ। ਈਵਨ ਕਿ ਉਹਨਾਂ ਨੂੰ ਸਿਵਲ ਰਾਈਟਸ ਤੱਕ ਹੈ ਨਹੀਂ ਸੀਗੇ ਉਹਨਾਂ ਕੋਲੇ। ਆ ਜਿਹੜੇ ਆਪਣੇ ਕੋਲੇ ਹੱਕ ਆ ਵੀ ਆਪਾਂ ਜਾ ਕੇ DMV ਦੀ ਲਾਈਨ 'ਚ ਖੜ ਜਾਂਦੇ ਹਾਂ ਜਾਂ ਆਪਾਂ ਕਿਤੇ ਵੀ ਚਲੇ ਜਾਂਦੇ ਹਾਂ, ਆਪਾਂ ਨੂੰ ਬਰਾਬਰਤਾ, ਇਹ ਹੈ ਨਹੀਂ ਸੀਗੀ। ਉਹਨਾਂ ਨੇ ਜੱਦੋਜਹਿਦ ਕੀਤੀ ਆ। 9/11 ਵੇਲੇ ਵੀ ਲੋਕਾਂ ਨੇ ਆਪਣੇ ਸਿਧਾਂਤ, ਆਪਣੇ ਧਾਰਮਿਕ ਅਕਾਦਤ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਕੰਪਰੋਮਾਈਜ਼ ਨਹੀਂ ਕੀਤਾ। ਉਹਨਾਂ ਨੇ ਇਹ ਨਹੀਂ ਕਿਹਾ ਵੀ ਜੇ ਸਿੱਖਾਂ ਤੇ ਹਮਲੇ ਹੋ ਰਹੇ ਨੇ, ਈਵਨ ਕਿ ਕੁਛ ਹੀ ਘੰਟਿਆਂ ਦੇ ਬਾਅਦ ਇੱਕ ਸਿੱਖ ਨੂੰ ਹਮਲਾ ਕਰਕੇ ਉਹਦਾ ਕਤਲ ਕਰ ਦਿੱਤਾ ਗਿਆ ਸੀਗਾ। ਪਰ ਆਪਣੇ ਲੋਕ, ਆਪਣੇ ਬਜ਼ੁਰਗ, ਆਪਣੇ ਵੱਡ ਵਡੇਰੇ, ਸਾਨੂੰ ਮਾਣ ਕਰਨਾ ਚਾਹੀਦਾ ਉਹਨਾਂ ਤੇ ਜਿਨ੍ਹਾਂ ਨੇ ਸਿਧਾਂਤ ਕਾਇਮ ਰੱਖਿਆ, ਜਿਨ੍ਹਾਂ ਨੇ ਹਲੀਮੀ ਕਾਇਮ ਰੱਖੀ। ਹਲੀਮੀ ਦਾ ਵੀ ਆਪਣੇ ਆਉਂਦਾ ਨਾ ਜ਼ਿਕਰ ਸਿਧਾਂਤ ਦੇ ਵਿੱਚ, ਤੇ ਉਸ ਤੇ ਪਾਰ ਪਾਇਆ ਤੇ ਉਹਦੇ ਵਿੱਚੋਂ ਨਿਕਲੇ। ਪਰ ਅੱਜ ਆਪਾਂ ਕੁਛ ਚੀਜ਼ਾਂ ਕਰਕੇ ਜਿਹੜਾ ਉਹ ਨਾ ਸਿਰਫ ਬਦਨਾਮ ਹੋ ਰਿਹਾ, ਸਗੋਂ ਟਾਰਗੇਟ ਤੇ ਆ ਰਿਹਾ। ਉਹਨਾਂ ਤੋਂ ਬਚਣ ਦੀ ਲੋੜ ਆ। ਤੇ ਇਹਦੇ ਨਾਲ ਨਾਲ ਜਿਹੜੀਆਂ ਸਰਕਾਰਾਂ ਚਾਹੁੰਦੀਆਂ ਕਿ ਆਪਣਾ ਇੱਥੇ ਕਿਰਦਾਰ ਜਿਹੜਾ ਉਹ ਨਿਖਰ ਕੇ ਨਾ ਆਵੇ, ਉਹ ਆਪਣੀ ਗੱਲ ਜਿਹੜੀ ਆ ਹੱਕ ਹਕੂਕ ਦੀ ਅਸੀਂ ਨਾ ਕਰ ਸਕੀਏ। ਹਾਲਾਂਕਿ ਪੰਜਾਬੀ ਰੇਡੀਓ USA ਜਿਹੜਾ ਇਹ ਮੰਚ ਹੈ ਹੀ ਇਸ ਤਰ੍ਹਾਂ ਦੀ ਗੱਲ ਕਰਨ ਵਾਸਤੇ, ਖੁੱਲ੍ਹਦਿਲੀ ਵਾਸਤੇ, ਤੇ ਉਹ ਰੋਕਣ ਲਈ ਹਰ ਉਪਰਾਲੇ ਕਰ ਰਹੀਆਂ ਨੇ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ 509 SB 509 ਉਹਨਾਂ ਨੂੰ ਕਵਰ ਕਰਦਾ। ਕੁਛ ਹੋਰ ਕਾਲਰ ਜੁੜੇ ਨੇ ਆਪਣੇ ਨਾਲ। ਬਿਲਕੁਲ ਪ੍ਰਵੀਨ ਜੀ, ਮੈਂ ਥੋੜਾ ਜਿਹਾ ਐਡ ਕਰਦਾ। ਸੋ ਇੰਦਰ ਬਰਾੜ ਉਹਨਾਂ ਨੇ ਇਹ ਕਿਹਾ ਵੀ ਉਹ ਜੋ ਸ਼ਾਹ ਰੋਡ ਦੇ ਉੱਤੇ ਗੁਰੂ ਘਰ ਹੈਗਾ ਫ੍ਰਿਜਨੋ ਦੇ ਵਿੱਚ, ਤੇ ਚੈਰੀ ਰੋਡ ਦੇ ਉੱਤੇ ਗੁਰੂ ਘਰ ਹੈਗਾ, ਉਹਨਾਂ ਤੇ ਸਾਈਨ ਕਰਵਾਉਣਗੇ। ਹੋਰ ਵੀ ਜਿੱਥੇ ਹੋ ਰਿਹਾ। ਕੱਲ ਮੇਰੀ ਰਾਜਪਾਲ ਸਿੰਘ ਸੰਧੂ ਹੁਣਾਂ ਨਾਲ, ਭਾਜੀ ਹੁਣਾਂ ਨਾਲ ਗੱਲਬਾਤ ਹੋਈ ਸੀ। ਉਹ ਕਹਿੰਦੇ ਸੀ ਅਸੀਂ ਟਰਾਈ ਕਰਾਂਗੇ ਲਗਭਗ ਸਾਰੇ ਹੀ ਗੁਰੂ ਘਰ ਬੇਕਰਸਫੀਲਡ 'ਚ ਉਹਨਾਂ ਤੇ ਆਪਣੇ ਨਿਆਣਿਆਂ ਨੂੰ ਲਾ ਕੇ ਲੋਕਾਂ ਨੂੰ ਜਿਹੜੇ ਆ ਜਦੋਂ ਗੁਰੂ ਘਰ ਜਾਣਗੇ ਉਹਨਾਂ ਤੋਂ ਸਾਈਨ ਕਰਵਾਏ ਜਾਣ। ਇਸੇ ਤਰ੍ਹਾਂ ਜਸਪਾਲ ਸਿੰਘ ਹੁਣੀ ਸੈਕਰਾਮੈਂਟੋ ਤੋਂ ਕਾਲ ਆਈ ਆ, ਉਹ ਕਹਿੰਦੇ ਵੀ ਅਸੀਂ
ਬਰਾੜ ਸ਼ਾਹ ਗੁਰੂ ਘਰ ਜਿਹੜਾ ਆ ਉੱਥੇ ਸਾਈਨ ਕਰਵਾਵਾਂਗੇ। ਫਰੀਮੌਂਟ ਦੇ ਵਿੱਚ ਵੀ ਜਿਹੜੇ ਇਸ ਵੀਕਐਂਡ ਦੇ ਉੱਤੇ ਜਿਹੜੇ ਫਰੀਮੌਂਟ ਗੁਰੂ ਘਰ ਸਿਗਨੇਚਰ ਹੋ ਰਹੇ ਆ, ਤੇ ਹੋਰ ਵੀ ਜਿੱਥੇ-ਜਿੱਥੇ ਜਿਹੜੀਆਂ ਕੋਈ ਵੀ ਸੇਵਾ ਕਰ ਰਿਹਾ ਹੈਗਾ, ਜੀ, ਜੀ, ਜ਼ਰੂਰ ਬਿਲਕੁਲ। ਐਡ ਕਰ ਦਿਓ ਤਾਂ ਕਿ ਜਿਹੜੇ ਸਾਡੇ ਸਰੋਤੇ ਆ ਉਹਨਾਂ ਨੂੰ ਪਤਾ ਲੱਗ ਜਾਣ। ਜਿਨ੍ਹਾਂ ਨੂੰ ਨਹੀਂ ਪਤਾ ਹੈਗਾ ਜ਼ਿਆਦਾ ਵੀ ਕਿਸ ਤਰ੍ਹਾਂ ਸਾਈਨ ਕਰਨੇ ਹੈਗੇ ਆ, ਉਹ ਉੱਥੇ ਜਾ ਕੇ ਜਿਹੜੇ ਆ ਉਹਨਾਂ ਦੀ ਹੈਲਪ ਹੋ ਸਕਦੀ ਹੈ। ਜਿਹੜਾ ਆਪਣਾ ਲਾਈਵ ਸਟ੍ਰੀਮ ਇਸ ਟਾਈਮ ਚੱਲ ਰਿਹਾ ਜੀ, ਇਹਦੇ ਵਿੱਚ ਆਪਾਂ 2-3 ਥਾਈਂ ਲਿੰਕ ਜਿਹੜਾ ਪੇਸਟ ਕੀਤਾ ਹੋਇਆ, ਤੇ ਉਸ ਲਿੰਕ ਨੂੰ ਖੋਲ ਕੇ ਤੁਸੀਂ ਕਰ ਵੀ ਸਕਦੇ ਹੋ, ਉੱਥੇ ਵੀ ਸਾਈਨ ਕਰ ਸਕਦੇ ਹੋ। ਤੇ ਮਨਜਿੰਦਰ VK ਜਿਹੜੇ ਨੇ, ਉਹ ਉਹਨਾਂ ਨੇ ਹੁਣੇ ਚੱਲਦੇ ਸਟ੍ਰੀਮ ਦੇ ਵਿੱਚ ਇਹਨੂੰ ਲਿੰਕ ਨੂੰ ਸਾਈਨ ਕੀਤਾ। ਉਹ ਕਹਿੰਦੇ ਡਨ, ਇਟਸ ਈਜ਼ੀ। ਸੋ ਬਹੁਤ ਸਰਲ ਆ, ਬਹੁਤ ਸੌਖਾ, ਕੋਈ ਇਹਦੇ 'ਚ ਐਲਗੋਰਿਦਮ ਨਹੀਂ, ਕੋਈ ਗੁਣਾ ਗਣਿਤ ਵਾਲਾ ਨੀਗਾ। ਤੁਸੀਂ ਇਹਨੂੰ ਸਾਈਨ ਕਰਕੇ ਤੇ ਇਹਦੇ ਪੱਖ ਦੇ ਵਿੱਚ ਆਪਣੀ ਜਿਹੜੀ ਗੱਲ ਆ ਉਹ ਰੱਖ ਸਕਦੇ ਹੋ। ਜਿਵੇਂ ਹਰਜੋਤ ਸਿੰਘ ਖਾਲਸਾ ਜੀ ਨੇ ਜ਼ਿਕਰ ਕੀਤਾ ਸੀਗਾ ਵੀ ਖਾਲਿਸਤਾਨ ਨਾਲ ਨਹੀਂ ਜੁੜਿਆ ਹੋਇਆ ਬਿੱਲ। ਮੰਨ ਲਓ ਤੁਸੀਂ ਖਾਲਿਸਤਾਨ ਦੇ ਹਮਾਇਤੀ ਨਹੀਂ, ਜਾਂ ਤੁਸੀਂ ਕਿਸੇ ਵੀ ਤਰੀਕੇ ਨਾਲ ਪੰਜਾਬ ਦੇ ਜਿਵੇਂ ਹੜ੍ਹ ਆਏ ਆ, ਪੰਜਾਬ ਦੀ ਤੁਸੀਂ ਗੱਲ ਕਰਦੇ ਆ, ਕੱਲ ਨੂੰ ਤੁਹਾਡਾ ਬੱਚਾ ਉੱਥੇ ਜੁੜਿਆ ਹੋਇਆ, ਉਹ ਇੱਥੇ ਆ ਕੇ ਸੋਸ਼ਲ ਮੀਡੀਆ ਦੇ ਉੱਤੇ ਗੱਲ ਕਰਦਾ, ਭਾਈ ਸਾਡੇ ਪਾਣੀਆਂ ਦਾ, ਸਾਡੇ ਪੰਜਾਬੀਆਂ ਦਾ, ਸਾਡੇ ਹੱਕਾਂ ਦੀ ਗੱਲ, ਤੇ ਜੇਕਰ ਉਹਨੂੰ ਵੀ ਇਸ ਤਰ੍ਹਾਂ ਦੇ ਥ੍ਰੈਟ ਆਉਣ, ਫਿਰ ਤੁਸੀਂ ਕੀ ਕਰੋਗੇ? ਫਿਰ ਤੁਸੀਂ ਕਹੋਗੇ ਨਾ ਵੀ ਉਦੋਂ SB 509 ਆਇਆ ਸੀ ਤੇ ਉਹ ਤਾਂ ਅਸੀਂ ਸ਼ੱਕ ਹੀ ਕਰੀਏ ਵੀ ਇਹ ਪਤਾ ਨਹੀਂ ਕਿਹੋ ਜਿਹਾ ਬਿੱਲ ਹੈ। ਸੋ ਇਸ ਕਰਕੇ ਫਰੀडम ਆਫ ਸਪੀਚ, ਅੱਜ ਆਪਾਂ ਬੰਦੇ ਬੇਸ਼ੱਕ ਟਰੰਪ ਨਾਲ ਸਹਿਮਤ ਹੋਣ ਨਾ ਹੋਣ, ਇੱਕ ਵੱਖਰੀ ਗੱਲ ਆ, ਪਰ ਆਪਾਂ ਇਸ ਗੱਲ ਦੇ ਉੱਤੇ ਜ਼ੋਰ ਦਿੰਦੇ ਹਾਂ ਵੀ ਜਿਹੜੀ ਵਿਚਾਰਧਾਰਾਵਾਂ ਦੀ ਜਾਂ ਵਿਚਾਰਾਂ ਦੀ ਸਹਿਮਤੀ ਆ, ਉਹਦਾ ਜਿਹੜਾ ਗੱਲਬਾਤ ਆ, ਉਹਦਾ ਹੱਲ ਗਨ ਨਹੀਂ ਹੋਣਾ ਚਾਹੀਦਾ। ਸਾਡੇ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਵੀ ਨੇ ਕਿਹਾ ਵੀ ਜਿੰਨਾ ਚਿਰ ਅਸੀਂ ਦੁਨੀਆ 'ਚ ਰਹਿੰਦੇ ਹਾਂ, ਕੁਛ ਸੁਣਨਾ ਚਾਹੀਦਾ, ਕੁਛ ਕਹਿਣਾ ਚਾਹੀਦਾ। ਉਹਨਾਂ ਨੇ ਐਵੇਂ ਨਹੀਂ ਸਿੱਧਾ ਨਾਲ ਗੋਸ਼ਟੀਆਂ ਕੀਤੀਆਂ, ਐਵੇਂ ਨਹੀਂ ਉਹਨਾਂ ਨੇ ਇੰਨੀ ਦੁਨੀਆ ਦੀ ਯਾਤਰਾਵਾਂ ਕੀਤੀਆਂ ਵੀ ਉਹਨਾਂ ਨਾਲ ਮੱਥਾ ਮਾਰਿਆ ਤੇ ਲੌਜਿਕ ਦੇ ਨਾਲ ਉਹਨਾਂ ਨੂੰ ਦੱਸਿਆ ਵੀ ਭਾਈ ਕੀ ਆ। ਸੋ ਉਹ ਲੌਜਿਕ ਨਹੀਂ ਅਸੀਂ ਛੱਡਣਾ, ਉਹ ਜਿਹੜੀ ਗੱਲਬਾਤ ਆ ਉਹ ਆਪਦਾ ਕਥਨ ਨਹੀਂ ਛੱਡਣਾ, ਆਪਦੀ ਟਿੱਪਣੀ ਨਹੀਂ ਛੱਡਣੀ, ਉਹਨੂੰ ਵਾਜਬ ਤਰੀਕੇ ਦੇ ਨਾਲ ਸਰਲ ਸ਼ਬਦਾਂ ਦੇ ਨਾਲ ਅਸੀਂ ਕਹਿਣੀ ਹੈ, ਤੇ ਗੰਨਾਂ ਨਾਲ ਕੁਝ ਨਹੀਂ ਹੋ ਸਕਦਾ। ਸੋ ਇਸ ਕਰਕੇ ਆਪਾਂ ਉਹਦੀ ਨਿੰਦਿਆ ਕਰਦੇ ਹਾਂ, ਉਸ ਕਤਲकांड ਦੀ। ਬਲਵਿੰਦਰ ਮੰਡੇਰ ਜੀ ਆਪਣੇ ਨਾਲ ਜੁੜੇ ਹੋਏ ਨੇ। ਬਲਵਿੰਦਰ ਮੰਡੇਰ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ, ਸਤਿ ਸ਼੍ਰੀ ਅਕਾਲ ਹਰਜੋਤ ਭਾਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਇਹਦਾ ਕਹਿਣਾ ਚਾਹੁੰਦਾ ਸੀਗਾ ਵੀ ਜਿਹੜੀ ਆ ਲਿੰਕ ਹੈ ਨਾ ਆਪਾਂ ਭਰਦੇ ਆ, ਜੀ ਤੇ ਜਿਹੜਾ ਆਪਾਂ ਈਮੇਲ ਤੇ ਫੋਨ ਨੰਬਰ ਭਰ ਕੇ ਐਡਰੈਸ ਭਰ ਕੇ ਜਦੋਂ ਸਬਮਿਟ ਕਰਨ ਲੱਗਦੇ ਆ, ਮੋਰੇ ਆਨਸਰ ਮਸ਼ੀਨ ਬੋਲਦੀ ਹੈ ਪੰਜਾਬੀ 'ਚ, ਜੀ ਜੀ ਨਾਲ ਇੰਗਲਿਸ਼ ਤੇ ਨਾਲ ਪੰਜਾਬੀ 'ਚ। ਤੇ ਜੀ। ਤੁਸੀਂ ਇਹ ਸਾਰਾ 509 ਬਾਰੇ ਦੱਸਦੀ ਵੀ ਆ ਕਿੱਦਾਂ ਤੁਸੀਂ ਗਾਂ ਗੈਵਨ ਦੇ ਆਹ ਦੱਬੋਂ ਤਾਂ ਇੱਦਾਂ ਜਾਣਾ, ਇੱਦਾਂ ਤੁਸੀਂ ਬੋਲਣਾ, ਕੀ ਬੋਲਣਾ ਆ, ਤਾਂ ਤੁਸੀਂ ਉਹ ਸਾਰਾ ਕੁਝ। ਹਾਂਜੀ, ਜੇ ਫੋਨ ਕਰਨਾ ਇਦਾਂ ਆ, ਪਰ ਜੇ ਤੁਸੀਂ ਈਮੇਲ ਕਰਨੀ ਉਹ ਬੜਾ ਈਜ਼ੀ ਆ। ਬਹੁਤ ਸਾਰੇ ਦੱਸ ਵੀ ਰਹੇ ਆ ਵੀ ਹਾਂ ਅਸੀਂ ਸਾਈਨ ਕਰਤੀ ਆ। ਮੈਨੂੰ ਜੇ ਕਿਤੇ ਤੁਸੀਂ ਏਦਾਂ ਵੀ ਕਰਦੇ ਆ ਤਾਂ ਨਾਲ ਦੇ ਨਾਲ ਹੀ ਉਹ ਐਕਸਪਲੇਨ ਕਰੀ ਜਾਂਦੀ ਆ। ਜੀ ਬਿਲਕੁਲ। ਸੋ ਥੈਂਕ ਯੂ ਬਲਵਿੰਦਰ ਸਿੰਘ ਜੀ। ਥੈਂਕ ਯੂ। ਨਿਰਮਲ ਸਿੰਘ ਸੂਰਾ ਹੁਣੀ ਕਹਿੰਦੇ ਆ ਵੀ ਬਹੁਤ ਈਜ਼ੀ ਸੀ, ਮੈਂ ਰਾਤੀ ਸਾਈਨ ਕਰਤੇ। ਤਜਿੰਦਰ ਸਿੰਘ ਹੁਣੀ ਵੀ ਕਹਿ ਰਹੇ ਆ ਜੀ ਜੀ ਵੀ ਜਿਹੜਾ ਲਿੰਕ ਸ਼ੇਅਰ ਕੀਤਾ ਸੀ ਸਾਈਨ ਕਰਤਾ। ਤਰਸੇਮ ਭੈਲ ਹੁਣੀ ਕਹਿ ਰਹੇ, ਗ੍ਰੀਨ ਕਾਰਡ ਵਾਲੇ ਵੀ, ਕੋਈ ਵੀ ਜਿਹੜਾ ਕੈਲੀਫੋਰਨੀਆ ਦਾ ਸਿਟੀਜ਼ਨ ਆ ਉਹ ਸਾਈਨ ਕਰ ਸਕਦਾ। ਈਵਨ ਕੈਲੀਫੋਰਨੀਆ ਤੋਂ ਬਾਹਰ ਵਾਲੇ ਵੀ ਕਰ ਸਕਦੇ, ਕੋਈ ਐਡੀ ਗੱਲ ਨਹੀਂ ਹੈ। ਪਰ ਜੇ ਕੈਲੀਫੋਰਨੀਆ ਵਾਲੇ ਕਰਨ, ਕਿਉਂਕਿ ਕੈਲੀਫੋਰਨੀਆ ਦਾ ਬਿੱਲ ਆ, ਇਸ ਕਰਕੇ ਉਹ ਜ਼ਿਆਦਾ ਮਹੱਤਵ ਜ਼ਿਆਦਾ ਅਹਿਮੀਅਤ। ਸੋ ਇੱਕ ਵਾਰੀ ਫੇਰ ਨੰਬਰ ਦੱਸਦੇ ਜਾਈਏ, 408 272 5200। ਫਿਰ ਜਦੋਂ ਲੇਟ ਕਾਲਸ ਆਉਂਦੀਆਂ ਤਾਂ ਸਾਡਾ ਜਿਹੜਾ ਸ਼ੋਅ ਆ ਉਹ ਫਿਰ ਅਗਲਾ ਜਿਹੜਾ ਉਹਦਾ ਟਾਈਮ ਖਰਾਬ ਹੋ ਜਾਂਦਾ। ਸੋ ਪਲੀਜ਼ ਤੁਸੀਂ ਕਾਲ ਕਰ ਦਿਓ। ਸਿਰਫ ਇਹੀ ਆਪਾਂ ਦੱਸਣਾ ਵੀ ਕਿੱਥੇ ਕਿੱਥੇ ਜਿਹੜੇ ਸਾਈਨ ਹੋ ਰਹੇ ਆ, ਤਾਂ ਕਿ ਹੋਰਨਾਂ ਨੂੰ ਪਤਾ ਲੱਗ ਜਾਏ। ਤੇ ਜਿਹਨੂੰ ਲਿੰਕ ਚਾਹੀਦਾ ਆ, ਉਹ ਲਿੰਕ ਜਾ ਕੇ ਜਿਹੜੀ ਆਪਣਾ ਵੀਡੀਓ ਹੈਗੀ ਆ ਫੇਸਬੁੱਕ ਤੇ YouTube ਤੇ, ਉਹ ਥੱਲੇ ਜਾ ਕੇ ਤੁਸੀਂ ਸਾਈਨ ਕਰ ਸਕਦੇ ਹੋ ਜੀ। ਬਿਲਕੁਲ। ਆਪਣੇ ਨਾਲ ਅਗਲੇ ਕਾਲਰ ਜੁੜੇ ਨੇ, ਕਮਲਜੀਤ ਸਿੰਘ ਜੀ। ਕਮਲਜੀਤ ਸਿੰਘ ਜੀ, ਤੁਸੀਂ ਆਉਣੇ ਰਹੋ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਹਰਜੋਤ ਭਾਜੀ ਤੇ ਸ਼ਰਮਾ ਜੀ। ਥੈਂਕਸ ਟੂ ਆਲ ਆਫ ਯੂਰ ਟੀਮਸ। ਤੇ ਮੈਂ ਆਪਣੀ ਵੱਲੋਂ ਅਸੀਂ ਆਪਣੇ ਗੁਰਦੁਆਰਾ ਸਾਹਿਬ ਦੇ ਗਰੁੱਪ ਦੇ ਵਿੱਚ ਵੀ ਪਾਤੇ ਸੀ, ਤੇ ਮੇਰੇ ਨਾਲ ਜਿਹੜੀਆਂ 3-4 ਫੈਮਲੀਆਂ ਸਾਡੀ ਰਹਿੰਦੀਆਂ ਇਕੱਠੀਆਂ, ਉਹਨਾਂ ਤੋਂ ਵੀ ਅਸੀਂ ਸਾਰਿਆਂ ਤੋਂ ਇਹ ਪਟੀਸ਼ਨ ਸਾਈਨ ਕਰਵਾਤੀ ਹੈ। ਤੇ ਰਾਜਕਰਨਵੀਰ ਸਿੰਘ ਨੇ ਜਿਹੜਾ ਇੱਕ ਲਿੰਕ ਭੇਜਿਆ ਨਾ, ਉਹਦੇ ਵਿੱਚ ਜਿਹੜੀ ਪਟੀਸ਼ਨ ਹੈਗੀ ਨਾ, 5 ਅੱਖਰਾਂ ਦੀ ਜਿਹੜੀ ਨੀਲੇ ਅੱਖਰ ਹੈਗੇ ਨਾ, ਉਹਨੂੰ ਦੇਖਣ 'ਚ ਆਮ ਥੋੜੀ ਜਿਹੀ ਪ੍ਰੋਬਲਮ ਆ ਰਹੀ ਹੈ। ਜੇ ਇੱਕ ਪਟੀਸ਼ਨ ਨੂੰ ਤੁਸੀਂ ਡਿਟੇਲ ਦੇ ਵਿੱਚ ਪਾ ਕੇ ਗਰੁੱਪਾਂ 'ਚ ਕਰ ਦਿਓ ਤਾਂ ਉਹ ਥੋੜੀ ਜਿਹੀ ਹੋਰ ਈਜ਼ੀ ਹੋ ਜਾਊਗੀ ਸਾਈਨ ਕਰਨੀ ਬਾਕੀ ਦੇ ਬੰਦਿਆਂ ਨੂੰ। ਜਿਹੜੀ ਅੱਜ ਵਾਲੀ ਕੀਤੀ ਹੈ ਨਾ ਥੱਲੇ, ਈਜ਼ੀ ਆ ਮੇਰੇ ਹਿਸਾਬ ਨਾਲ, ਉਹ ਹਾਰਡ ਨਹੀਂ ਹੋਣੀ ਚਾਹੀਦੀ। ਹਾਂਜੀ, ਉਹਦੇ ਬਾਰੇ ਕਮੈਂਟ ਆ ਰਿਹਾ ਵੀ ਉਹ ਬਹੁਤ। ਹਾਂਜੀ, ਤੇ ਤੁਸੀਂ ਕਿਹੜੇ ਗੁਰੂ ਘਰ ਦੀ ਗੱਲ ਕਰਦੇ ਭਾਜੀ? ਆਪਣੇ ਗੁਰੂ ਘਰਾਂ ਦਾ ਵੀ ਨਾਂ ਦੱਸ ਦਿਓ। ਹਾਂਜੀ, ਗੁਰਦੁਆਰਾ ਸਾਹਿਬ ਸਿੰਘ ਸਭਾ ਮਲਪੀਟਸ ਜੀ। ਹਾਂਜੀ, ਤੇ ਉਹਦੇ ਗਰੁੱਪ 'ਚ ਵੀ ਪਾਤੀ ਹੈ ਆਪਾਂ, ਤੇ ਉਹ ਅਨਾਉਂਸਮੈਂਟ ਵੀ ਹੋ ਜਾਏਗੀ ਤੇ ਕੱਲ ਨੂੰ ਉੱਥੇ ਵੀ ਕੰਮ ਹੋ ਜਾਏਗਾ ਸਟਾਰਟ। ਟਰਾਈ ਕਰਿਓ ਉੱਥੇ ਟੇਬਲ ਵੀ ਲਾ ਲਿਓ ਤਾਂ ਕਿ ਬਹੁਤ ਸਾਰੇ ਜਿਹੜੇ ਲੋਕ ਆ ਜਿਨ੍ਹਾਂ ਨੂੰ ਨਹੀਂ ਪਤਾ ਲੱਗਦਾ ਉੱਥੇ। ਹਾਂਜੀ ਹਾਂਜੀ ਜੀ, ਬਹੁਤ ਧੰਨਵਾਦ। ਹਾਂਜੀ ਹਾਂਜੀ। ਤੇ ਹਾਂਜੀ ਹਾਂਜੀ, ਮੈਂ ਸੈਕੰਡਲੀ ਗੱਲ ਕਹਿਣੀ ਚਾਹਾਂਗਾ ਜੀ, ਜਿਸ ਤਰ੍ਹਾਂ ਬਾਕੀ ਸਾਰੀ ਟੀਮ ਨੇ ਪਤਾ ਨਹੀਂ ਹੁਣ ਸਪਾਰੇ ਕੀਤਾ, ਜਿਸ ਤਰ੍ਹਾਂ ਆਪਾਂ ਹੁਣ ਗੱਲ ਹੀ ਕਲੀਅਰ ਕਰਦੇ ਕਿ ਇਹ ਕੋਈ ਇਹਦਾ ਖਾਲਿਸਤਾਨ ਦੇ ਨਾਲ ਲੈਣਾ ਦੇਣਾ ਨਹੀਂ ਹੈ। ਤੇ ਆਪਾਂ ਨੂੰ ਦੂਜੇ ਧਰਮਾਂ ਦੇ ਨਾਲ ਜਾਂ ਟੀਮ ਨੂੰ ਦੂਜੇ ਧਰਮਾਂ ਦੇ ਲੋਕਾਂ ਦੇ ਨਾਲ ਵੀ ਕੰਸਰਨ ਕਰਨਾ ਚਾਹੀਦਾ ਕਿ ਇਹ ਪਟੀਸ਼ਨ ਵੱਧ ਤੋਂ ਵੱਧ ਸਾਈਨ ਕਰਨ। ਜਿੱਦਾਂ ਆਪਾਂ ਕਾਸਟ ਬਿੱਲ ਦੇ ਹੱਕ ਦੇ ਵਿੱਚ ਸਾਰੇ ਗਏ ਸੀ, ਉਹਨਾਂ ਵੀਰਾਂ ਨੂੰ ਵੀ ਬੇਨਤੀ ਹੈ ਕਿ ਉਹ ਵੀ ਵੱਧ ਤੋਂ ਵੱਧ ਜਿੱਥੇ ਰਵਿਦਾਸ ਮਹਾਰਾਜ ਜੀ ਦੇ ਗੁਰਦੁਆਰੇ ਹਨ, ਉੱਥੇ ਦੀ ਵੱਧ ਤੋਂ ਵੱਧ ਪਟੀਸ਼ਨ ਸਾਈਨ ਕਰਵਾਉਣ,
ਤਾਂ ਇੱਕ ਥੋੜਾ ਜਿਹਾ ਵਧੀਆ ਹੋ ਜਾਏਗਾ, ਹੋਰ ਇੰਪ੍ਰੈਸ਼ਨ ਬਣ ਜਾਏਗਾ ਜੀ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਨਹੀਂ, ਇਹ ਨਹੀਂ ਗੱਲ ਹੈ, ਬਹੁਤ ਸਾਰੀਆਂ ਹਿੰਦੂ ਆਰਗੇਨਾਈਜੇਸ਼ਨ ਵੀ ਸਪੋਰਟ ਕਰ ਰਹੀਆਂ। ਹਿੰਦੂਜ਼ ਫॉर ਅਮਰੀਕਾ ਕਰਕੇ ਇੱਕ ਆਰਗੇਨਾਈਜੇਸ਼ਨ ਆ, ਉਹ ਵੀ ਸਪੋਰਟ ਕਰ ਰਹੀ ਹੈਗੀ ਆ ਇਸ ਬਿੱਲ ਦੀ। ਜੀ ਜੀ ਬਿਲਕੁਲ, ਬਹੁਤ ਧੰਨਵਾਦ ਜੀ ਤੁਹਾਡਾ ਕਮਲਜੀਤ ਸਿੰਘ ਜੀ। ਸੁਰਜੀਤ ਸਿੰਘ ਜੀ ਜੁੜੇ ਨੇ ਆਪਣੇ ਨਾਲ। ਸੁਰਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਜਿਹੜਾ ਬਿੱਲ ਆ ਰਿਹਾ ਜੀ, ਤੁਸੀਂ ਇੱਥੇ ਚਰਚਾ ਕਰ ਰਹੇ, ਮੈਂ ਹੁਣੇ ਸੁਣਿਆ ਜੀ। ਤੇ ਮੈਂ ਆਪਣੇ ਪਰਿਵਾਰ ਨੂੰ, ਮੇਰੀਆਂ 4-5 ਵੋਟਾਂ ਤੇ ਬਾਕੀ ਜਿੰਨੇ ਸੱਜਣ ਮਿੱਤਰ ਹੈਗੇ ਸਾਰੇ, ਉਹਨਾਂ ਨੂੰ ਬੇਨਤੀ ਕਰਾਂਗਾ। ਔਰ ਗੁਰੂ ਘਰ ਵੀ ਜਾ ਕੇ ਮੈਂ ਇਹ ਗੱਲ ਅੱਜ ਦੇਖਾਂਗਾ, ਹੁਣੇ ਮੈਂ ਜਾ ਰਿਹਾ ਤੇ ਉੱਥੇ ਉਹ ਇਹਦੇ ਬਾਰੇ ਕੋਈ ਗੱਲਬਾਤ ਚੱਲ ਰਹੀ ਹੈ ਜਾਂ ਕੋਈ ਆਫਰ ਹੈ ਜਾਂ ਕੋਈ ਮੌਕਾ ਹੈ ਜਾਂ ਕਿਹੜੇ ਗੁਰੂ ਘਰ ਤੁਸੀਂ ਜਾਂਦੇ ਆ? ਮੈਂ ਜਾਣਾ ਗੁਰਦੁਆਰਾ ਸਾਹਿਬ ਦਾ ਸੈਂਟਰ। ਹਾਂਜੀ, ਨਹੀਂ ਉਹ ਸਪੋਰਟ ਕਰਦੇ ਰਹੇ ਆ ਬਿਲਕੁਲ। ਜੋ ਸੈਂਟਰ ਰੋਜ਼ਾ ਵਾਲੇ ਤੁਸੀਂ ਕਹਿੰਦੇ ਜੀ? ਹਾਂਜੀ 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 ਬਿਲਕੁਲ। ਸੋ ਉੱਥੇ ਜਾ ਕੇ ਉਹਨਾਂ ਨੂੰ ਦੱਸਿਓ ਵੀ, ਤੇ ਆਪਣੇ ਵੀਕਐਂਡ ਦੇ ਉੱਤੇ ਜੇ ਸਾਈਨ ਕਰ ਸਕਣ ਤੇ ਉਹਨਾਂ ਨੂੰ ਕਿਉਂ ਸਾਰੇ ਨੂੰ। ਜੇ ਉਹ ਲੇਟ ਕਰ ਰਹੇ ਤਾਂ ਉਹਨਾਂ ਨੂੰ ਬੇਨਤੀ ਕਰੇ ਵੀ ਜਰਾ ਤੇਜ਼ ਹੋ ਜਾਓ। ਜੀ ਜੀ। ਹਾਂ, ਉਹ ਕਈ ਵਾਰੀ ਕੀ ਹੁੰਦਾ ਨਾ, ਕਮੇਟੀਆਂ ਵਾਲੇ ਬਿਜੀ, ਤੁਹਾਨੂੰ ਪਤਾ ਹੀ ਆ। ਜਿਹੜਾ ਵੀ ਬੰਦਾ, ਇਹ ਤਾਂ ਵਲੰਟੀਅਰ ਹੁਣ ਤੁਹਾਡਾ ਹਰ ਇੱਕ ਦਾ ਫਰਜ਼ ਬਣਦਾ, ਆਪ ਹੀ ਜਾ ਕੇ ਲਾ ਲਓ। ਤੁਹਾਨੂੰ ਕੋਈ ਰੋਕਣ ਨਹੀਂ ਲੱਗਾ ਟੇਬਲ ਤੋਂ। ਇਹ ਕਿਹੜਾ ਕੋਈ, ਇਹਦਾ ਅਮਰੀਕਨ ਸਿਟੀਜ਼ਨ ਦੀ ਸੇਫਟੀ ਦਾ ਮੁੱਦਾ ਆ। ਇਹ 'ਚ ਤਾਂ ਕੋਈ ਹੁਣ ਐਕਸਪਲੇਨ ਕਰੇ ਦਿੱਤਾ ਵੀ ਇਹ 'ਚ ਕੋਈ ਹੋਰ ਲੈਣਾ ਦੇਣਾ ਨਹੀਂ ਹੈਗਾ ਕੁਝ ਵੀ। ਜੀ ਜੀ ਬਿਲਕੁਲ, ਆਪਾਂ ਵਿਚਾਰ ਕਰ। ਬਹੁਤ ਚੰਗੀ ਗੱਲ, ਇਹ ਬਿੱਲ ਆਉਣਾ ਚਾਹੀਦਾ ਔਰ ਸਿੱਖਾਂ ਦੇ ਸਾਰੇ ਦੇ ਹੱਕ ਵਿੱਚ ਹੈ, ਜਿੰਨੇ ਸਿਟੀਜ਼ਨ ਹੈਗੇ ਨੇ। ਬਹੁਤ ਬਹੁਤ ਧੰਨਵਾਦ ਸਰ ਜੀ, ਚਰਚਾ ਕਰਨ ਤੇ ਇਸ ਬਿੱਲ ਨੂੰ ਤੁਸੀਂ ਜਾਣਕਾਰੀ ਦੇਣ ਲਈ। ਥੈਂਕ ਯੂ, ਬਹੁਤ ਧੰਨਵਾਦ। ਰਾਜਪਾਲ ਸਿੰਘ ਜੀ, ਰਾਜਪਾਲ ਸਿੰਘ ਜੀ ਤੁਸੀਂ ਆਉਣੇ ਰਹੋ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਤੇ ਪਹਿਲਾਂ ਤਾਂ ਸਾਰੀ ਸੰਗਤ ਨੂੰ ਵਧਾਈਆਂ ਜੀ। ਚਲੋ ਇਹ ਬਹੁਤ ਵਧੀਆ ਹੋਇਆ ਜਿਹੜਾ ਜਾਣੀ ਕਿ ਸੈਨੇਟ ਦੇ ਵਿੱਚ ਤੇ ਅਸੈਂਬਲੀ ਚੋਂ ਪਾਸ ਹੋ ਗਿਆ। ਤੇ ਹੁਣ ਜਿਹੜੀਆਂ ਸਭ ਤੋਂ ਵਧਾਈਆਂ ਮੇਨ ਉਦੋਂ ਮਿਲਣੀਆਂ ਆਪਾਂ ਨੂੰ ਜਦੋਂ ਇਹ ਜਾਣੀ ਕਿ ਗਵਰਨਰ ਦੇ ਸਾਈਨ ਹੋ ਜਾਣਗੇ ਜੀ। ਤੇ ਅਸੀਂ ਤਾਂ ਸੰਗਤਾਂ ਨੂੰ ਬੇਨਤੀ ਹੀ ਕਰਦੇ ਹਾਂ, ਵੱਧ ਤੋਂ ਵੱਧ ਸਾਈਨ ਆਪਦੇ ਤੌਰ ਦੇ ਉੱਤੇ ਕਰੋ। ਤੇ ਅਸੀਂ ਇੱਥੇ ਜਿਹੜਾ ਬਿਕਸਪੀਡ ਦੇ ਵਿੱਚ ਸਾਰੇ ਗੁਰਦੁਆਰਾ ਕਮੇਟੀਆਂ ਦਾ ਧੰਨਵਾਦ ਵੀ ਕਰਦੇ ਹਾਂ। ਅੱਗੇ ਵੀ ਅਸੀਂ ਪਿਛਲੀ ਵਾਰ ਸਾਰੇ ਬੂਥ ਲਾਏ ਸੀਗੇ, ਇੱਥੇ ਲਾਵਾਂਗੇ ਤੇ ਐਤਕੀ ਅਸੀਂ ਟਰਾਈ ਕਰ ਰਹੇ ਵੀ ਐਲਏ ਤੱਕ ਵੀ ਪਹੁੰਚ ਕੀਤੀ ਜਾਵੇ। ਕਿ ਲਾਸ ਐਂਜਲਸ ਦੇ ਵਿੱਚ ਮੈਨੂੰ ਪਿਛਲੀ ਵਾਰ ਲੱਗਾ ਵੀ ਬਹੁਤ ਜਾਣੀ ਕਿ ਸਲੋ ਮੋਸ਼ਨ ਸੀਗਾ ਉੱਥੇ। ਤੇ ਇੱਕ ਫਰਿਜਨਾਂ ਦੀਆਂ ਸੰਗਤਾਂ ਨੂੰ ਵੀ ਜਾਣੀ ਕਿ ਆਪਾਂ ਬੇਨਤੀ ਕਰਦੇ ਹਾਂ ਭਾਈ ਉਹ ਵੀ ਵੱਧ ਤੋਂ ਵੱਧ ਉੱਥੇ ਹਰ ਗੁਰਦੁਆਰੇ ਦੇ ਵਿੱਚ ਬੂਥ ਲਾਏ ਤੋਂ ਬਿਨਾਂ ਗੱਡੀ ਨਹੀਂ ਚੱਲਣੀ। ਤੇ ਉੱਥੇ ਵੀ ਮੈਂ ਵੇਖਣਾ ਉਹਨਾਂ, ਕਿਉਂਕਿ ਅਸੀਂ ਪਿਛਲੀ ਵਾਰ ਬੂਥ ਲਾਏ ਸੀਗੇ, ਬਹੁਤ ਸੰਗਤ ਹੈਗੀ ਜਿਹੜੀ ਫੋਟੋ ਖਿੱਚ ਕੇ ਲੈ ਜਾਂਦੇ ਨੇ, ਫਿਰ ਉਹਨਾਂ ਨੂੰ ਪਤਾ ਨਹੀਂ ਲੱਗਦਾ ਬਾਅਦ ਚ। ਫਿਰ ਕਈ ਸੰਗਦੇ ਵੀ, ਜਿਵੇਂ ਤੁਸੀਂ ਕਹਿੰਦੇ ਕਿ ਡਰਦੇ ਵੀ ਹੈ। ਪਰ ਇਹ ਡਰ ਚੱਕਣਾ ਪੈਣਾ ਜੇ ਤੁਸੀਂ ਆਪਣੇ ਆਪ। ਤੁਸੀਂ ਦੇਖੋ ਨਾ, ਆਪਣੇ ਰਾਜਪਾਲ ਭਾਜੀ, ਆਪਾਂ ਡਰਨ ਵਾਲੀ ਤਾਂ ਕੋਈ ਗੱਲ ਨਹੀਂ। ਇਹ 'ਚ ਮੈਂ ਕਲੀਅਰਲੀ ਐਕਸਪਲੇਨ ਕਰਤਾ ਵੀ ਕਿਹੜਾ ਬਿੱਲ ਆ। ਕਈ ਵਾਰੀ ਜਿਸ ਤਰ੍ਹਾਂ ਕਈ ਹਿੰਦੂ ਆਰਗੇਨਾਈਜੇਸ਼ਨ ਨੂੰ ਭੁਲੇਖਾ ਪਾ ਰਿਹਾ ਵੀ ਇਹ ਪਤਾ ਨਹੀਂ ਖਾਲਿਸਤਾਨ ਬਣ ਜਾਣਾ ਇਸ ਬਿੱਲ ਨਾਲ। ਬਿਲਕੁਲ ਕਲੀਅਰ ਆ ਵੀ ਉਸ ਦਾ ਕੋਈ ਲੈਣਾ ਦੇਣਾ ਨਹੀਂ ਹੈ। ਇਹ ਬਿੱਲ ਅਮਰੀਕਨ ਸਿਟੀਜ਼ਨਸ, ਕੈਲੀਫੋਰਨੀਆ ਸਿਟੀਜ਼ਨਸ ਦੀ ਸੇਫਟੀ ਲਈ ਆ, ਤਾਂ ਕਿ ਜਿਹੜੇ ਇੱਥੇ ਦੇ ਪੁਲਿਸ ਆਰਗੇਨਾਈਜੇਸ਼ਨਸ ਆ ਉਹਨਾਂ ਨੂੰ ਟ੍ਰੇਨ ਕੀਤਾ ਜਾ ਸਕੇ। ਜੀ ਹਾਂਜੀ, ਇਹ ਬਹੁਤ ਚੰਗੀ ਗੱਲ ਹੈ ਜੀ। ਤੁਸੀਂ ਬੜੇ ਤਰੀਕੇ ਨਾਲ ਐਕਸਪਲੇਨ ਕਰਤਾ। ਤੇ ਬੇਨਤੀ ਕਰਦੇ ਮੈਂ ਸਾਰੀ ਸੰਗਤ ਨੂੰ ਵੱਧ ਤੋਂ ਵੱਧ ਆਓ ਤੇ ਉੱਥੇ ਭਾਈ ਅਸੀਂ ਆਪਣਾ ਸਾਰੇ ਗੁਰੂ ਘਰਾਂ ਦੇ ਵਿੱਚ ਹੀ ਬੂਥ ਜਿੰਨੇ ਦਿਨ ਚੱਲੂਗਾ ਕੰਮ, ਕੋਸ਼ਿਸ਼ ਕਰਿਆ ਕਰਾਂਗੇ ਹਰ ਵੀਕਐਂਡ ਤੇ ਲਾਇਆ ਕਰਾਂਗੇ, ਸੈਟਰਡੇ ਤੇ ਸੰਡੇ ਜੀ। ਜੀ ਜੀ ਵੀ ਲਾ ਦਿਆ ਕਰਾਂਗੇ ਜਿੱਦਾਂ ਕਿ ਸਾਡੇ ਕੋਲ ਟਾਈਮ ਹੋਇਆ ਕਰਨਾ। ਅਸੀਂ ਤਾਂ ਉੱਥੇ ਗੁਰਦੁਆਰਾ ਸਾਹਿਬ ਨੇ ਤਾਂ ਆਪਣਾ ਪ੍ਰਮਾਤਮਾ ਦਾ ਨਾਂ ਲਿਆ ਕਰਨਾ ਤੇ ਨਏ ਬੂਥ ਲਾਇਆ ਕਰਾਂਗੇ ਜੀ। ਜੀ ਥੈਂਕ ਯੂ ਰਾਜਪਾਲ ਜੀ। ਥੈਂਕ ਫੋਟੋ ਕਈ ਜਣੇ ਕਹਿ ਰਹੇ ਟਿਕਟੌਕ ਤੇ ਵੀ ਸ਼ੇਅਰ ਕਰ ਦਿਓ। ਸੋ ਪ੍ਰਵੀਨ ਜੀ, ਆਪਾਂ ਬਾਅਦ ਦੇ ਵਿੱਚ ਟਿਕਟੌਕ ਤੇ ਵੀ ਸ਼ੇਅਰ ਕਰ ਦਾਂਗੇ। ਜੀ ਜੀ ਬਿਲਕੁਲ ਜੀ। ਬਿੱਟੂ ਗੁੱਸਾ ਜੀ ਤੁਸੀਂ ਆਉਣੇ ਰਹੋ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਬਾਈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਹਾਂਜੀ ਬਿੱਟੂ ਗੁੱਸਾ ਬੋਲ ਰਿਹਾ ਜੀ। ਮੈਂ ਕਹਿੰਦਾ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਤੇ ਬਾਕੀ ਵੱਧ ਚੜ ਕੇ ਲੋਕਾਂ ਨੂੰ ਚਾਹੀਦਾ ਵੀ ਉਹ ਬਿੱਲ ਲਈ ਉੱਤੇ ਸਾਈਨ ਕਰਨ, ਕਿਉਂਕਿ ਆਪਣੀ ਸੇਫਟੀ ਲਈ ਹੈ ਜੀ। ਬਾਕੀ ਜਿਹੜੇ ਕੁਝ ਲੋਕਾਂ ਦਾ ਕੰਮ ਹੁੰਦਾ ਵੀ ਭੱਬਲ ਭੂਸਾ ਪਾਈ ਰੱਖਣਾ, ਜਾਂ ਜਿਵੇਂ ਕਹਿੰਦੇ ਨੇ ਕੁੱਜੀ ਚਕਾਨਾ ਪਾ ਕੇ ਰੱਖਣਾ। ਤੇ ਮੈਨੂੰ ਨਹੀਂ ਪਤਾ ਵੀ ਕਿਉਂ ਜਿਹੜੀਆਂ ਹਿੰਦੂ ਸੰਸਥਾ ਵੀ ਉਹ ਇਹਦਾ ਵਿਰੋਧ ਕਰ ਰਹੀਆਂ, ਕਿਉਂਕਿ ਇਹ ਤਾਂ ਉਹ ਆਪ ਹੀ ਮੂਰਖ ਆ, ਕਿਉਂਕਿ ਉਹਨਾਂ ਦੀ ਵੀ ਸੇਫਟੀ ਆ। ਇਹ ਤਾਂ ਹਰ ਬੰਦੇ ਦੀ ਸੇਫਟੀ ਆ। ਬਿਲਕੁਲ। ਬਾਕੀ ਤੁਸੀਂ ਦੇਖੋ ਨਾ ਭਾਜੀ, ਆਪਣੇ ਬਿੱਟੂ ਭਾਜੀ ਜਿਹੜਾ ਉਹਨਾਂ ਨੇ ਪਟੀਸ਼ਨ ਸਾਈਨ ਕੀਤੀ ਆ, ਉਹਦਾ ਹੈਡਿੰਗ ਹੈਗਾ ਸਟਾਪ SV 509 ਪ੍ਰੋਟੈਕਟ ਫ੍ਰੀ ਸਪੀਚ ਐਂਡ ਹਿੰਦੂ ਵੌਇਸਸ। ਵੀ ਇਹ ਉਹ ਹਿੰਦੂ ਵੌਇਸਸ ਆ ਜਿਹੜੀ ਮੇਜਰ ਗੌਰਵਾਰੀ ਆ ਰਹੇ, ਜਿਹੜੇ ਕਹਿੰਦੇ ਵੀ ਪੰਜਾਬ ਨੂੰ ਪਾਣੀ ਚੜਾ ਦਿਓ। ਉਦਾਂ ਦੇ ਬੰਦੇ ਨੂੰ ਤੁਸੀਂ ਸੇਵ ਕਰਨਾ ਹੈ। ਨਹੀਂ, ਬਾਕੀ ਇਹਨਾਂ ਨੂੰ ਲੋਕ ਮੂਰਖ ਬਹੁਤ ਆ ਜੀ, ਮੂਰਖ ਬਣਾਉਂਦੇ ਆ। ਆਪਾਂ ਬਣਨ ਵਾਲੇ ਬਹੁਤ ਆ। ਬਾਕੀ ਆਏ ਆ ਵੀ ਇਹ ਤਾਂ ਸਭ ਦੀ ਸੇਫਟੀ ਲਈ ਆ। ਕੋਈ ਹਿੰਦੂ ਆ ਇਹਦੇ ਚ, ਕੋਈ ਵੀ ਹੋਵੇ, ਇਹ ਕੋਈ ਥੋੜੀ ਜਿਹੀ ਸਿੱਖ ਆ ਜਾਂ ਕੋਈ ਮੁਸਲਮਾਨ ਆ। ਇਹ ਤਾਂ ਆਪਣੀ ਚਾਈਨੀਜ਼ ਆ, ਕੋਰੀਅਨ ਆ, ਰਸ਼ੀਅਨ ਆ, ਕੋਈ ਵੀ ਆ, ਸਾਰਿਆਂ ਦੀ ਸੇਫਟੀ ਲਈ। ਅੱਗੇ ਤੁਹਾਨੂੰ ਪਤਾ ਹੀ ਹੈ ਵੀ ਇੱਥੇ ਕਿੰਨੇ ਹਾਲਾਤ ਖਰਾਬ ਆ, ਵੀ ਠਾਠਾ ਕਰਕੇ ਲੋਕ ਸੁਪਾਰੀਆਂ ਦੇ ਕੇ ਮਰਾਈ ਜਾਂਦੇ ਆ। ਆਪਣੇ ਤੇ ਹੀ ਉਹ ਸਾਰੇ ਕੰਮ ਹੋ ਰਿਹਾ ਜਿੰਨਾ ਹੋ ਰਿਹਾ। ਤੇ ਇਸ ਕਰਕੇ ਬੰਦੇ ਸਭ ਬੰਦਿਆਂ ਨੂੰ ਹੱਥ ਬੰਨ ਕੇ ਬੇਨਤੀ ਹੈ ਵੀ ਵੱਧ ਤੋਂ ਵੱਧ ਇਹਨੂੰ ਸਾਈਨ ਕਰੋ, ਤਾਂ ਕਿ ਆਪਣੀ ਜਿਹੜੀ ਆਪਾਂ ਫਰੀडम ਆਫ ਸਪੀਚ ਤੇ ਆਪਣੀ ਜਿਹੜੀ ਸੇਫਟੀ ਉਹ ਆਪਾਂ ਕਾਇਮ ਰੱਖ ਸਕੀਏ। ਆਪਾਂ ਇੰਨੇ ਕਹਿ ਸਕਦੇ ਹਾਂ ਜੀ। ਬਾਕੀ ਵੱਧ ਤੋਂ ਵੱਧ ਗੁਰਦੁਆਰੇ ਜਿੱਥੇ ਜਾਂਦੇ ਉਹਨਾਂ ਨੂੰ ਕਹਿੰਦੇ ਆ ਵੀ ਉਹ ਟੇਬਲ ਲਾਉਣ,
ਲਾ ਕੇ ਥੋੜਾ ਜਿਹਾ ਸਮਝਾਉਣ ਲੋਕਾਂ ਨੂੰ। ਬਾਕੀ ਤੁਸੀਂ ਬਹੁਤ ਇਹਦੇ ਤੇ ਕਰ ਰਹੇ ਆ ਜੀ, ਅੱਗੇ ਤੁਹਾਨੂੰ ਲਾਂਭਾ ਆਇਆ ਸੀ ਵੀ ਤੁਸੀਂ ਦੱਸਿਆ ਹੀ ਨਹੀਂ, ਉਹ ਤਾਂ ਆਮ ਬੰਦੇ 2 ਉੱਥੇ ਪਹੁੰਚੇ। ਉਹ ਲਾਂਭਾ ਨਜਾਇਜ਼ ਹੀ ਸੀਗਾ ਜੀ, ਉਹ ਏਦਾਂ ਅਸੀਂ ਤਾਂ ਹਰ ਰੋਜ਼ ਹੀ ਹੋਕਾ ਦਿੰਦੇ ਆ ਜੀ। ਥੈਂਕ ਯੂ। ਹੁਣ ਪਤਾ ਕੀ ਆ, ਜੇ ਨਾ ਵੀ ਹੋਇਆ ਆਵੇ ਟੇਬਲ ਲਾ ਲਿਓ ਆਪਣੇ ਭਾਜੀ ਹਾਂਜੀ ਨਾਲ ਹਾਕਮ ਸਿੰਘ ਉਹਨਾਂ ਨੂੰ ਲਾ ਕੇ। ਮੈਂ ਬਾਈ ਹਾਕਮ ਸਿੰਘ ਨੂੰ ਕਹੂੰਗਾ ਹਾਂਜੀ ਵੀ ਆਪਾਂ ਦੋਨੇ ਤਿੰਨੇ ਜਾ ਕੇ ਬਹਿ ਜਾਈਏ ਤੇ ਉੱਥੇ ਟੇਬਲ ਲਾ ਕੇ, ਤੇ ਇਹ ਤਾਂ ਕੋਈ ਚੰਗੀ ਚੀਜ਼ ਕਰਨ ਦੇ ਵਿੱਚ ਕੋਈ ਮਾੜਾ ਕੰਮ ਤੁਸੀਂ ਨਹੀਂ ਦੇਖੋ ਵੀ ਜੇ ਪੂਰੀ ਦੀ ਪੂਰੀ ਅਸੈਂਬਲੀ ਕੈਲੀਫੋਰਨੀਆ ਦੀ ਇਸ ਬਿੱਲ ਦੇ ਹੱਕ 'ਚ ਵੋਟ ਪਾਈ ਆ, ਪੂਰੀ ਸੈਨੇਟ ਨੇ ਪਾਈ ਆ, ਕੋਈ ਵਿਰੋਧ ਤੇ ਨਹੀਂ, ਹੁਣ ਡਰ ਕਾਹਦਾ ਆ? ਠੀਕ ਹੈ ਕਿ ਨਹੀਂ? ਕੋਈ ਵਿਰੋਧ ਨਹੀਂ ਨਾਲੇ ਬਿਲਕੁਲ। ਹਾਂਜੀ ਐਂ ਪਤਾ ਨਹੀਂ ਕਿਉਂ ਵੀ ਜੇ ਖਾਲਿਸਤਾਨ ਬਣ ਵੀ ਜਾਊ ਤਾਂ ਫਿਰ ਬਣ ਜਾਣ ਦਿਓ ਆਪਾਂ ਨੂੰ। ਨਹੀਂ, ਨਾਲੇ ਇਹਦੇ 'ਚ ਤਾਂ ਖਾਲਿਸਤਾਨ ਦਾ ਕੋਈ ਲੈਣਾ ਦੇਣਾ ਨਹੀਂ ਹੈ। ਬਿਲਕੁਲ ਮੈਂ ਕਿਹਾ ਵੀ ਉਹ ਤਾਂ ਖਾਲਿਸਤਾਨ ਦਾ ਵੀ ਅੱਗੇ ਵੀ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ, ਤੁਸੀਂ ਦੇਖੋ ਕਿੱਥੋਂ ਦੂਰ ਤੋਂ ਲੈ ਕੇ ਕਿੱਥੋਂ ਤੱਕ ਫੈਲਿਆ ਸੀ, ਤੇ ਸਾਰੇ ਲੋਕ ਸੁਖੀ ਸੀ ਉਹਦੇ ਵਿੱਚ। ਸੋ ਇਹੋ ਜਿਹੀਆਂ ਜਿਹੜੀਆਂ ਚੰਗੀਆਂ ਚੀਜ਼ਾਂ ਉਹਦਾ ਆਪਾਂ ਨੂੰ ਸਾਥ ਦੇਣਾ ਚਾਹੀਦਾ। ਜਿਹੜੀ ਗਲਤ ਆ ਉਹਨੂੰ ਗਲਤ ਕਹੋ, ਕੋਈ ਪ੍ਰੋਬਲਮ ਨਹੀਂ। ਉਹ ਚਾਹੇ ਤੁਸੀਂ ਜੇ ਕੋਈ ਗਲਤ ਖਬਰ ਦਓ ਜਾਂ ਮੈਂ ਕੁਝ ਗਲਤ ਬੋਲਾਂ ਤਾਂ ਉਹਦਾ ਵਿਰੋਧ ਵੀ ਕਰਨਾ ਚਾਹੀਦਾ, ਪਰ ਜਿਹੜਾ ਸਹੀ ਆ ਕਹਿੰਦੇ ਸਹੀ ਨੂੰ ਸਹੀ ਕਹਿ ਦੇਣਾ ਚਾਹੀਦਾ। ਥੈਂਕ ਯੂ ਬਿੱਟੂ, ਬਹੁਤ ਧੰਨਵਾਦ ਤੁਹਾਡਾ। ਇਹ ਦੇਖੋ ਮੇਜਰ ਗੌਰਵ ਆਰੀਆ ਦੀ ਤੁਸੀਂ ਗੱਲ ਕੀਤੀ ਹੈ, ਤੇ ਹਰਜੋਤ ਸਿੰਘ ਜੀ ਪੰਜਾਬੀ ਜਿਹੜਾ ਬੰਦਾ ਪੰਜਾਬ 'ਚ ਜੰਮਿਆ ਨਾ, ਉਹਨੇ ਭਾਈ ਘਨੱਈਆ ਜੀ ਦੀ ਸਾਖੀ ਜ਼ਰੂਰ ਸੁਣੀ ਹੋਣੀ ਆ ਜੀ। ਵੀ ਇੱਕ ਪਾਸੇ ਜੰਗ ਸੀ ਤੇ ਉਹ ਮਜਲੂਮਾਂ ਨੂੰ ਮਾਰ ਰਹੇ ਸੀ, ਬੱਚਿਆਂ ਜਿਹਨਾਂ ਨੇਜ਼ੇ ਤੇ ਟੰਗੇ, ਤੇ ਭਾਈ ਘਨੱਈਆ ਜੀ ਉਹਨਾਂ ਨੂੰ ਪਾਣੀ ਪਿਆ ਰਹੇ ਸੀ, ਤੇ ਗੁਰੂ ਸਾਹਿਬ ਕਹਿੰਦੇ ਵੀ ਚਲੋ ਕੋਈ ਨਾ ਪਿਆ ਦਿਓ ਜੇ ਤੁਹਾਨੂੰ। ਉਹ ਕਹਿੰਦੇ ਮੈਨੂੰ ਸਾਰਿਆਂ 'ਚ ਤੁਸੀਂ ਨਜ਼ਰ ਆਉਣਾ, ਮੇਰਾ ਤਾਂ ਕੀ ਕਸੂਰ ਹੈ। ਤੇ ਇੱਕ ਪਾਸੇ ਉਹ ਲੋਕ ਨੇ ਜਿਹੜੇ ਸਾਰੇ ਮੁਲਕ ਨੂੰ ਫੀਡ ਕਰਦੇ ਨੇ, ਸਾਰੇ ਮੁਲਕ ਨੂੰ ਪਾਲਦੇ ਨੇ, ਤੇ ਉਹ ਉਹਨਾਂ ਦੇ ਵਿਰੁੱਧ ਕਹਿ ਰਹੇ ਪਾਣੀ ਛੱਡ ਕੇ ਮਾਰ ਦਿਓ ਇਹਨਾਂ ਨੂੰ। ਸੋ ਇਹ ਕਿੱਡੀ ਘਟੀਆ ਮਾਨਸਿਕਤਾ ਤੇ ਕਿੱਡੀ ਘਟੀਆ ਜਿਹੜੀ ਵਿਚਾਰਧਾਰਾ। ਸਰਬਜੀਤ ਸਿੰਘ ਸਰਾਂ ਜੀ ਕਰਮਨ ਤੋਂ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ ਜੀ। ਹਾਂਜੀ, ਦੋਨਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ, ਤੇ ਸਾਰੇ ਸਰੋਤਿਆਂ ਨੂੰ ਜੀ ਬਹੁਤ ਬਹੁਤ ਤੁਹਾਡਾ ਪਹਿਲਾਂ ਧੰਨਵਾਦ ਜੀ, ਪੰਜਾਬੀ ਰੇਡੀਓ USA ਦੀ ਸਮੁੱਚੀ ਟੀਮ ਦਾ ਜੀ ਜੀ ਜੀ, ਥੈਂਕ ਯੂ। ਜਿਹੜਾ ਤੁਸੀਂ ਏਡਾ ਵੱਡਾ ਯੋਗਦਾਨ ਪਾਇਆ ਰੇਡੀਓ ਤੇ। ਹਰ ਰੋਜ਼ ਵੀਕ 'ਚ 3 ਦਿਨ ਤਾਂ ਗੱਲ ਹੁੰਦੀ ਸੀ ਇਸ ਬਿੱਲ B509 ਦੇ ਬਾਰੇ ਜੀ ਜੀ, ਤੇ ਬਹੁਤ ਬਹੁਤ ਧੰਨਵਾਦ। ਹੁਣ ਦੇਖੋ ਜੀ, ਹੁਣ ਤਾਂ ਕੰਮ ਹੀ ਪੱਧਰਾ ਹੋ ਗਿਆ, ਹੁਣ ਸਾਡੇ ਸਿਰਫ ਸਾਈਨਾਂ ਦੀ ਲੋੜ ਆ, ਬਾਕੀ ਕੋਈ ਨਹੀਂ ਲੋੜ। ਜਿਹੜਾ ਉਹਨਾਂ ਦਾ ਕੰਮ ਸੀ ਅਸੈਂਬਲੀ ਨੇ ਕਰਤਾ। ਬਿਲਕੁਲ ਅਸੈਂਬਲੀ ਨੇ ਜਿਹੜਾ ਮੋਹਰ ਲਾਤੀ ਹੈ 40-0 ਤੇ, ਹੁਣ ਤਾਂ ਸਿਰਫ ਪੰਜਾਬੀਆਂ ਨੂੰ ਸਿਰਫ ਦਸਤਖਤ ਕਰਨ ਦੀ ਲੋੜ ਆ। ਇਹ ਸਾਨੂੰ ਸਾਰਿਆਂ ਨੂੰ ਮੁਹਿੰਮ ਦੇ ਵਿੱਚ ਹਿੱਸਾ ਲੈਣਾ ਚਾਹੀਦਾ। ਇਕੱਲੇ ਪ੍ਰਬੰਧਕ ਗੁਰਦੁਆਰੇ ਦੇ ਜਿਹੜੇ ਪ੍ਰਧਾਨ ਆ, ਉਹਨਾਂ ਦਾ ਆਪਣੇ ਤੌਰ ਤੇ ਨਿੱਜੀ ਫਰਜ਼ ਬਣਦਾ ਵੀ ਉਹ ਡਿਊਟੀਆਂ ਲਾਉਣ ਬੰਦਿਆਂ ਦੀਆਂ, ਤੇ ਆਪਾਂ ਸਾਰੇ ਤਿਆਰ ਬੈਠੇ ਜਿੱਥੇ ਸਾਡੀ ਕੋਈ ਡਿਊਟੀ ਲੱਗੂ ਕਿਸੇ ਦੀ, ਤੇ ਨਾਲ ਬਹਿ ਕੇ ਆਪਾਂ ਸਾਈਨ ਕਰਾਈਏ ਸਾਰੇ ਭੈਣ ਭਰਾਵਾਂ ਦੇ ਵੱਧ ਤੋਂ ਵੱਧ। ਜੀ ਜੀ, ਤੁਸੀਂ ਵੀ ਆਪਣੇ ਏਰੀਏ 'ਚ ਕਰਮਨ ਗੁਰੂ ਘਰ ਜ਼ਰੂਰ ਟੇਬਲ ਲਾਇਓ ਜੀ। ਹਾਂਜੀ, ਕਰਦੇ ਤਿਆਰੀ ਜੀ, ਕੱਲ ਨੂੰ ਆਪਾਂ ਕਰਦੇ ਸਲਾਹ, ਤੇ ਕੱਲ ਨੂੰ ਲਾ ਦੇਣਾ ਟੇਬਲ ਜੀ। ਜ਼ਰੂਰ ਇਹ ਤਾਂ ਜ਼ਰੂਰੀ ਕੰਮ ਆ ਜੀ। ਬਿਲਕੁਲ ਹਰੇਕ ਬੰਦੇ ਦਾ, ਸਾਡਾ ਚਾਹੇ ਪ੍ਰਧਾਨ ਆ ਚਾਹੇ ਅਸੀਂ ਗੁਰਦੁਆਰੇ ਦੀ ਸੰਗਤ ਆ, ਸਾਡਾ ਅਖਲਾਕੀ ਤੌਰ ਤੇ ਆਪਣਾ ਵੀ ਫਰਜ਼ ਬਣਦਾ ਜੀ ਇਹਦੇ ਵਿੱਚ। ਜੀ, ਇਹ ਇਕੱਲਾ ਐਜ਼ ਏ ਸਿੱਖ ਨਹੀਂ, ਐਜ਼ ਏ ਕੈਲੀਫੋਰਨੀਆ ਸਿਟੀਜ਼ਨ, ਅਮਰੀਕਨ ਸਿਟੀਜ਼ਨ ਵੀ ਸਾਡਾ ਫਰਜ਼ ਬਣਦਾ। ਹਾਂਜੀ, ਬਿਲਕੁਲ ਨਾਲ ਦੇਖੋ ਜੀ, ਕੰਮ ਹੀ ਪੱਧਰਾ ਆ। ਦੇਖੋ ਅਗਲੇ ਨੇ 40 ਬੰਦਿਆਂ ਨੇ ਸਾਡੇ ਹੱਕ 'ਚ ਵੋਟ ਪਾਈ ਆ, ਤੇ ਸਾਡਾ ਵੀ ਫਰਜ਼ ਬਣਦਾ ਕੁਝ ਕਰਨ ਵਾਸਤੇ ਉਹਦੇ ਵਾਸਤੇ। ਜੀ, ਬਹੁਤ ਧੰਨਵਾਦ, ਬਹੁਤ ਧੰਨਵਾਦ ਜੀ, ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਪ੍ਰੀਤਮ ਗਰੇਵਾਲ ਜੀ, ਸਤਿ ਸ਼੍ਰੀ ਅਕਾਲ ਪ੍ਰੀਤਮ ਜੀ, ਤੁਸੀਂ ਆਉਣੇ ਰਹੋ ਜੀ। ਹਾਂਜੀ, ਦਾਸ ਪ੍ਰੀਤਮ ਸਿੰਘ ਗਰੇਵਾਲ, ਸੈਨਾ ਦੇ ਗੁਰੂ ਘਰ ਤੋਂ। ਸਭ ਤੋਂ ਪਹਿਲਾਂ ਤਾਂ ਪੰਜਾਬੀ ਰੇਡੀਓ USA ਦਾ ਬਹੁਤ ਬਹੁਤ ਧੰਨਵਾਦ, ਜਿਹੜਾ ਕਿ ਜਦੋਂ ਵੀ ਕਮਿਊਨਿਟੀ ਲਈ ਕੋਈ ਸਾਂਝਾ ਕੰਮ ਹੁੰਦਾ ਤੁਸੀਂ ਵੱਧ ਚੜ ਕੇ ਆਪਣਾ ਟਾਈਮ ਲਾਉਂਦੇ ਹੋ ਤੇ ਹਿੱਸਾ ਪਾਉਂਦੇ ਹੋ। ਇਹਦੇ ਲਈ ਸੈਨਾ ਦੇ ਗੁਰੂ ਘਰ ਦੀ ਕਮੇਟੀ ਵੱਲੋਂ ਸਾਰਿਆਂ ਦਾ ਬਹੁਤ ਧੰਨਵਾਦ। ਔਰ ਬੇਨਤੀ ਆ ਕਿ ਇਸ ਐਤਵਾਰ ਨੂੰ ਅਸੀਂ ਉੱਥੇ ਟੇਬਲ ਲਾਵਾਂਗੇ, ਤਾਂ ਜੋ ਜਿਹੜੀ 509 ਪ੍ਰੋਪੋਜੀਸ਼ਨ ਆ ਉਹਦੇ ਤੇ ਸਾਈਨ ਕਰਾਵਾਂਗੇ। ਧੰਨਵਾਦ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ, ਥੈਂਕ ਯੂ। ਸਰੋਤਿਓ ਜਿਹੜੇ ਬੇ ਏਰੀਏ ਦੇ ਵਿੱਚ ਰਹਿੰਦੇ ਹੈਗੇ ਆ, ਸੈਨੋ ਦੇ ਗੁਰੂ ਘਰ ਜਾਣਿਆ ਇਸ ਐਤਵਾਰ ਨੂੰ ਪ੍ਰੀਤਮ ਸਿੰਘ ਗਰੇਵਾਲ ਗੁਰਦੁਆਰਾ ਸਾਹਿਬ ਤੋਂ ਉਹਨਾਂ ਦੀ ਕਾਲ ਆਈ ਆ, ਉਹ ਵੀ ਉੱਥੇ ਜਿਹੜਾ ਟੇਬਲ ਲਾਣਗੇ। ਤੇ ਉਹ ਜਿਹੜੇ ਜੇ ਕਿਸੇ ਨੂੰ ਨਹੀਂ ਪਤਾ ਲੱਗਦਾ ਕਿਸ ਤਰ੍ਹਾਂ ਸਾਈਨ ਕਰਨੇ ਇਸ ਪਟੀਸ਼ਨ ਤੇ ਉੱਥੇ ਜਾ ਕੇ ਜਿਹੜੇ ਆ ਕਰ ਸਕਦੇ। ਧੰਨਵਾਦ ਬਹੁਤ ਸੈਨੋ ਦੇ ਗੁਰਦੁਆਰਾ ਕਮੇਟੀ ਦਾ ਜੀ। ਬਹੁਤ ਧੰਨਵਾਦ ਪ੍ਰੀਤਮ ਜੀ ਤੁਹਾਡਾ। ਇੰਦਰਜੀਤ ਬਰਾੜ ਇੱਕ ਵਾਰੀ ਫਿਰ ਤੋਂ ਜੁੜੇ ਨੇ, ਸ਼ਾਇਦ ਉਹ ਕੋਈ ਜਾਣਕਾਰੀ ਸਾਂਝੀ ਕਰਨਾ ਚਾਹੁੰਦੇ ਨੇ। ਇੰਦਰਜੀਤ ਬਰਾੜ ਜੀ, ਤੁਸੀਂ ਆਉਣੇ ਰਹੋ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਮੈਂ ਬੇਨਤੀ ਇਹ ਕਰਨੀ ਸੀ ਵੀ ਕੱਲ ਜਿਹੜਾ ਸੰਡੇ ਨੂੰ ਅਸੀਂ ਟੇਬਲਿੰਗ ਕਰੂੰਗਾ ਮੈਂ, ਤੇ ਚੈਰੀ ਵਾਲੇ ਗੁਰੂ ਘਰ ਵਿੱਚ ਵੱਖ-ਵੱਖ ਸੰਗਤ ਆਵੇ ਤੇ ਅਸੀਂ ਉੱਥੇ ਉਹਦਾ ਨਾ ਪੂਰਾ ਨਾਂ ਦੱਸ ਦਿਓ ਭਾਜੀ, ਕਿਉਂਕਿ ਤੁਸੀਂ ਲੋਕਲ ਰਹਿੰਦੇ, ਸਾਰਿਆਂ ਨੂੰ ਪਤਾ ਚੈਰੀ। ਸਹੀ, ਬਿਲਕੁਲ। ਹਾਂਜੀ, ਨਾਨਕਸਰ ਚੈਰੀ ਗੁਰੂ ਘਰ ਵੈਸੇ ਤਾਂ ਚੈਰੀ ਤੇ ਵੀ ਜ਼ਿਆਦਾ ਵਾਕਫ ਹੈਗੇ, ਸਾਰੀ ਸੰਗਤ ਹੈਗੀ ਆ। ਹਾਂਜੀ, ਤੇ ਉੱਥੇ 9 ਵਜੇ ਤੋਂ ਲੈ ਕੇ ਤੇ 3 ਵਜੇ ਤੱਕ ਵੱਧ ਤੋਂ ਵੱਧ ਤੁਸੀਂ ਬਈ, ਮੈਨੂੰ ਲੱਗਦਾ ਵੀ ਲਾਈਨ ਟੁੱਟਣ ਨਹੀਂ ਦੇਣੀ ਸੰਗਤ, ਵੈਸੇ ਸਾਰੀ ਇੰਟਰਸਟ ਦਿਲਚਸਪੀ ਰੱਖਦੇ ਆ।
ਤੇ ਉਮੀਦ ਆ ਵੀ ਆਪਾਂ ਨੂੰ ਇਹਦੇ ਵਿੱਚ ਚੰਗਾ ਹਜ਼ਾਰਾ ਮਿਲੂਗਾ। ਜੀ ਜੀ ਸੋ ਬਿਲਕੁਲ ਥੈਂਕ ਯੂ ਬਹੁਤ। ਗੁਰਦੇਵ ਸਿੰਘ ਹੁਣੀ ਕਹਿੰਦੇ ਅਸੀਂ ਸਾਈਨ ਕਰਤੇ, ਭਾਜੀ ਸੁਖਵਿੰਦਰ ਸਿੰਘ ਗਰੇਵਾਲ ਢਾਡੀ ਕਹਿੰਦੇ ਆ ਵੀ ਅਸੀਂ ਵੀ ਸਾਈਨ ਕਰਤੇ। ਤੇ ਦੁਪਹਿਰ ਨੂੰ ਵੀ ਜਿਹੜਾ ਪ੍ਰੋਗਰਾਮ ਹੋਣਾ ਸੁਖਵਿੰਦਰ ਸਿੰਘ ਜੀ ਕਾਲ ਕਰਿਓ ਉਹਦੇ ਵਿੱਚ ਜ਼ਰੂਰ 4 ਵਜੇ, ਤੇ ਤਾਂ ਕਿ ਹੋਰ ਸੰਗਤਾਂ ਨੂੰ ਜਿਹੜਾ ਉਤਸ਼ਾਹ ਮਿਲੇ, ਕਿਉਂਕਿ ਤੁਸੀਂ ਕੌਮ ਦੇ ਜਿਹੜੇ ਪ੍ਰਚਾਰਕ ਆ, ਤੁਹਾਡਾ ਵੀ ਸਾਰਿਆਂ ਦਾ ਜਿਹੜਾ ਫਰਜ਼ ਬਣਦਾ ਹੈਗਾ। ਜੀ ਇੱਕ ਸਾਡੇ ਭਾਈ ਸਾਹਿਬ ਕਹਿੰਦੇ ਵੀ ਫ੍ਰੀ ਟਿਕਟ ਵੀ ਦੇਵਾਂਗੇ ਅਸੀਂ ਜੇ ਸਾਈਨ ਪਟੀਸ਼ਨ ਕਰੋਗੇ। ਐਲਾਨ ਕਰ ਰਹੇ ਨੇ ਵੈਸੇ। ਇਹ ਜਿਹੜਾ ਚੈਰੀ ਵਾਲਾ ਗੁਰਦੁਆਰਾ ਸਾਹਿਬ ਆ, ਗੁਰੂ ਘਰ ਹੈ ਜੀ, ਇਹਦਾ ਜਿਹੜਾ ਐਡਰੈਸ ਆ 3060 ਸਾਊਥ ਚੈਰੀ ਐਵੀਨਿਊ ਫ੍ਰੈਜ਼ਨੋ ਵਿਖੇ। ਇੱਥੇ ਉਹ ਗੱਲ ਕਰ ਰਹੇ ਸੀਗੇ, ਇੱਥੇ ਪਹੁੰਚ ਕੇ ਤੁਸੀਂ ਜਿਹੜੀ ਪਟੀਸ਼ਨ ਉਹਨੂੰ ਸਾਈਨ ਕਰ ਸਕਦੇ ਹੋ। ਸੋ ਬਿਲਕੁਲ ਬਹੁਤ ਸਾਰੇ ਲੋਕਾਂ ਦੀਆਂ ਜਿਹੜੀਆਂ ਕਾਲਸ ਨੇ ਉਹ ਆਈਆਂ ਨੇ, ਤੇ ਕਾਲਸ ਤੋਂ ਆਪਾਂ ਇੱਕ ਹੋਰ ਚੀਜ਼ ਜਿਹੜੀ ਆ ਉਹ ਯਾਦ ਕਰਵਾ ਦਈਏ। ਕੱਲ ਨੂੰ ਜਿਹੜਾ ਆਪਣਾ ਅਪਡੇਟ ਇਮੀਗ੍ਰੇਸ਼ਨ ਪ੍ਰੋਗਰਾਮ ਹੁੰਦਾ, ਜਿਹਦੇ ਵਿੱਚ ਆਪਾਂ ਤੁਹਾਡੇ ਸਾਰਿਆਂ ਦੀਆਂ ਕਾਲਸ ਲੈਣੇ ਲਗਭਗ 1.5-2 ਘੰਟੇ ਜਿਹੜੇ ਅਟਾਰਨੀ ਟਰਕੀਆਣਾ ਨੇ ਉਹ ਆਪਾਂ ਨੂੰ ਸਾਰਿਆਂ ਨੂੰ ਬਰੀਫ ਕਰਕੇ ਜਾਂਦੇ ਨੇ। ਔਰ ਇਸ ਟਾਈਮ ਸਭ ਤੋਂ ਅਹਿਮ ਜਿਹੜੀਆਂ ਜਾਣਕਾਰੀਆਂ ਉਹਨਾਂ ਦੇ ਵਿੱਚ ਇੱਕ ਇਮੀਗ੍ਰੇਸ਼ਨ ਦੀ ਜਿਹੜੀ ਜਾਣਕਾਰੀ ਆ। ਪੰਜਾਬੀ ਰੇਡੀਓ ਐਸਏ ਦਾ ਇਹ ਹੰਬਲਾ ਤੁਹਾਡੇ ਸਾਰਿਆਂ ਦੇ ਲਈ ਆ, ਤੇ ਇੱਕ ਸਰਵਿਸ ਵਾਂਗੂ ਹੀ ਅਸੀਂ ਇਹਨੂੰ ਮੰਨਦੇ ਹਾਂ ਵੀ ਸਾਰਿਆਂ ਨੂੰ ਜਿਹੜੀ ਸਰਵਿਸ ਦਿੱਤੀ ਜਾਵੇ ਇਮੀਗ੍ਰੇਸ਼ਨ ਦੇ ਮਾਮਲਿਆਂ ਦੇ ਵਿੱਚ। ਤੇ ਉਹ ਜਿਹੜੀਆਂ ਕੱਲ ਨੂੰ ਕਾਲਸ ਹੋਣਗੀਆਂ ਉਹ ਆਪਾਂ ਨਹੀਂ ਲੈ ਸਕਾਂਗੇ। ਪ੍ਰੋਗਰਾਮ ਜ਼ਰੂਰ ਹੋਊਗਾ, ਇਨਫੋਰਮੇਸ਼ਨ ਜ਼ਰੂਰ ਹੋਊਗੀ, ਨਵਾਂ ਕੀ ਅਪਡੇਟਸ ਨੇ ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਉਹ ਸਾਰਾ ਕੁਝ ਤੁਹਾਨੂੰ ਜ਼ਰੂਰ ਦੱਸਿਆ ਜਾਊਗਾ, ਪਰ ਉਹਦੇ ਵਿੱਚ ਕਾਲਸ ਜਿਹੜੀਆਂ ਨੇ ਉਹ ਆਪਾਂ ਨਹੀਂ ਲਵਾਂਗੇ। ਸੋ ਇਹ ਤੁਹਾਨੂੰ ਸਾਰਿਆਂ ਨੂੰ ਅਪਡੇਟ ਜਿਹੜੀ ਦੇਣੀ ਸੀਗੀ। ਇੱਕ ਵਾਰੀ ਫੇਰ ਦੱਸਦੇ ਇਹ ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਬਿੱਲ ਹੈਗਾ, ਇਹ ਕਿਸੇ ਧਰਮ ਦੇ ਨਾਲ ਰਿਲੇਟਡ ਨਹੀਂ ਹੈ। ਇਹ ਹਰ ਇੱਕ ਕੈਲੀਫੋਰਨੀਅਨ ਸਿਟੀਜ਼ਨ ਨੂੰ, ਪ੍ਰਵੀਨ ਜੀ ਕਾਲਸ ਲੈ ਸਕਦੇ ਆ ਜੇ ਕਾਲਸ ਆਉਂਦੀਆਂ, ਹਰ ਇੱਕ ਕੈਲੀਫੋਰਨੀਅਨ ਸਿਟੀਜ਼ਨ ਨੂੰ, ਨੋ ਮੈਟਰ ਉਹ ਹਿੰਦੂ ਭੈਣ ਭਰਾ ਆ, ਸਿੱਖ ਆ, ਮੁਸਲਮਾਨ ਆ, ਕ੍ਰਿਸਚੀਅਨ ਆ, ਸਪੈਨਿਸ਼ ਆ, ਜੋ ਵੀ ਆ, ਉਹਦੀ ਸੇਫਟੀ ਦੇ ਲਈ ਆ। ਨਾ ਹੀ ਇਹਦੇ ਵਿੱਚ ਕਿਸੇ ਮੁਲਕ ਦਾ ਜਿਹੜਾ ਮੈਂਸ਼ਨ ਕੀਤਾ ਗਿਆ ਹੈਗਾ। ਉਹ ਉਦਾਹਰਨਾਂ ਅਸੀਂ ਤਾਂ ਦਿੱਤੀਆਂ ਹੈਗੀਆਂ ਉਹਨਾਂ ਮੁਲਕਾਂ ਦੀਆਂ ਜਿਹੜੇ ਉਹ ਹੁਣ ਜਿਹੜੇ ਖਬਰਾਂ ਸੁਣਦੇ ਆ। 2 ਸਾਲ ਪਹਿਲਾਂ ਆਪਾਂ ਖਬਰ ਸਾਂਝੀ ਕੀਤੀ ਸੀ ਵੀ ਚਾਈਨਾ ਵਾਲਿਆਂ ਨੇ ਤਾਂ ਇੱਕ ਆਪਣੀ ਪੁਲਿਸ ਸਟੇਸ਼ਨ ਸੈੱਟ ਕੀਤਾ ਹੋਇਆ ਸੀ ਨਿਊਯਾਰਕ 'ਚ, ਪੁਲਿਸ ਸਟੇਸ਼ਨ ਅੰਡਰ ਕਵਰ। ਉਹ ਕੀ ਕਰਦੇ ਸੀ, ਸਾਰਾ ਡਾਟਾ ਇਕੱਠਾ ਕਰਦੇ ਸੀ ਵੀ ਕਿਹੜੇ ਚਾਈਨਾ ਦੀ ਸਰਕਾਰ ਦੇ ਉਲਟ ਬੋਲਦੇ ਆ, ਕਿਹੜਾ ਪ੍ਰੋਟੈਸਟ ਕਰਦਾ, ਕਿਹੜਾ ਕੀ ਕਰਦਾ। ਸੋ ਉਹ ਚੀਜ਼ਾਂ ਨੂੰ ਰੋਕਣ ਦੇ ਲਈ ਜਿਹੜਾ ਆ ਇਹ ਬਿੱਲ ਹੈਗਾ ਆ, ਤੇ ਸਾਰਿਆਂ ਦੀ ਸੇਫਟੀ ਦੇ ਲਈ ਆ, ਸਾਰਿਆਂ ਦੀ ਫਰੀਡਮ ਆਫ ਸਪੀਚ ਦੇ ਲਈ ਆ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਸਾਰੇ ਕਮੇਟੀਆਂ ਦਾ ਵੀ, ਗੁਰੂ ਘਰਾਂ ਦੀਆਂ ਦਾ ਵੀ, ਜਿਹੜੇ ਪ੍ਰਬੰਧਕ ਆਪ ਆ ਕੇ ਇੱਥੇ ਜਿਹੜੇ ਦੱਸ ਰਹੇ ਹੈਗੇ ਆ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਵੀ ਹਾਂ ਉਹ ਟੇਬਲ ਲਾਉਣ ਜਾ ਰਹੇ ਹੈਗੇ। ਹਰਜੋਤ ਸਿੰਘ ਜੀ, ਮੁੱਕ ਦੀ ਗੱਲ ਇਹ ਆ, ਸਭ ਤੋਂ ਬੇਸਿਕ ਜੀ ਚੀਜ਼ ਆ ਵੀ ਆਪਾਂ ਇੱਧਰ ਆ ਕੇ ਆਪਣੇ ਚੋਂ ਬਹੁਤ ਵੱਡੀ ਫੀਸਦ ਚ ਲੋਕਾਂ ਨੇ ਇਹ ਕਿਹਾ ਹੋਣਾ ਵੀ ਸਾਨੂੰ ਉਧਰਲੀ ਸਰਕਾਰ ਤੋਂ ਖਤਰਾ ਆ। ਬਹੁਤ ਵੱਡੀ ਫੀਸਦ ਚ ਲੋਕਾਂ ਨੇ, ਆਪਣੇ ਲੋਕਾਂ ਨੇ ਕਲੇਮ ਕੀਤਾ ਹੋਣਾ, ਤੇ ਜੇ ਅਸੀਂ ਉਹ ਕਲੇਮ ਕਰਦੇ ਆ ਤੇ ਉਹ ਤੇ ਖੜਨਾ ਸਾਨੂੰ ਕੀ ਔਖਾ। ਖਤਰਾ ਤਾਂ ਇੱਧਰ ਆ ਕੇ ਵੀ ਤਾਂ ਪੈਦਾ ਕਰ ਹੀ ਰਹੀਆਂ ਨੇ ਨਾ ਉਹ, ਤੇ ਫਿਰ ਸਾਨੂੰ ਉਹ ਗੱਲ ਕਹਿਣ ਚ ਝਿਜਕ ਕਾਹਦੀ ਆ, ਉਹ ਗੱਲ ਕਹਿਣ ਚ ਸਾਨੂੰ ਡਰ ਕੀ ਹੈ। ਜੇ ਅਮਰੀਕਾ ਚ ਰਹਿ ਕੇ ਵੀ ਅਸੀਂ ਉਹ ਗੱਲ ਨਹੀਂ ਕਰ ਸਕਦੇ, ਫਿਰ ਸਾਨੂੰ ਕੋਈ ਮੁਲਕ ਨਹੀਂ ਚੱਲ ਸਕਦਾ। ਇਦੋਂ ਸਟਰੋਂਗ ਮੁਲਕ ਤਾਂ ਹੈ ਨਹੀਂ ਨਾ ਜਿਹੜਾ ਤੁਹਾਡੇ ਲਈ ਕਾਨੂੰਨ ਬਣਾ ਰਿਹਾ, ਜਿਹੜਾ ਤੁਹਾਡੇ ਲਈ ਵਿਵਸਥਾ ਖੜੀ ਕਰ ਰਿਹਾ, ਲਾ ਐਨਫੋਰਸਮੈਂਟ ਨੂੰ ਟ੍ਰੇਨਿੰਗ ਦੇਣ ਦੀ ਗੱਲ ਕਰਦਾ। ਉਹਨਾਂ ਦੀ ਅਸੈਂਬਲੀ ਨੇ ਪਾਸ ਕਰਤਾ, ਸੈਨੇਟ ਨੇ ਪਾਸ ਕਰਤਾ। ਇਦੋਂ ਜ਼ਿਆਦਾ ਤੁਹਾਡਾ ਕੌਣ ਸਹਿਯੋਗ ਕਰੇ। ਇਦੋਂ ਹੁਣ ਟਰੰਪ ਹਰ ਰੋਜ਼ ਆ ਕੇ ਆਪਣੇ ਦੇਲੀ ਦੇ ਬਾਰ ਮੂਹਰੇ ਤੇ ਖੜਨ ਨੂੰ ਰਿਹਾ ਬਈ ਹਾਂ ਦੱਸੋ ਕੋਈ ਦਿੱਕਤ ਆ, ਕੋਈ ਤੰਗੀ ਹੈ। ਕਾਨੂੰਨ ਹੀ ਬਣਦੇ ਨੇ, ਕਾਨੂੰਨ ਹੀ ਪ੍ਰੋਟੈਕਸ਼ਨ ਦਿੰਦੇ ਨੇ। ਨਾਲੇ ਕਾਨੂੰਨ ਨਾ ਸਾਡੀ ਸੇਫਟੀ ਲਈ ਆ, ਪੁਲਿਸ ਵਾਲਿਆਂ ਨੂੰ ਟ੍ਰੇਨਿੰਗ ਦੇਣੀ ਆ ਤਾਂ ਕਿ ਪੁਲਿਸ ਵਾਲੇ ਜਿਹੜੇ ਆ ਉਹਨਾਂ ਨੂੰ ਪਤਾ ਲੱਗੇ ਵੀ ਭਾਈ ਬਾਹਰਲੀਆਂ ਸਰਕਾਰਾਂ ਕਿਵੇਂ ਸਿਟੀਜ਼ਨ ਨੂੰ ਕਿਸ ਤਰ੍ਹਾਂ ਡਰਾ ਰਹੀਆਂ, ਧਮਕਾ ਰਹੀਆਂ, ਚਾਹੇ ਉਹ ਸੋਸ਼ਲ ਮੀਡੀਆ ਤੇ ਹੋਵੇ, ਬਿਲਕੁਲ ਠੀਕ ਆ, ਚਾਹੇ ਫਿਜ਼ੀਕਲੀ ਹੋਵੇ, ਚਾਹੇ ਕਿਸੇ ਨੂੰ ਪਰਿਵਾਰ ਨੂੰ ਇੰਟੀਮੀਡੇਟ ਕਰਨਾ ਹੋਵੇ, ਚਾਹੇ ਹੁਣ ਕਿਸਾਨ ਮੋਰਚੇ ਵੇਲੇ ਆਪਾਂ ਸਾਰੇ ਇਕੱਠੇ ਹੋਏ ਸੀ ਪੂਰੇ ਮੁਲਕਾਂ 'ਚ, ਜੇ ਸਾਡੇ ਪਰਿਵਾਰਾਂ ਨੂੰ ਪਿੱਛੇ ਉਹ ਧਮਕੀਆਂ ਦੇਣ ਵੀ ਨਹੀਂ ਜੀ ਅਸੀਂ ਤੁਹਾਡੀ ਜ਼ਮੀਨ ਕਬਜ਼ੇ 'ਚ ਕਰਾਂਗੇ, ਆਹ ਕਰਾਂਗੇ, ਹੁੰਦਾ ਹੀ ਰਿਹਾ। ਸੋ ਉਹ ਉਸ ਚੀਜ਼ ਨੂੰ ਰੋਕਣ ਦੇ ਲਈ ਆ। ਸੋ ਬਿਲਕੁਲ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਇਹ ਸਾਰਿਆਂ ਨੇ ਜਿਹੜਾ ਪ੍ਰੋਗਰਾਮ ਸੁਣਿਆ ਹੋਣਾ, ਤੇ ਬਹੁਤ ਸਾਰੇ ਲੋਕ ਕਾਲਸ ਦੇ ਜ਼ਰੀਏ ਜੁੜੇ, ਬਹੁਤ ਸਾਰੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਪਟੀਸ਼ਨ ਦੇ ਬਾਰੇ ਉਹਨਾਂ ਨੇ ਦੱਸਿਆ, ਤੇ ਆਪਾਂ ਲਿੰਕ ਵੀ ਇਹਦੇ ਜਿਹੜੇ ਨੇ ਉਹ ਇਹ ਲਾਈਵ ਸਟ੍ਰੀਮ ਦੇ ਵਿੱਚ ਪੇਸਟ ਕੀਤੇ। ਆਪਾਂ ਟਿਕਟੌਕ ਤੇ ਵੀ ਇਹਨੂੰ ਸਾਰਿਆਂ ਨੂੰ ਸਾਂਝਾ ਕਰਾਂਗੇ। ਸੋ ਹਰਜੋਤ ਸਿੰਘ ਜੀ, ਆਪਾਂ ਹੁਣ ਜਿਹੜਾ ਪ੍ਰੋਗਰਾਮ ਆ ਉਹਨੂੰ ਇੱਥੇ ਹੀ ਸਮਾਪਤ ਕਰਾਂਗੇ ਜੀ। ਤੇ ਬਹੁਤ ਸਾਰੇ ਲੋਕ ਜਿਹੜੇ ਨੇ ਕਾਲਸ ਦੇ ਜ਼ਰੀਏ ਜੁੜੇ, ਅਸੀਂ ਵੱਖ-ਵੱਖ ਮਾਧਿਅਮਾਂ ਦੇ ਉੱਤੇ ਇਹਦਾ ਜਿਹੜਾ ਲਿੰਕ ਹੈ ਪਟੀਸ਼ਨ ਦਾ ਉਹ ਤੁਹਾਨੂੰ ਸਾਂਝਾ ਜਿਹੜਾ ਉਹ ਜ਼ਰੂਰ ਕਰਦੇ ਰਹਾਂਗੇ। ਵੱਖ-ਵੱਖ ਪ੍ਰੋਗਰਾਮਾਂ ਦੇ ਵਿੱਚ ਇਸ ਬਿੱਲ ਦੇ ਅਹਿਮੀਅਤ ਦੇ ਬਾਰੇ ਤੁਹਾਨੂੰ ਲਗਾਤਾਰ ਜਾਣਕਾਰੀਆਂ ਸਾਂਝੀਆਂ ਕਰਦੇ ਰਹਾਂਗੇ ਜੀ। ਇੱਥੇ ਬਿਲਕੁਲ ਇੱਕ ਵਾਰੀ ਫੇਰ ਜਿੰਨੇ ਵੀ ਸਾਡੇ ਜਿਹੜੇ ਕਾਲਰ ਸੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਾਰੇ ਹੀ ਜਿੰਨੇ ਸਾਡੇ ਲਿਸਨਰ ਸੁਣ ਰਹੇ ਹੈਗੇ ਆ, ਹੋਰ ਆਪਣੇ ਭਰਾਵਾਂ ਨੂੰ, ਦੋਸਤਾਂ ਮਿੱਤਰਾਂ ਨੂੰ, ਸਾਰਿਆਂ ਨੂੰ ਇਹੋ ਜਿਹੜਾ ਲਿੰਕ ਆ ਅੱਗੇ ਤੋਂ ਅੱਗੇ ਸ਼ੇਅਰ ਕਰ ਦਿਓ। ਇਹ ਕੋਈ ਸਾਡੇ ਵੱਲੋਂ ਨਹੀਂ ਤਿਆਰ ਕੀਤਾ ਗਿਆ, ਸਿੱਖ ਕੋਲੀਸ਼ਨ ਜਿਹੜੇ ਉਹਨਾਂ ਦੇ ਵਕੀਲ ਸੀ, ਉਹ ਜੋ ਜਸਮੀਤ ਕੌਰ, ਡਾਕਟਰ ਜਸਮੀਤ ਕੌਰ ਬੈਂਸ ਤੇ ਜਿਹੜੀ ਐਨਾ ਕੈਬਰੀਐਲੋ ਹੈਗੇ ਆ, ਉਹਨਾਂ ਦੇ ਨਾਲ ਰਲ ਕੇ ਜਿਹੜਾ ਉਹ ਤਿਆਰ ਕੀਤਾ ਗਿਆ ਹੈਗਾ। ਸੋ ਬਾਕੀ ਜਿਸ ਤਰ੍ਹਾਂ ਮੈਂ ਦੱਸਿਆ ਵੀ ਇਹ ਤਾਂ ਪਟੀਸ਼ਨ ਹੈਗੀ ਆ। ਇਸ ਤੋਂ ਬਿਨਾਂ ਬਹੁਤ ਸਾਰੇ ਜਿਹੜੇ ਆਪਣੇ ਭੈਣ ਭਰਾ ਆ ਉਹ ਫੰਡ ਰੇਜ਼ਿੰਗ ਕਰਦੇ ਆ, ਗਵਰਨਰ ਦਾ
ਕਈਆਂ ਦੇ ਨਾਂ ਵੀ ਆਏ ਆ, ਉਹ ਵੀ ਆਪਣੇ ਤੌਰ ਦੇ ਉੱਤੇ ਗਵਰਨਰ ਨੂੰ ਕੰਟੈਕਟ ਕਰ ਰਹੇ ਹੈਗੇ ਆ ਵੀ ਹਾਂ ਬਿਲਕੁਲ ਜਿਹੜਾ ਇਸ ਬਿੱਲ ਦਾ ਸਾਥ ਦਿਓ ਤਾਂ ਕਿ ਇਹਦੇ ਉੱਤੇ ਸਾਈਨ ਕੀਤੇ ਜਦੋਂ ਉਹ ਗਵਰਨਰ ਸਾਈਨ ਕਰ ਜਾਏ ਇਹ ਬਿੱਲ ਬਣ ਜਾਏ। ਸੋ ਬਹੁਤ ਵਧੀਆ ਹੋਊਗਾ, ਪੂਰੇ ਸਾਡੀ ਸੇਫਟੀ ਦੇ ਲਈ ਬਿੱਲ ਹੈਗਾ। ਬਿਲਕੁਲ ਜਿਹੜੀਆਂ ਪੁਲਿਸ ਆਰਗੇਨਾਈਜੇਸ਼ਨਸ ਆ ਉਹਨਾਂ ਦੀ ਟ੍ਰੇਨਿੰਗ ਦੇ ਲਈ ਉਹਨਾਂ ਨੂੰ ਪੈਸੇ ਮਿਲਣੇ ਆ, ਸਟੇਟ ਵਾਲਿਆਂ ਨੇ ਦੇਣੇ ਟ੍ਰੇਨਿੰਗ ਦੇ ਲਈ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਅੱਜ ਪ੍ਰੋਗਰਾਮ 'ਚ ਹਿੱਸਾ ਲਿਆ, ਉਹਨਾਂ ਸਾਰੀਆਂ ਆਰਗੇਨਾਈਜੇਸ਼ਨਸ ਦਾ, ਉਹਨਾਂ ਸਾਰੇ ਅਸੈਂਬਲੀ ਮੈਂਬਰਸ ਦਾ, ਸੈਨੇਟਰਸ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਸ ਬਿੱਲ ਦਾ ਸਾਥ ਦਿੱਤਾ। ਹੁਣ ਆਪਾਂ ਤਾਂ ਇਹੀ ਆ ਵੀ ਗਵਰਨਰ ਦੇ ਉੱਤੇ ਹੀ ਆ, ਪੂਰੇ ਸਿਗਨੇਚਰ ਡਰਾਈਵ ਕਰੋ, ਕੰਟੈਕਟ ਕਰੋ ਜਿਹਦਾ ਵੀ ਕੰਟੈਕਟ ਹੈਗਾ ਗਵਰਨਰ ਦੇ ਨਾਲ। ਬਾਕੀ ਆਪਾਂ ਵਾਹਿਗੁਰੂ ਅੱਗੇ ਅਰਦਾਸ ਕਰ ਸਕਦੇ ਹਾਂ ਭਈ ਇਹ ਬਿੱਲ ਜਿਹੜਾ ਆ ਉਹ ਪਾਸ ਹੋਣਾ ਚਾਹੀਦਾ ਤੇ ਵਾਹਿਗੁਰੂ ਸਾਡਾ ਸਾਥ ਦੇਵੇ। ਜੀ ਬਿਲਕੁਲ, ਇੱਥੇ ਆਪਾਂ ਤੁਹਾਡੇ ਸਾਰਿਆਂ ਤੋਂ ਲੈਣਾ ਇਜਾਜ਼ਤ। ਮੇਰੇ ਪ੍ਰਵੀਨ ਸ਼ਰਮਾ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਦਾ ਅਗਲਾ ਪ੍ਰੋਗਰਾਮ ਮੈਂ ਆਵਾਂਗਾ ਨਾਲ ਹਨੇਰੀਆਂ ਦੇ ਮਸੂਦ ਮੱਲੀ ਸਾਹਿਬ ਲੈ ਕੇ ਆ ਰਹੇ ਨੇ। ਉਸ ਤੋਂ ਬਾਅਦ ਪ੍ਰੋਗਰਾਮ ਖਬਰ ਤੇ ਨਜ਼ਰ, ਤੇ ਉਸ ਤੋਂ ਬਾਅਦ ਜਿਹੜਾ ਪ੍ਰੋਗਰਾਮ ਆ ਤੁਸੀਂ 12 ਵਜੇ ਸੁਣੋਗੇ ਨਜ਼ਰੀਆ। 1:30 ਵਜੇ ਪ੍ਰੋਗਰਾਮ ਤੁਸੀਂ ਪੰਜਾਬੀ ਰੇਡੀਓ USA ਦੇ ਉੱਤੇ ਸੁਣੋਗੇ। ਅੱਜ ਜਿਹੜਾ ਗੱਲਾਂ ਤੇ ਗੀਤ ਪ੍ਰੋਗਰਾਮ 2:30 ਵਜੇ ਪ੍ਰੋਗਰਾਮ ਜਿਹੜਾ ਹੋਊਗਾ ਉਹ ਰਿਸ਼ਤੇ ਪ੍ਰੋਗਰਾਮ। ਅੱਜ ਸ਼ੁੱਕਰਵਾਰ ਆ, ਅੱਜ ਉਸ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਅਪਡੇਟਸ ਨੇ ਮੈਟਰੀਮੋਨੀਅਲ ਐਡ ਦੇ ਬਾਰੇ ਉਹ ਤੁਸੀਂ ਸੁਣੋਗੇ। 3 ਵਜੇ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਸਾਂਝੀ ਸੱਤ 3 ਤੋਂ 4 ਵਜੇ ਤੱਕ। 4 ਤੋਂ 4:30 5 ਵਜੇ ਤੱਕ ਪ੍ਰੋਗਰਾਮ ਹੋਵੇਗਾ ਘਰ ਸੰਸਾਰ, ਤੇ 5:40 ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਅਪਡੇਟ ਕੈਲੀਫੋਰਨੀਆ। 6 ਵਜੇ ਤੁਸੀਂ ਸਰਵਣ ਕਰੋਗੇ ਸ਼ਾਮ ਦੇ ਦੀਵਾਨ, ਤੇ ਉਸ ਤੋਂ ਬਾਅਦ ਮੁਲਾਕਾਤ ਹੋਵੇਗੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਦੀਪਕ ਸ਼ਰਮਾ ਚਨਾਰਥਲ ਜੀ ਨਾਲ, ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਕਰਾਂਗੇ ਚਰਚਾ। ਤੇ ਫਿਰ ਜਿਹੜਾ ਪ੍ਰੋਗਰਾਮ ਹੈ ਗਜ਼ਲ ਜੀ ਦਾ ਸਾਜ਼ ਔਰ ਆਵਾਜ਼, ਉਹ ਤੁਸੀਂ ਪੰਜਾਬੀ ਰੇਡੀਓ USA ਦੇ ਉੱਤੇ ਸੁਣੋਗੇ। ਪੰਜਾਬੀ ਰੇਡੀਓ USA ਦੇ ਉੱਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਰੇਡੀਓ ਦੇ ਨਾਲ ਤੁਸੀਂ ਪੰਜਾਬੀ ਰੇਡੀਓ USA ਦੇ ਜਿਹੜੇ ਸੋਸ਼ਲ ਮੀਡੀਆ ਪਲੇਟਫਾਰਮਸ ਨੇ, ਚਾਹੇ ਉਹ ਪੰਜਾਬੀ ਰੇਡੀਓ USA ਦਾ YouTube ਚੈਨਲ ਹੈ, Facebook ਪੇਜ ਹੈ, ਚਾਹੇ ਉਹ ਪੰਜਾਬੀ TV USA ਦਾ YouTube ਚੈਨਲ ਹੈ ਤੇ Facebook ਪੇਜ ਹੈ, ਉਹਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਇਹਦੇ ਨਾਲ ਪੰਜਾਬੀ ਰੇਡੀਓ USA ਟਵਿੱਟਰ ਦੇ ਉੱਤੇ ਵੀ ਆ, ਪੰਜਾਬੀ ਰੇਡੀਓ USA ਇੰਸਟਾਗ੍ਰਾਮ ਤੇ ਵੀ ਆ, ਟਿਕਟੌਕ ਤੇ ਵੀ ਆ। ਸਾਰੇ ਜਿਹੜੇ ਸੋਸ਼ਲ ਮੀਡੀਆ ਹੈਂਡਲ ਨੇ ਜਿਹੜੇ ਵੀ ਤੁਸੀਂ ਯੂਜ਼ ਕਰਦੇ ਹੋ, ਜਿੱਥੇ ਵੀ ਤੁਹਾਡਾ ਅਕਾਊਂਟ ਆ, ਤੁਹਾਡਾ ਖਾਤਾ, ਉੱਥੇ ਤੁਸੀਂ ਪੰਜਾਬੀ ਰੇਡੀਓ USA ਦੇ ਨਾਲ ਜ਼ਰੂਰ ਜਿਹੜਾ ਜੁੜਨ ਦੀ ਕੋਸ਼ਿਸ਼ ਕਰੋ। ਇਹਦੇ ਨਾਲ ਹੀ ਜੇ ਕੋਈ ਸ਼ਬਦ ਇੱਧਰ ਉੱਧਰ ਹੋ ਗਿਆ ਹੋਵੇ ਉਹਦੇ ਲਈ ਮਾਫੀ, ਤੇ ਤੁਹਾਡੇ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਪਰ ਇੱਕ ਜ਼ਰੂਰ ਐਡ ਕਰਦਾ ਪ੍ਰਵੀਨ ਜੀ, ਜਿਹੜਾ 3 ਵਜੇ ਤੁਹਾਡਾ ਸਾਂਝੀ ਸੱਤ ਪ੍ਰੋਗਰਾਮ ਹੋਣਾ ਉਹਦੇ 'ਚ ਵੀ ਕੋਸ਼ਿਸ਼ ਕਰਿਓ। ਹਾਂਜੀ ਜੇ ਕੋਈ ਅਪਡੇਟ ਹੋਈ ਵੀ ਹੋਰ ਕਿਸੇ ਗੁਰੂ ਘਰ ਦੇ ਵਿੱਚ ਸਿਗਨੇਚਰ ਹੋ ਰਹੇ ਹੈਗੇ ਆ, ਹਾਂਜੀ ਉਹ ਜ਼ਰੂਰ ਉਸ ਟਾਈਮ ਦੇ ਉੱਤੇ ਕਾਲ ਕਰ ਲਿਓ, ਜਾਂ ਕਿਸੇ ਨੂੰ ਕੋਈ ਕੁਐਸਚਨ ਹੋਇਆ ਵੀ ਸਾਡੇ ਸਾਈਨ ਨਹੀਂ ਹੋ ਰਹੇ ਤਾਂ ਤੁਸੀਂ 3 ਵਜੇ ਵਾਲੇ ਪ੍ਰੋਗਰਾਮ 'ਚ ਵੀ ਸਾਈਨ ਕਾਲ ਕਰਕੇ ਜਿਹੜਾ ਇਨਫੋਰਮੇਸ਼ਨ ਲੈ ਸਕਦੇ ਹੋ। ਬਿਲਕੁਲ। ਤੇ ਇੱਕ ਹੋਰ ਇੱਕ ਹੋਰ ਅਹਿਮ ਜਾਣਕਾਰੀ, ਮਾਫ ਕਰਨਾ ਮੈਂ ਇੱਕ ਹੋਰ ਅਹਿਮ ਜਾਣਕਾਰੀ, ਆਪਾਂ ਸਾਰੇ ਇਹ ਗੱਲ ਕਹਿੰਦੇ ਹੁੰਦੇ ਸੀ ਜਦੋਂ ਆਪਾਂ ਇਮੀਗ੍ਰੇਸ਼ਨ ਦੀਆਂ ਖਬਰਾਂ ਸਾਂਝੀਆਂ ਕਰਦੇ ਸੀ ਵੀ ਤੁਸੀਂ ਡਰਾਉਣੇ ਆ ਪੰਜਾਬੀ ਰੇਡੀਓ USA ਦੇ ਬਾਰੇ। ਵੈਸੇ ਤਾਂ ਜਿਹੜੇ ਆਪਣੇ ਬਜ਼ੁਰਗ ਨੇ ਉਹ ਕਹਿ ਕੇ ਗਏ ਵੀ ਜਦੋਂ ਤੁਸੀਂ ਅੱਗੇ ਲੱਗੋਗੇ ਤੁਹਾਨੂੰ ਲੋਕ ਨਿੰਦਣਗੇ ਵੀ, ਸਲਾਉਣਗੇ ਵੀ, ਪਰ ਆਪਣਾ ਮੰਤਵ ਹਮੇਸ਼ਾ ਜਾਰੀ ਰੱਖੋ, ਵੱਧਦੇ ਚੱਲੋ ਅੱਗੇ ਨੂੰ, ਕੋਈ ਗੱਲ ਨਹੀਂ। ਜੇ ਤੁਸੀਂ ਆਲੋਚਨਾ ਵੀ ਕੀਤੀ ਹੈ ਕੋਈ ਗੱਲ ਨਹੀਂ, ਖਿੜੇ ਮੱਥੇ ਪ੍ਰਵਾਨ ਆ। ਇੱਕ 73 ਸਾਲਾ ਬਜ਼ੁਰਗ ਨੂੰ ਆਈਸ ਦੀ ਤਰੀਕ ਦੇ ਉੱਤੇ ਚੱਕਿਆ ਗਿਆ ਆ। ਉਹਨਾਂ ਦੀ ਦਵਾਈਆਂ ਵੀ ਲੈਂਦੇ ਨੇ, ਉਹ ਮੈਡੀਸਨ ਵੀ ਲੈਂਦੇ ਨੇ, ਤੇ ਇਸ ਵੇਲੇ ਆਈਸ ਦੀ ਡਿਟੈਂਸ਼ਨ ਦੇ ਵਿੱਚ ਨੇ। ਅੱਜ ਉਹ ਪਰਿਵਾਰ ਸ਼ਾਮ ਨੂੰ 5 ਵਜੇ ਰੋਸ ਮੁਜ਼ਾਹਰਾ ਵੀ ਕਰਨ ਜਾ ਰਿਹਾ। ਉਸ ਪਰਿਵਾਰ ਦੇ ਮੈਂਬਰ ਦੇ ਨਾਲ ਵੀ ਗੱਲਬਾਤ ਆਪਾਂ ਜਿਹੜੀ 3 ਤੋਂ 4 ਵਜੇ ਵਾਲੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਕਰਾਂਗੇ। ਤੇ ਉਹ ਜਿਹੜੀਆਂ ਗੱਲਾਂ ਤੁਸੀਂ ਕਹਿੰਦੇ ਸੀ ਨਾ, ਤੁਸੀਂ ਤਾਂ ਡਰਾਉਣੇ ਆ, ਤੁਸੀਂ ਤਾਂ ਇਹ ਕਰਦੇ ਆ, ਉਹਦੇ 'ਚ ਤੁਸੀਂ ਆਪਦੇ ਕੰਨੀ ਸੁਣ ਲਿਓ ਤੇ ਅੱਖੀਂ ਵੇਖ ਲਿਓ। ਉਹ ਵੀਡੀਓ ਵੀ ਅਸੀਂ ਸਾਂਝੀ ਕਰਾਂਗੇ ਤੁਹਾਡੇ ਨਾਲ ਵੀ ਕਿਵੇਂ ਸਾਰਾ ਕੁਝ ਵਾਪਰਿਆ। ਤੇ ਉਹ 73 ਸਾਲਾ ਬਜ਼ੁਰਗ ਨੇ, ਪੰਜਾਬੀ ਨੇ ਆਪਣੇ, ਜਿਨ੍ਹਾਂ ਨੂੰ ਆਈਸ ਨੇ ਡਿਟੈਂਸ਼ਨ ਦੇ ਵਿੱਚ ਲਿਆ ਤੇ ਪਿਛਲੇ 13 ਸਾਲਾਂ ਤੋਂ ਆਈਸ ਦੀਆਂ ਤਰੀਕਾਂ ਭੁਗਤ ਰਹੇ ਨੇ। ਉਹ ਲਗਾਤਾਰ ਆਪਣੀਆਂ ਹਾਜ਼ਰੀਆਂ ਲਵਾਉਂਦੇ ਰਹੇ ਨੇ, ਕਿਸੇ 'ਚ ਗੈਰ ਹਾਜ਼ਰ ਨਹੀਂ ਹੋਏ। ਡਰਾਈਵਿੰਗ ਲਾਇਸੈਂਸ ਉਹਨਾਂ ਦੇ ਕੋਲੇ ਸੀ, ਟੈਕਸ ਪੇ ਕਰਦੇ ਸੀਗੇ। ਅੱਜ ਤੱਕ ਕੋਈ ਵੀ ਇੱਕ ਟ੍ਰੈਫਿਕ ਦੀ ਵਾਇਲੇਸ਼ਨ ਨਹੀਂ ਗੀ। ਇਹਨੇ ਲਾਫੁਲ ਉਹ ਸਿਟੀਜ਼ਨ ਸੀਗੇ ਹੈਗੇ ਨੇ, ਤੇ ਉਹਨਾਂ ਨੂੰ ਡਿਟੇਨ ਕੀਤਾ ਗਿਆ ਆਈਸ ਨੇ। ਤੇ ਆਈਸ ਦੀ ਡਿਟੇਨ ਦੇ ਵਿੱਚ ਜਿੱਥੇ ਉਹਨਾਂ ਨੂੰ ਡਿਟੇਨ ਕੀਤਾ ਗਿਆ ਉਹਨਾਂ ਦੀ ਉੱਥੇ ਹਾਲਤ ਕੀ ਆ, ਉਹ ਵੀ ਤੁਹਾਨੂੰ ਉਸ ਵੀਡੀਓ ਦੇ ਵਿੱਚ ਜ਼ਰੂਰ ਸੁਣਾਵਾਂਗੇ ਜੀ। ਸੋ ਇੱਥੇ ਇਜਾਜ਼ਤ ਲੈਂਦੇ ਹਾਂ, ਸਾਰੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।